ਇਜ਼ਰਾਈਲ ਨੇ ਜਿਸ ਢੰਗ ਨਾਲ ਜੰਗ ਸ਼ੁਰੂ ਕਰੀ, ਆਪਾਂ ਕਹੀਏ ਵੀ ਇਹ ਜੰਗ ਇਜ਼ਰਾਈਲ ਦੀ ਆ, ਅਮਰੀਕਾ ਤਾਂ ਇੱਕ ਤਰ੍ਹਾਂ ਨਾਲ ਉਹਨੂੰ ਸਪੋਰਟ ਦੇ ਰਿਹਾ ਹੈਗਾ। ਮੇਨ ਜੰਗ ਆ ਜਿਹੜੀ ਇਜ਼ਰਾਈਲ ਦੀ ਹੈਗੀ ਆ। ਅਮਰੀਕਾ ਤੇ ਇਜ਼ਰਾਈਲ ਨੇ ਇਹ ਕਹਿ ਕੇ ਵੀ ਜੰਗ ਬੰਦ ਨਾ ਕਰੀ ਵੀ ਟਾਰਗੇਟ ਫਿਨਿਸ਼ ਹੋ ਗਿਆ, ਤਾਂ ਹੋ ਸਕਦਾ ਹੈ 1-2 ਹਫ਼ਤੇ ਆ ਜਿਹੜੀ ਇਹ ਹੋਰ ਸਾਨੂੰ ਦੇਖਣ ਨੂੰ ਮਿਲੇ, ਕਿਉਂਕਿ ਜੰਗਾਂ ਦੇ ਆਪਣੇ ਲੌਜਿਕ ਹੁੰਦੇ ਆ, ਕੱਲੇ ਜੰਗ ਦੇ ਨਹੀਂ, ਖਾੜਕੂ ਲਹਿਰਾਂ ਦੇ ਵੀ, ਸੰਘਰਸ਼ਾਂ ਦੇ ਵੀ। ਤੁਸੀਂ ਦੇਖੋ ਕੱਲਾ ਤੁਸੀਂ ਦੇਖੋ ਵੀ ਅਮਰੀਕਨ ਪਾਪੂਲੇਸ਼ਨ ਵਿੱਚ ਨਹੀਂ, ਨੈਟੋ ਵਿੱਚ ਵੀ ਤਰੇੜਾ ਸੋ ਨੈਟੋ ਵੀ ਫੁੱਲੀ ਹੈਗੀ ਆ ਜਿਹੜੀ ਇਸ ਜੰਗ ਦੀ ਹਮਾਇਤ ਆ ਜਿਹੜੀ ਨਹੀਂ ਕਰ ਰਹੀ। ਸਪੇਨ ਦੇ ਦਾ ਪ੍ਰਾਈਮ ਮਿਨਿਸਟਰ ਨੇ ਸਪਸ਼ਟ ਰੂਪ ਵਿੱਚ ਸਾਹਮਣੇ ਆ ਗਏ ਹੋਏ ਆ। ਫਰਾਂਸ ਔਰ ਬਰਤਾਨੀਆ ਹੈਗਾ ਜਿਹੜਾ, ਉਹ ਵੀ ਜਿੱਦਾਂ ਦਾਬੀ ਜੀ ਜੀਭ ਨਾਲ ਆ ਜਿਹੜੇ ਉਹ ਉਹਦੀ ਵਿਰੋਧਤਾ ਵਿੱਚ ਨੇ। ਸੋ ਪਿਛਲੇ ਦਿਨੀ ਡੋਨਲਡ ਟਰੰਪ ਦਾ ਇੱਕ ਬਿਆਨ ਮੈਂ ਲੰਡਨ ਤੋਂ ਛਪਦੇ ਡੇਲੀ ਟੈਲੀਗ੍ਰਾਫ ਵਿੱਚ ਦੇਖ ਰਿਹਾ ਸੀ, ਉਹ ਕਹਿੰਦਾ BBC ਵੀ ਸਾਡੇ ਖਿਲਾਫ ਆ ਜਿਹੜੀ ਉਹ ਪ੍ਰੋਪੇਗੰਡਾ ਕਰ ਰਹੀ ਹੈ। ਸੋ ਉਹਨਾਂ ਨੇ BBC ਦਾ ਸਪਸ਼ਟ ਨਾਂ ਲੈ ਕੇ ਡੋਨਲਡ ਟਰੰਪ ਨੇ ਜਿਹੜਾ ਕਿਹਾ। ਸੋ ਜਿਹੜਾ ਕਲੈਸ਼ ਆਫ ਸਿਵਲਾਈਜੇਸ਼ਨਸ ਦੀ ਜੇ ਗੱਲ ਵੀ ਹੁੰਦੀ ਹੈ, ਸੋ ਉਹ ਯਹੂਦੀ ਵਰਸਿਸ ਇਸਲਾਮ ਨਾਲੋਂ ਮੈਨੂੰ ਲੱਗਦਾ ਵੀ ਜਿਹੜਾ ਅਸਲ 'ਚ ਜਿਹੜਾ ਯਹੂਦੀਆਂ ਦੀ ਪੋਲੀਟੀਕਲ ਅਗਵਾਈ ਕਰ ਰਿਹਾ ਗਰੁੱਪ ਹੈਗਾ, ਲੜਾਈ ਉਹਦੀ ਹੈਗੀ ਆ। ਸੋ ਇਹਦੇ ਵਿੱਚੋਂ ਆਪਾਂ ਨੂੰ ਡਿਫਰੈਂਸ਼ੀਏਟ ਕਰਨਾ ਪਵੇਗਾ ਵੀ ਜਿਹੜੇ ਯਹੂਦੀ ਨੇ ਉਹ ਤੇ ਜਿਹੜਾ ਇਜ਼ਰਾਈਲੀ ਸਟੇਟ ਹੈਗੀ ਆ। ਸੋ ਦੇ ਆਰ 2 ਡਿਫਰੈਂਟ ਐਂਟੀਟੀਜ਼ ਆਈਡੀਓਲੋਜੀਕਲ। ਬੇਸ਼ੱਕ ਇੱਕੋ ਹੀ ਨੇ। ਜਦੋਂ ਅਲੀ ਅਲ ਖਮੀਨੀ ਨੂੰ ਮਾਰਿਆ ਤਾਂ ਮਹਾਰਾਜ ਵੀ ਉਹਦੇ ਘਰ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਜਿਹੜੇ ਕੈਮਰੇ ਲੱਗੇ ਹੋਏ ਸੀ ਉਹ ਹੈਕ ਹੋ ਗਏ ਸੀਗੇ, ਕੰਟਰੋਲ ਕਰ ਲਏ ਸੀ। ਜਿਹੜੇ ਹੈਕ ਆ ਜਿਹੜੇ ਹੋ ਗਏ ਸੀਗੇ ਉਹ ਸਾਰੀ ਜਿਹੜੀ ਹੈਗੀ ਆ ਮੂਵਮੈਂਟ ਤੇ ਨਜ਼ਰ ਰੱਖ ਰਹੇ ਸੀ। ਐਂਥਰੋਪਿਕ AI ਨੇ ਐਗਜ਼ੈਕਟ ਟਾਈਮਿੰਗ ਦਿੱਤੀ ਆ ਸਾਰੀ, ਜਦੋਂ ਸਿਚੁਏਸ਼ਨ ਪਾ ਦਿੱਤੀ ਵੀ ਮਤਲਬ ਕਿ 9:13 ਤੇ ਇੰਨੇ ਸੈਕਿੰਡ ਤੇ ਜਿੱਦਾਂ ਹੈਗਾ ਹਮਲਾ ਕਰਨਾ। ਸੋ ਉਸ ਮੌਕੇ ਹੀ ਉਹਨਾਂ ਨੇ ਇਹ ਕਿਹਾ ਹੈਗਾ ਵੀ ਜਿੰਨੇ ਸਿਕਿਉਰਿਟੀ ਗਾਰਡ ਸੀ, ਜਿਹੜੇ 6 ਚੌਂਕੀਆਂ ਸੀਗੀਆਂ ਉਹਦੇ ਘਰ ਦੇ ਆਲੇ ਦੁਆਲੇ ਅਲੀ ਉਹਦੇ ਜਿਹੜੇ ਸਿਕਿਉਰਿਟੀ ਇੰਚਾਰਜ ਸੀ, ਉਹਨਾਂ ਸਾਰਿਆਂ ਦੇ ਟੈਲੀਫੋਨ ਅਨਗੇਜ ਹੋ ਗਏ। ਉਹਨਾਂ ਨੂੰ ਕਾਲਾਂ ਆਈਆਂ ਤਾਂ ਤੇ ਜਦੋਂ ਹਮਲਾ ਹੋਇਆ ਤਾਂ ਜਿਹੜੇ ਉਹਨਾਂ ਦੇ ਆਫੀਸਰ ਕਾਲ ਕਰ ਰਹੇ ਸੀ ਉਹ ਕਾਲ ਨਹੀਂ ਲਈ ਗਈ, ਕਿਉਂਕਿ ਉਹਨਾਂ ਦੇ ਟੈਲੀਫੋਨ ਆ ਪਹਿਲਾਂ ਤੋਂ ਹੀ ਅਨਗੇਜ ਕਰ ਦਿੱਤੇ ਗਏ ਸੀ ਇਜ਼ਰਾਈਲ ਵੱਲੋਂ। ਈਰਾਨ ਦੇ ਇਸ ਤਰੀਕੇ ਦੇ ਨਾਲ ਇੰਨਾ ਲੰਮਾ ਸਮਾਂ ਟਿਕੇ ਰਹਿਣ ਦਾ ਕੀ ਜਿਹੜਾ ਇਹ ਰਾਜ ਆ? ਕਹਿੰਦੇ ਵੀ 2003 ਤੋਂ ਬਾਅਦ ਹੀ ਈਰਾਨ ਨੇ ਆਪਣੇ ਫੈਸਲੇ ਲੈਣ ਦੀ ਜਿਹੜੀ ਦੇਸ਼ ਦੀ ਸੁਰੱਖਿਆ ਲਈ ਫੈਸਲੇ ਲੈਣ ਦੀ ਜਿਹੜੀ ਟ੍ਰੈਡੀਸ਼ਨ ਆ ਉਹਦਾ ਡੀਸੈਂਟਰਲਾਈਜੇਸ਼ਨ ਕਰਿਆ ਹੈਗਾ। ਸੋ ਈਰਾਨ ਦੇ 31 ਸੂਬੇ ਆ, 31 ਸੂਬਿਆਂ ਵਿੱਚ ਮਿਲਟਰੀ ਦੀਆਂ ਬਹੁਤ ਵੱਡੀਆਂ ਛਾਉਣੀਆਂ ਨੇ। ਉਹ ਮਿਲਟਰੀਆਂ ਡੀਸੈਂਟਰਲਾਈਜ਼ਡ ਆ, 31 ਦੇ 31 ਸੂਬੇ ਡੀਸੈਂਟਰਲਾਈਜ਼ਡ ਆ। ਉਹਨਾਂ ਨੂੰ ਤਹਿਰਾਨ ਤੋਂ ਕਿਸੇ ਵੀ ਹੁਕਮ ਦੀ ਲੋੜ ਨਹੀਂ ਹੈਗੀ। ਜੇ ਮੁਲਕ ਤੇ ਕੋਈ ਹਮਲਾ ਹੁੰਦਾ, ਉੱਥੋਂ ਦੇ ਮੇਨ ਕਮਾਂਡਰ ਨੇ ਆਪਣੇ ਢੰਗ ਨਾਲ ਆਪਣੀ ਜਿੰਨੀ ਕੁ ਉਹਨੂੰ ਸੋਝੀ ਆ, ਸਮਝ ਆ, ਜਿੰਨੇ ਕੋ ਉਹਦੇ ਕੋਲ ਐਸੈਟਸ ਆ, ਉਹਨਾਂ ਸਾਰਿਆਂ ਦੀ ਆਪਣੀ ਇੰਟੈਲੀਜੈਂਸ। ਈਵਨ ਇਜ਼ਰਾਈਲ ਦਾ ਵੀ ਪੋਲੀਟੀਕਲ ਸਟੇਟਮੈਂਟ ਇਹ ਆ ਰਹੀ ਹੈ ਵੀ ਮੈਦਾਨ ਵਿੱਚ ਫੌਜੀ ਉਤਾਰੇ ਤੋਂ ਬਿਨਾਂ ਜਿਹੜਾ ਰਜੀਮ ਚੇਂਜ ਨਹੀਂ ਹੋਣੀ। ਸੋ ਮੈਦਾਨ ਵਿੱਚ ਉਹਨਾਂ ਨੇ ਜਿਹੜਾ ਕੁਰਦ ਬਾਗੀਆਂ ਨੂੰ ਕਾਫੀ ਹਮਾਇਤ ਤੇ ਕਾਫੀ ਅਸਲਾ ਦੇ ਕੇ ਭੇਜਿਆ ਹੈਗਾ। ਕੋਲਡ ਵਾਰ ਵਰਗੀ ਸਥਿਤੀ ਹੈ, ਚਾਹੇ ਉਹ ਯੂਕਰੇਨ 'ਚ ਹੈ, ਚਾਹੇ ਸੀਰੀਆ 'ਚ ਚੱਲ ਰਹੀ ਹੈਗੀ ਹੈ। ਈਵਨ ਟਰਕੀ ਨਾਲ ਵੀ ਕੋਲਡ ਵਾਰ ਵਰਗੀ ਸਥਿਤੀ ਆ ਉਹ ਚੱਲ ਰਹੀ ਹੈਗੀ ਹੈ। ਸੋ ਚਾਈਨਾ ਨਾਲ ਤੇ ਰਸ਼ੀਆ ਨਾਲ ਤਾਂ ਉਹ ਸਥਿਤੀ ਹੈਗੀ ਆ। ਨਿਊ ਵਰਲਡ ਆਰਡਰ ਵਿੱਚ ਹਾਲ ਦੀ ਘੜੀ ਕੁਝ ਨਵਾਂ ਹੋਣ ਦੀਆਂ ਸੰਭਾਵਨਾਵਾਂ ਨਹੀਂ। ਨਾ ਡਾਲਰ ਨੂੰ ਚੈਲੰਜ ਕੀਤਾ ਜਾ ਸਕਦਾ ਵੀ ਇਜ਼ਰਾਈਲ ਵਿੱਚ ਕੁਝ ਨੁਕਸਾਨ ਹੋਇਆ ਹੈ ਜਿਹਨੂੰ ਕਿ ਦਬਾਇਆ ਜਾ ਰਿਹਾ। ਸੋਸ਼ਲ ਮੀਡੀਆ ਤੇ ਹੁਣ ਜਿਹੜਾ ਐਂਟੀ ਇਜ਼ਰਾਈਲੀ ਆ, ਐਂਟੀ ਅਮਰੀਕਨ ਸੋਸ਼ਲ ਮੀਡੀਆ ਪਲੇਟਫਾਰਮਸ ਆ, ਉਹਨਾਂ ਤੇ ਇਹ ਆ ਰਿਹਾ ਹੈਗਾ ਵੀ ਈਰਾਨ ਨੇ ਕਾਫੀ ਨੁਕਸਾਨ ਕਰਿਆ ਹੈ ਇਜ਼ਰਾਈਲ ਦਾ। ਤੁਲਸੀ ਗਾਬੜ ਨੇ ਕਿਹਾ ਵੀ ਜਿਹੜਾ ਪਾਕਿਸਤਾਨ ਦਾ ਮਿਜ਼ਾਈਲ ਪ੍ਰੋਗਰਾਮ ਆ ਉਹ ਰੜਕਦਾ ਆ, ਉਸ ਦੇ ਉੱਤੇ ਵੀ ਸਾਡੀ ਜਿਹੜੀ ਨਜ਼ਰ ਆ ਤੇ ਉਹ ਖਤਰੇ ਵਾਲੀ ਗੱਲ ਆ। ਹਾਂਜੀ। ਸੋ ਥੋੜਾ ਜਿਹਾ ਇਸ਼ਾਰਾ ਤਾਂ ਤੁਲਸੀ ਗਾਬੜ ਨੇ ਜਿਹੜਾ ਕਰ ਦਿੱਤਾ ਹੋਇਆ। ਆਪਾਂ 2 ਹਫ਼ਤੇ ਪਹਿਲਾਂ ਕਿਹਾ ਸੀਗਾ ਵੀ ਉਹ ਕਿਸੇ ਵੀ ਇਸਲਾਮਿਕ ਕੰਟਰੀ ਕੋਲ ਜਿਹੜਾ ਹੈਗਾ ਉਹ ਨਹੀਂ ਚਾਹੁੰਦੇ ਵੀ ਜਿਹੜੀ ਨਿਊਕਲੀਅਰ ਪਾਵਰ ਆ ਉਹ ਹੋਵੇ। ਸੋ ਉਸ ਚੱਕਰ 'ਚ ਜਿਹੜਾ ਹੈਗਾ ਵੀ ਉਹ ਅਫਗਾਨਿਸਤਾਨ ਨੂੰ ਹਾਲ ਦੀ ਘੜੀ ਮਜ਼ਬੂਤ ਕਰ ਰਿਹਾ ਇਜ਼ਰਾਈਲ ਤੇ ਇੰਡੀਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਪੇਸ਼ਕਸ਼ ਦ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਗਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਉੱਘੇ ਵਿਸ਼ਲੇਸ਼ਕ ਅਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ।
ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਦੁਨੀਆ ਭਰ 'ਚ ਚੱਲ ਰਿਹਾ ਆ, ਜਿਸ ਦੀ ਚਰਚਾ ਹਰ ਇੱਕ ਜਾਣਾ ਕਰ ਰਿਹਾ ਆ, ਯੂਐਸ, ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਜੋ ਵਾਰ ਚੱਲ ਰਹੀ ਆ, ਉਸ ਨੂੰ ਲੈ ਕੇ। ਪਿਛਲੇ ਮਹੀਨੇ 28 ਫਰਵਰੀ ਨੂੰ ਇਹ ਜਿਹੜੀ ਜੰਗ ਆ ਉਹ ਸ਼ੁਰੂ ਹੁੰਦੀ ਆ। ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਹਮਲਾ ਕੀਤਾ ਜਾਂਦਾ ਆ। ਅੱਜ 3 ਵੀਕ ਗੁਜ਼ਰ ਚੁੱਕੇ ਆ। ਈਰਾਨ ਉਸ ਲੜਾਈ ਦੇ ਵਿੱਚ ਅਜੇ ਵੀ ਟਿਕਿਆ ਹੋਇਆ ਆ। ਯੂਐਸ ਤੇ ਇਜ਼ਰਾਈਲ ਦੇ ਦੁਆਰਾ ਹਜ਼ਾਰਾਂ ਹੀ ਟਿਕਾਣਿਆਂ ਦੇ ਉੱਤੇ ਈਰਾਨ ਦੇ ਉੱਤੇ ਹਮਲਾ ਕੀਤਾ ਗਿਆ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਕਾਫੀ ਨੁਕਸਾਨ ਹੋਇਆ। ਇੱਥੋਂ ਤੱਕ ਕਿ ਈਰਾਨ ਦੀ ਜਿਹੜੀ ਰਜੀਮ ਆ, ਈਰਾਨ ਦੀ ਜਿਹੜੀ ਟੌਪ ਦੀ ਲੀਡਰਸ਼ਿਪ ਆ, ਉਸ ਦੇ ਵਿੱਚੋਂ ਮੈਜੋਰਟੀਜ਼ ਨੂੰ ਅਸੈਸੀਨੇਟ ਵੀ ਕਰ ਦਿੱਤਾ ਗਿਆ, ਉਹਨਾਂ ਨੂੰ ਮਾਰ ਵੀ ਮੁਕਾਇਆ ਗਿਆ। ਪਰ ਈਰਾਨ ਜਿਉਂ ਦਾ ਤਿਉਂ ਅਜੇ ਤੱਕ ਬਚਿਆ ਪਿਆ ਆ। ਕਿਹੜੇ ਕਾਰਨ ਆ ਵੀ ਈਰਾਨ ਅਜੇ ਤੱਕ ਇਹਨਾਂ ਨੂੰ ਮੁਕਾਬਲਾ ਦੇ ਪਾ ਰਿਹਾ ਆ? ਕਿੱਥੇ ਕੋਈ ਭੁੱਲਾਂ ਹੋਈਆਂ, ਕਿੱਥੇ ਕੀ ਇਸ ਰਣਨੀਤੀ ਦੇ ਵਿੱਚ ਫੇਰਬਦਲ ਆਊਗਾ, ਜਾਂ ਇਸ ਜੰਗ ਦਾ ਭਵਿੱਖ ਕੀ ਹੋ ਸਕਦਾ ਆ, ਉਸ ਦੇ ਬਾਰੇ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਆਪਾਂ ਗੱਲਬਾਤ ਕਰਾਂਗੇ। ਅਵਤਾਰ ਸਿੰਘ ਜੀ, ਪਿਛਲੀ ਵਾਰ ਤੋਂ ਲੈ ਕੇ ਹੁਣ ਤੱਕ 2 ਹਫ਼ਤੇ ਹੋਰ ਗੁਜ਼ਰ ਗਏ ਆ। ਲੜਾਈ ਜਿਉਂ ਦੀ ਤਿਉਂ ਜਿਹੜੀ ਉਹ ਚੱਲ ਰਹੀ ਆ, ਜੰਗ ਲੰਬੀ ਹੁੰਦੀ ਜਾ ਰਹੀ ਆ। ਕੀ ਇਸ ਦੇ ਖਤਮ ਹੋਣ ਦੇ ਕੋਈ ਅਸਾਰ ਹਨ? ਨਹੀਂ ਜੀ, ਦੇਖੋ, ਅਸਲ 'ਚ ਜੰਗ, ਮੈਂ ਕਈ ਵਾਰ ਕਿਹਾ ਹੈਗਾ ਵੀ ਜੰਗ ਲਾਉਣੀ ਸੌਖੀ ਹੁੰਦੀ ਆ, ਜੰਗ ਨੂੰ ਸਮੇਟਣਾ ਬਹੁਤ ਔਖਾ ਹੁੰਦਾ। ਸੋ ਜੰਗ ਬਿਲਕੁਲ ਹੀ ਜਿਹੜੀ ਹੈਗੀ ਆ, ਜੰਗ ਆਪਣੇ ਆਪ ਨੂੰ ਧੋ ਕੇ ਲੈ ਗਈ ਹੋਈ ਆ। ਸੋ ਇਹ ਹਰੇਕ ਜੰਗ ਦਾ ਹੀ ਹੁੰਦਾ ਹੈਗਾ। ਸੋ ਇਹ ਜੇ ਤੁਸੀਂ ਵਰਲਡ ਵਾਰ 1 ਦੇਖੋ, ਵਰਲਡ ਵਾਰ 2 ਦੇਖੋ, ਉਹਦੇ ਵਿੱਚ ਤੁਸੀਂ ਦੇਖੋ ਵੀ ਕਿੰਨੇ ਡਿਫਰੈਂਟ ਮੋਰਚਿਆਂ ਤੇ ਲੜਾਈ ਲੜੀ ਗਈ। ਕਿੱਥੋਂ ਇਜਿਪਟ, ਕਿੱਥੇ ਬਰਮਾ ਤੇ ਕਿੱਥੇ ਸਾਊਥ ਅਫਰੀਕਾ, ਕਿੱਥੇ ਜਾਪਾਨ ਤੇ ਕਿੱਥੇ ਚਾਈਨਾ ਤੇ ਕਿੰਨਾ ਮਿਡਲ ਈਸਟ, ਹਨਾ। ਸੋ ਇਹ ਸਾਰਾ ਜਿਹੜਾ ਹੈਗਾ ਇੰਨੇ ਵੱਡੇ ਮੋਰਚਿਆਂ ਤੇ ਇਹ ਨਹੀਂ ਹੈਗਾ ਵੀ ਜਦੋਂ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਸ਼ੁਰੂ ਹੋਈ ਸੀ, ਇਹਨੂੰ ਸ਼ੁਰੂ ਕਰਨ ਵਾਲਿਆਂ ਨੇ ਇਹ ਸੋਚਿਆ ਸੀ। ਜੰਗ ਆਪਣੇ ਆਪ ਨੂੰ, ਜੰਗ ਕੋਈ ਮੈਥੇਮੈਟਿਕਸ ਨਹੀਂ ਹੁੰਦਾ ਵੀ ਅਲਜੈਬਰੇ ਦਾ ਸਵਾਲ ਨਹੀਂ ਹੈਗਾ ਵੀ A+B+C ਦਾ ਕਰਕੇ ਉਹਦੀ ਅਲੋਗਰਿਥਮ ਕੱਢ ਲਿੱਤੀ ਜਾਵੇ। ਸੋ ਅਲੋਗਰਿਥਮ ਨਾਲ ਜੰਗ ਨਹੀਂ ਚੱਲਦੀ। ਇਸੇ ਕਰਕੇ ਜਿਹੜੀ ਹੈਗੀ ਆ, ਜੰਗ ਦੇ ਆਪਣੇ ਲੌਜਿਕ ਹੁੰਦੇ ਆ, ਉਹਦੇ ਕੋਈ ਹਿਸਟੋਰੀਕਲ ਕਾਰਨ ਹੁੰਦੇ ਆ, ਉਹਦੇ ਵਿੱਚ ਸੋਸਾਇਟੀ ਦੇ ਅਪਸ ਐਂਡ ਡਾਊਨਸ ਹੁੰਦੇ ਆ, ਉਹਦੇ ਵਿੱਚ ਅਲਾਈਡ ਐਂਡ ਜਿਹੜੀਆਂ ਵਿਰੋਧੀ ਫੋਰਸ ਆ, ਫਰੈਂਡਸ ਐਂਡ ਫੋਜ਼ ਆ, ਉਹਨਾਂ ਦੀ ਜਿਹੜੀ ਹੈਗੀ ਆ ਭੂਮਿਕਾ ਹੈ ਜਿਹੜੀ ਉਹ ਹੁੰਦੀ ਆ। ਇਸੇ ਕਰਕੇ ਜਿਹੜੀ ਹੈਗੀ ਆ 3 ਹਫ਼ਤੇ ਤੋਂ ਵੱਧ ਆ ਜਿਹੜੀ ਇਹ ਜੰਗ ਚੱਲੀ ਹੋਈ ਆ। ਹਾਲਾਂਕਿ ਇਜ਼ਰਾਈਲ ਨੇ ਜਿਸ ਢੰਗ ਨਾਲ ਜੰਗ ਸ਼ੁਰੂ ਕਰੀ, ਆਪਾਂ ਕਹੀਏ ਵੀ ਇਹ ਜੰਗ ਇਜ਼ਰਾਈਲ ਦੀ ਆ, ਅਮਰੀਕਾ ਤਾਂ ਇੱਕ ਤਰ੍ਹਾਂ ਨਾਲ ਉਹਨੂੰ ਸਪੋਰਟ ਦੇ ਰਿਹਾ ਹੈਗਾ। ਮੇਨ ਜੰਗ ਆ ਜਿਹੜੀ ਇਜ਼ਰਾਈਲ ਦੀ ਹੈਗੀ ਆ, ਕਿਉਂਕਿ ਇਜ਼ਰਾਈਲ ਤੇ ਅਮਰੀਕਾ ਦਾ ਇੱਕ ਤਰ੍ਹਾਂ ਨਾਲ ਨੇੜਤਾ ਜ਼ਿਆਦਾ ਹੈ ਯਹੂਦੀਆਂ ਦੀ ਤੇ ਕ੍ਰਿਸਚੀਅਨਸ ਦੀ। ਸੋ ਇੱਕ ਦੂਜੇ ਨਾਲੋਂ ਇੰਟਰ ਰਿਲੇਟਡ ਨੇ। ਸੋ ਜਿਸ ਢੰਗ ਨਾਲ ਇਜ਼ਰਾਈਲ ਨੇ ਸੋਚਿਆ ਸੀ ਵੀ ਜਿੱਦਾਂ ਗਾਜ਼ਾ ਦਾ ਤੇ ਸੀਰੀਆ ਦਾ ਤੇ ਲਬਨਾਨ ਦਾ ਜਿਹੜਾ ਸਿਸਟਮ ਆ, ਉਸ ਢੰਗ ਨਾਲ ਈਰਾਨ ਨੂੰ ਇਸ ਤਰ੍ਹਾਂ ਕਰ ਲਿਆ ਜਾਊਗਾ। ਸੋ ਉਹ ਆਊਟ ਆਫ ਦੀ ਵੇ ਆ ਜਿਹੜੀ ਹੋ ਗਈ ਹੋਈ ਆ। ਹੁਣ 3 ਹਫ਼ਤਿਆਂ ਤੋਂ ਬਾਅਦ ਤਾਂ ਆਪਾਂ ਕਹਿ ਸਕਦੇ, ਨਹੀਂ ਤਾਂ ਉਹਨਾਂ ਦਾ ਟਾਰਗੇਟ 3 ਹਫ਼ਤੇ ਤੱਕ ਦਾ ਹੀ ਸੀਗਾ। ਪਰ ਹੁਣ ਜਿਹੜੀ ਹੈਗੀ ਆ, ਕਿਉਂਕਿ ਲੰਬੀ ਪੈ ਗਈ ਆ, ਈਰਾਨ ਦੀ ਰੈਜ਼ਿਸਟੈਂਸ ਦੀ ਪਾਵਰ ਆ ਜਿਹੜੀ, ਠੀਕ ਆ, ਉਹਨਾਂ ਨੇ ਟੌਪ ਲੀਡਰਸ਼ਿਪ ਆ ਜਿਹੜੀ ਮਾਰ ਦਿੱਤੀ ਆ। ਬਹੁਤ ਜ਼ਿਆਦੀਆਂ ਜਿਹੜੇ ਹਥਿਆਰ ਸੀਗੇ, ਹਥਿਆਰਬੰਦ ਡੀਪੂਆਂ ਤੇ ਵੀ ਹਮਲੇ ਹੋਏ ਆ। ਕਾਫੀ ਜਿਹੜੀ ਹੈ ਆਪਾਂ ਕਹਿ ਸਕਦੇ ਆ ਵੀ ਕਮਰ ਤੋੜੀ ਹੈਗੀ ਆ। ਦੂਸਰੇ ਪਾਸੇ ਇਜ਼ਰਾਈਲ ਤੇ ਅਮਰੀਕਾ ਕੋਲ ਲਗਾਤਾਰ ਸਪਲਾਈ ਲਾਈਨ ਹੈ। ਸੋ ਇਹ ਦੁਸ਼ਮਣ ਕੋਲ ਜਾਂ ਆਪਣੇ ਵਿਰੋਧੀ ਕੋਲ ਇੱਕ ਧਿਰ ਕੋਲ ਸਪਲਾਈ ਲਾਈਨ ਦਾ ਹੋਣਾ, ਦੂਸਰੀ ਧਿਰ ਦੀ ਸਪਲਾਈ ਲਾਈਨ ਖਤਮ ਹੋ ਜਾਣੀ। ਸੋ ਇਹ ਜਿਹੜੀਆਂ ਈਰਾਨ ਲਈ ਕਾਫੀਆਂ ਜਿਹੜੀਆਂ ਕੰਪਲਿਕੇਟਡ ਸਿਚੁਏਸ਼ਨ ਸੀਗੀਆਂ, ਪਰ ਇਹਦੇ ਬਾਵਜੂਦ ਵੀ ਉਹਦੇ ਆਪਣੇ ਜਿਹੜੇ ਹੈਗੇ ਆ ਲਿਮਿਟਡ ਰਿਸੋਰਸਿਸ ਦੇ ਹਿਸਾਬ ਨਾਲ ਉਹ ਸਰਵਾਈਵ ਆ ਜਿਹੜਾ ਕਰ ਗਿਆ। ਹੁਣ ਜੰਗ ਲੰਬੀ ਹੋ ਸਕਦੀ ਆ। ਜੇ ਅਮਰੀਕਾ ਤੇ ਇਜ਼ਰਾਈਲ ਨੇ ਇਹ ਕਹਿ ਕੇ ਵੀ ਜੰਗ ਬੰਦ ਨਾ ਕਰੀ ਵੀ ਟਾਰਗੇਟ ਫਿਨਿਸ਼ ਹੋ ਗਿਆ, ਤਾਂ ਹੋ ਸਕਦਾ ਹੈ 1-2 ਹਫ਼ਤੇ ਆ ਜਿਹੜੀ ਇਹ ਹੋਰ ਸਾਨੂੰ ਦੇਖਣ ਨੂੰ ਮਿਲੇ, ਕਿਉਂਕਿ ਜੰਗਾਂ ਦੇ ਆਪਣੇ ਲੌਜਿਕ ਹੁੰਦੇ ਆ। ਇਕੱਲੇ ਜੰਗ ਦੇ ਨਹੀਂ, ਖਾੜਕੂ ਲਹਿਰਾਂ ਦੇ ਵੀ, ਸੰਘਰਸ਼ਾਂ ਦੇ ਵੀ ਤੁਸੀਂ ਦੇਖੋ, ਈਵਨ ਜਿਹੜੇ ਨਾਰਮਲ ਸੰਘਰਸ਼ ਹੁੰਦੇ ਆ, ਹਥਿਆਰਾਂ ਤੋਂ ਬਿਨਾਂ ਸੰਘਰਸ਼ ਹੁੰਦੇ ਆ, ਉਹ ਵੀ ਇੰਨੇ ਜ਼ਿਆਦਾ ਖਿਲਰ ਜਾਂਦੇ ਹੈਗੇ ਆ ਅੱਜ ਦੀ ਡੇਟ ਵਿੱਚ। ਕਿਉਂਕਿ ਹੁਣ ਇਹ ਹੈਗਾ ਵੀ ਜਿਹੜੀਆਂ ਬਿਹਾਈਂਡ ਦੀ ਸੀਨ ਪਾਵਰਸ ਹੁੰਦੀਆਂ ਨੇ, ਉਹ ਕਿੱਧਰ ਖੇਡ ਰਹੀਆਂ ਨੇ, ਉਹ ਫੇਸ ਤੇ ਕੀ ਕਹਿ ਰਹੀਆਂ ਨੇ, ਬਿਹਾਈਂਡ ਦੀ ਸੀਨ ਕੀ ਕਰ ਰਹੀਆਂ ਨੇ। ਬਹੁਤ ਸਾਰੇ ਜਿਹੜੇ ਹੈਗੇ ਆ ਨਾਨ ਸਟੇਟ ਐਕਟਰਸ ਆ ਜਿਹੜੇ, ਉਹ ਬਿਹਾਈਂਡ ਦੀ ਸੀਨ ਦੋਹਾਂ ਧਿਰਾਂ ਦੇ ਜਿਹੜੇ ਪਿੱਛੇ ਆ ਉਹ ਖੇਡ ਰਹੇ ਹੁੰਦੇ ਹੈਗੇ ਆ। ਸੋ ਇਸੇ ਕਰਕੇ ਜੰਗਾਂ ਨੇ ਜਿਹੜੀਆਂ ਲੰਬੀਆਂ ਹੁੰਦੀਆਂ ਨੇ। ਹਾਲ ਦੀ ਘੜੀ ਜਿਹੜੀ ਹੈਗੀ ਆ, ਸਾਨੂੰ ਨਹੀਂ ਲੱਗਦਾ ਵੀ ਇਹ ਇੱਕਦਮ ਬੰਦ ਹੋਵੇਗੀ। ਹਾਂ,
ਅਮਰੀਕਾ ਤੇ ਇਜ਼ਰਾਈਲ ਆਪਣੇ ਤੌਰ ਤੇ ਇਹਨੂੰ ਬੰਦ ਕਰ ਦੇਣ, ਕਿਉਂਕਿ ਜਿਹੜੀਆਂ ਹੈਗੀਆਂ ਡਿਪਲੋਮੈਟਿਕ ਐਫਰਟਸ ਤਾਂ ਚੱਲ ਰਹੇ ਆ। ਸੋ ਓਮਾਨ ਦੇ ਜਿਹੜੇ ਮਹਾਰਾਜਾ ਨੇ ਉਹ ਬਿਹਾਈਂਡ ਦੀ ਸੀਨ ਅੱਜ ਦੀਆਂ ਖਬਰਾਂ ਨੇ ਵੀ ਉਹ ਗੱਲਬਾਤ ਚਲਾ ਰਹੇ ਨੇ। ਸੋ ਜਿਹੜੇ ਫੋਰਨ ਮਿਨਿਸਟਰ ਆ ਈਰਾਨ ਦੇ, ਉਹਨਾਂ ਦਾ ਵੀ ਇਹ ਅੱਜ ਬਿਆਨ ਆਇਆ ਹੈਗਾ ਵੀ ਅਸੀਂ ਓਮਾਨ ਦੇ ਸੁਲਤਾਨ ਦੇ ਥਰੂ ਆ, ਜਿਹੜੀ ਇਨਡਾਇਰੈਕਟ ਗੱਲ ਆ, ਡਾਇਰੈਕਟ ਫੇਸ ਟੂ ਫੇਸ ਨਹੀਂ ਹੈ, ਮੇਬੀ ਜਿਹੜੀ ਹੈਗੀ ਆ ਟੈਕਨੋਲੋਜੀਕਲੀ ਜ਼ੂਮ ਤੇ ਜਾਂ ਕਿਸੇ ਤੇ ਜਿਹੜੀ ਮੀਟਿੰਗ ਹੋ ਰਹੀ ਹੈਗੀ, ਪਰ ਹਾਲ ਦੀ ਘੜੀ ਬੇਸ਼ੱਕ ਐਫਰਟ ਹੋ ਰਹੇ ਨੇ, ਹਮਲੇ ਵੀ ਹੋ ਰਹੇ ਹੈਗੇ ਆ, ਪਰ ਹਾਲ ਦੀ ਘੜੀ ਸਾਨੂੰ ਨਹੀਂ ਲੱਗਦਾ ਵੀ ਇੱਕਦਮ ਜੰਗ ਆ ਜਿਹੜੀ ਬੰਦ ਹੋਊਗੀ। ਈਰਾਨ ਜਿਹੜਾ ਇੱਕ ਵੱਡਾ ਹਮਲਾ ਸੀ ਉਹਨੂੰ ਝੱਲ ਗਿਆ ਹੋਇਆ, ਹੁਣ ਉਹ ਲੰਬੀ ਰੈਜ਼ਿਸਟੈਂਸ ਕਰ ਸਕਦਾ, ਜਾਂ ਅਮਰੀਕਾ ਦੀ ਸਟ੍ਰੈਟਜੀ ਵੀ ਹੋ ਸਕਦਾ ਵੀ ਲੰਬੀ ਉਹਦੀ ਜੰਗ ਵਿੱਚ ਇਹਨੂੰ ਉਲਝਾ ਲਓ। ਜੇ ਇੱਕ ਵੱਡੀ ਰੈਜ਼ਿਸਟੈਂਸ ਉਹ ਕਰ ਗਿਆ ਹੋਇਆ, ਗਾਂ ਦੇਖੋ ਵੀ ਕਿੰਨੀ ਲੰਬੀ ਰੈਜ਼ਿਸਟੈਂਸ ਕਰ ਸਕਦਾ, ਤੇ ਫਿਰ ਜਿਹੜਾ ਹੈਗਾ ਜਦੋਂ ਉਹਦੀ ਕਮਰ ਟੁੱਟ ਜਾਏਗੀ ਫਿਰ ਜਿਹੜਾ ਹੈਗਾ ਸੱਤਾ ਤਬਦੀਲੀ ਕਰ ਸਕਦੇ ਆ। ਇਹ ਨੀਤੀ ਅਮਰੀਕਾ ਤੇ ਇਜ਼ਰਾਈਲ ਦੀ ਹੋ ਸਕਦੀ ਹੈ। ਇੱਕ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਇਸ ਦੇ ਵਿੱਚ ਜਿੱਦਾਂ ਕਹਿ ਰਹੇ ਵੀ ਇਹ ਲੜਾਈ ਮੇਨ ਇਜ਼ਰਾਈਲ ਦੀ ਆ, ਇਜ਼ਰਾਈਲ ਦੇ ਦੁਆਰਾ ਅਮਰੀਕਾ ਨੂੰ ਇਸ ਤਰੀਕੇ ਦੇ ਨਾਲ ਧੂ ਕੇ ਲੈ ਜਾਣਾ ਇਸ ਜੰਗ ਦੇ ਵਿੱਚ, ਜਦ ਅਮਰੀਕਾ ਦੇ ਕਾਊਂਟਰ ਇੰਟੈਲੀਜੈਂਸ ਟੈਰਰਿਜ਼ਮ ਵਾਲਾ ਅਸਤੀਫਾ ਦੇ ਜਾਂਦਾ ਆ, ਉਹ ਕਹਿ ਰਿਹਾ ਵੀ ਇਹ ਠੀਕ ਨਹੀਂ ਆ। ਉਹ ਜਿਊਜ਼ ਤੇ ਕ੍ਰਿਸਚੀਅਨਸ ਮਿਲਦੇ ਆ, ਪਰ ਇਸ ਟਾਈਮ ਅਮਰੀਕਾ ਦੇ ਵਿੱਚ ਮਾਹੌਲ ਕੋਈ ਜ਼ਿਆਦਾ ਇਹਨਾਂ ਦੇ ਰਿਲੇਸ਼ਨਸ ਨੂੰ ਲੈ ਕੇ ਸੁਖਾਲਾ ਨਹੀਂ ਆ। ਖਾਸ ਕਰਕੇ ਅਮਰੀਕੀ ਲੋਕਾਂ ਦਾ ਜਿਹੜਾ ਸਵਾਲ ਆ ਵੀ ਅਸੀਂ ਇਜ਼ਰਾਈਲ ਦੇ ਲਈ 13 ਬੰਦੇ ਆਲਰੇਡੀ ਕਿਉਂ ਮਰਾ ਲਏ, ਕਿਉਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ। ਸੋ ਰਿਸ਼ਤਿਆਂ ਦੇ ਵਿੱਚ ਵੀ ਦਰਾਰ ਜਿਹੜੀ ਆ ਰਹੀ ਆ। ਇੱਕ ਇਜ਼ਰਾਈਲ ਦਾ ਸਾਬਕਾ ਇੰਟਰਮ ਪ੍ਰੈਜ਼ੀਡੈਂਟ ਉਹ ਹੁਣੇ ਇੱਕ ਪੋਡਕਾਸਟ ਟੱਕਰ ਕਾਲਸਨ ਦੇ ਨਾਲ ਗਿਆ ਤੇ ਉਹਨੇ ਕਿਹਾ ਵੀ ਕਹਿੰਦੇ ਵੀ ਇਹ ਜਿਹੜਾ ਖਾਮਿਆਜ਼ਾ ਇਸ ਟਾਈਮ ਭੁਗਤਣਾ ਪੈ ਰਿਹਾ ਜੋ ਗਾਜ਼ਾ ਦੇ ਵਿੱਚ ਇਹਨਾਂ ਨੇ ਕੀਤਾ ਆ ਉਹਦਾ ਆ ਕਿਤੇ ਨਾ ਕਿਤੇ, ਵੀ ਇਹ ਜਿਹੜਾ ਖੱਡਾ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਉਹ ਖੋਦਿਆ ਆ ਇਹਦਾ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਬਕ ਜਿਹੜਾ ਹੈ ਉਸ ਦਾ ਜਿਹੜਾ ਉਹ ਮਿਲ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਰਲੀਆਂ ਮਿਲੀਆਂ ਜਿਹੜੀਆਂ ਚੀਜ਼ਾਂ ਆ, ਜਿਹੜੀਆਂ ਇੰਨੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ ਰਹੀਆਂ ਆ, ਚਾਹੇ ਇਜ਼ਰਾਈਲ US ਦੇ ਰਿਲੇਸ਼ਨ ਨੂੰ ਲੈ ਕੇ, ਇਜ਼ਰਾਈਲ ਦੇ ਦੁਆਰਾ ਅਮਰੀਕਾ ਨੂੰ ਧੱਕੇ ਨਾਲ ਉੱਥੇ ਲਿਜਾਣਾ, ਉਹਨਾਂ ਦੇ ਸਾਬਕਾ ਰਾਸ਼ਟਰਪਤੀਆਂ ਦਾ ਇਦਾਂ ਦਾ ਜਿਹੜਾ ਬਿਆਨ ਆਣਾ, ਇਹਦਾ ਕੀ ਨਿਚੋੜ ਆਪਾਂ ਦੇਖਦੇ ਹਾਂ। ਹਾਂਜੀ। ਸੋ ਇੱਕ ਤਾਂ ਹੈਗਾ ਵੀ ਕੱਲਾ ਤੁਸੀਂ ਦੇਖੋ ਵੀ ਅਮਰੀਕਨ ਪਾਪੂਲੇਸ਼ਨ ਵਿੱਚ ਨਹੀਂ, ਨੈਟੋ ਵਿੱਚ ਵੀ ਤਰੇੜਾ ਨੇ। ਸੋ ਨੈਟੋ ਵੀ ਫੁੱਲੀ ਹੈਗੀ ਆ ਜਿਹੜੀ ਇਸ ਜੰਗ ਦੀ ਹਮਾਇਤ ਆ ਜਿਹੜੀ ਨਹੀਂ ਕਰ ਰਹੀ। ਸਪੇਨ ਦੇ ਦਾ ਪ੍ਰਾਈਮ ਮਿਨਿਸਟਰ ਨੇ ਸਪਸ਼ਟ ਰੂਪ ਵਿੱਚ ਸਾਹਮਣੇ ਆ ਗਏ ਹੋਏ ਆ। ਫਰਾਂਸ ਔਰ ਬਰਤਾਨੀਆ ਹੈਗਾ ਜਿਹੜਾ ਉਹ ਵੀ ਜਿੱਦਾਂ ਦਾਬੀ ਜੀਭ ਨਾਲ ਆ ਜਿਹੜੇ ਉਹ ਉਹਦੀ ਵਿਰੋਧਤਾ ਵਿੱਚ ਨੇ। ਸੋ ਪਿਛਲੇ ਦਿਨੀ ਡੋਨਲਡ ਟਰੰਪ ਦਾ ਇੱਕ ਬਿਆਨ ਮੈਂ ਲੰਡਨ ਤੋਂ ਛਪਦੇ ਡੇਲੀ ਟੈਲੀਗ੍ਰਾਫ ਵਿੱਚ ਦੇਖ ਰਿਹਾ ਸੀ, ਉਹ ਕਹਿੰਦਾ BBC ਵੀ ਸਾਡੇ ਖਿਲਾਫ ਆ ਜਿਹੜੀ ਉਹ ਪ੍ਰੋਪੇਗੰਡਾ ਕਰ ਰਹੀ ਹੈ। ਸੋ ਉਹਨਾਂ ਨੇ BBC ਦਾ ਸਪਸ਼ਟ ਨਾਂ ਲੈ ਕੇ ਡੋਨਲਡ ਟਰੰਪ ਨੇ ਜਿਹੜਾ ਕਿਹਾ। ਸੋ ਉਹ ਉਸ ਤਰ੍ਹਾਂ ਦੀ ਕੋਲੈਬੋਰੇਟਿਵ ਯੂਨਿਟ ਆ ਜਿਹੜੀ ਉਹ ਜਿਸ ਤਰ੍ਹਾਂ ਅਫਗਾਨਿਸਤਾਨ ਦੇ ਖਿਲਾਫ ਔਰ ਇਰਾਕ ਦੇ ਖਿਲਾਫ ਅਲਾਈਡ ਫੋਰਸਿਸ ਇਕੱਠੀਆਂ ਸੀਗੀਆਂ, ਸੋ ਈਰਾਨ ਦੇ ਖਿਲਾਫ ਉਹ ਮਾਹੌਲ ਬਦਲ ਗਿਆ 25 ਸਾਲਾਂ ਬਾਅਦ ਜਿਹੜਾ ਹੈਗਾ ਵੀ ਉਹ ਮਾਹੌਲ ਆ ਜਿਹੜਾ ਉਹ ਬਦਲ ਰਿਹਾ ਹੈਗਾ। ਤੇ ਦੂਸਰਾ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਵੀ ਲੋਕ ਹਮਾਇਤ ਅਮਰੀਕਾ ਵਿੱਚ ਵੀ ਹੁਣ 3 ਹਫ਼ਤੇ ਤੋਂ ਬਾਅਦ ਹੁਣ ਇਹ ਹੋਵੇਗਾ ਵੀ ਸਗੋਂ ਲੋਕ ਹਮਾਇਤ ਹੋਰ ਘਟਦੀ ਜਾਵੇਗੀ, ਜਿਹੜਾ ਵਿਰੋਧ ਆ ਉਹ ਮਜ਼ਬੂਤ ਹੁੰਦਾ ਜਾਵੇਗਾ। ਆਪਾਂ ਫਲਸਤੀਨ ਵਾਲੇ ਗਾਜ਼ਾ ਵਾਲੇ ਮਾਮਲੇ ਵੀ ਦੇਖਿਆ ਵੀ ਇੱਕਦਮ ਹਮਲਿਆਂ ਤੋਂ ਬਾਅਦ ਫਿਰ ਜਿਹੜਾ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਜਾਂ ਹੋਰ ਥਾਵਾਂ ਤੇ ਜਿਹੜੇ ਹੈਗੇ ਆ ਪ੍ਰਦਰਸ਼ਨ ਹੋਏ ਹੈਗੇ ਆ। ਸੋ ਇਹਨਾਂ ਲਈ ਇਹ ਜ਼ਰੂਰੀ ਸੀਗਾ ਵੀ ਉਹ ਜੰਗ ਨੂੰ ਛੇਤੀ ਸਮੇਟ ਲੈਂਦੇ, ਪਰ ਹੁਣ ਆਪਾਂ ਜਿੱਦਾਂ ਗੱਲ ਕਰੀ ਆ ਜੰਗ ਦੇ ਆਪਣੇ ਲੌਜਿਕ ਹੁੰਦੇ ਆ। ਸੋ ਜਿਹੜੀ ਆਪਾਂ ਇਹਦੀ ਵੀ ਇਜ਼ਰਾਈਲ ਵਾਲੀ ਵੀ ਗੱਲ ਕਰਦੇ ਆ ਨਾ, ਹੁਣ ਇਜ਼ਰਾਈਲ ਦਾ ਆਪਾਂ ਇਹਨੂੰ ਜਿਹੜਾ ਕਲੈਸ਼ ਆਫ ਸਿਵਲਾਈਜੇਸ਼ਨਸ ਦੀ ਜੇ ਗੱਲ ਵੀ ਹੁੰਦੀ ਹੈ, ਸੋ ਉਹ ਯਹੂਦੀ ਵਰਸਿਸ ਇਸਲਾਮ ਨਾਲੋਂ ਮੈਨੂੰ ਲੱਗਦਾ ਵੀ ਜਿਹੜਾ ਅਸਲ 'ਚ ਜਿਹੜਾ ਯਹੂਦੀਆਂ ਦੀ ਪੋਲੀਟੀਕਲ ਅਗਵਾਈ ਕਰ ਰਿਹਾ ਗਰੁੱਪ ਹੈਗਾ, ਲੜਾਈ ਉਹਦੀ ਹੈਗੀ ਆ। ਸੋ ਇਹਦੇ ਵਿੱਚੋਂ ਆਪਾਂ ਨੂੰ ਡਿਫਰੈਂਸ਼ੀਏਟ ਕਰਨਾ ਪਵੇਗਾ ਵੀ ਜਿਹੜੇ ਯਹੂਦੀ ਨੇ ਉਹ ਤੇ ਜਿਹੜਾ ਇਜ਼ਰਾਈਲੀ ਸਟੇਟ ਹੈਗੀ ਆ, ਸੋ ਦੇ ਆਰ ਟੂ ਡਿਫਰੈਂਟ ਐਂਟੀਟੀਜ਼ ਆਈਡੀਓਲੋਜੀਕਲ, ਬੇਸ਼ੱਕ ਇੱਕੋ ਹੀ ਨੇ ਪਰ ਫਿਰ ਵੀ ਇੱਕ ਡਿਫਰੈਂਸ ਆ। ਜਿਹੜੀ ਪੋਲੀਟੀਕਲ ਕਲਾਸ ਇਜ਼ਰਾਈਲ ਨੂੰ ਜਿਹੜੀ ਰਿਪਰੈਜ਼ੈਂਟ ਕਰ ਰਹੀ ਆ, ਹੁਣ ਜਿਸ ਤਰ੍ਹਾਂ ਆਪਾਂ ਕਹੀਏ ਵੀ ਨਰਿੰਦਰ ਮੋਦੀ ਪੋਲੀਟੀਕਲੀ ਆ ਜਿਹੜਾ ਉਹ ਹਿੰਦੂਆਂ ਦੀ ਰਿਪਰੈਜ਼ੈਂਟੇਸ਼ਨ ਕਰ ਰਿਹਾ ਹੈ, ਆਪਾਂ ਜੇ ਮੰਨ ਕੇ ਚੱਲੀਏ ਹਨਾ, ਪਰ ਜਿਹੜੇ ਸਾਰੇ ਹਿੰਦੂ ਨੇ ਉਹ ਨਰਿੰਦਰ ਮੋਦੀ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੈਗੇ। ਸੋ ਹਨਾ, ਹੁਣ ਜੇ ਕੱਲ ਨੂੰ ਨਰਿੰਦਰ ਮੋਦੀ ਕਿਸੇ ਢੰਗ ਨਾਲ ਸਿੱਖਾਂ ਤੇ ਹਮਲਾ ਕਰ ਦਿੰਦਾ ਜਾਂ ਕਿਸੇ ਹੋਰ ਧਿਰ ਤੇ ਹਮਲਾ ਕਰ ਦਿੰਦਾ,
ਤਾਂ ਅਸੀਂ ਨਹੀਂ ਸਮਝਦੇ ਵੀ ਉਹ ਭਾਰਤ ਦਾ ਸਮੁੱਚਾ ਹਿੰਦੂ ਜਿਹੜਾ ਹੈਗਾ ਉਸ ਹਮਲੇ ਦੀ ਹਮਾਇਤ ਆ ਜਿਹੜੀ ਕਰੇਗਾ। ਸੋ ਇਹ ਜਿਹੜੀਆਂ ਬਾਈਫਰਕੇਸ਼ਨਸ ਹੈਗੀਆਂ ਇਹ ਇਜ਼ਰਾਈਲ ਵਿੱਚ ਵੀ ਚੱਲ ਰਹੀਆਂ। ਸੋ ਜਿਹੜਾ ਨੇਤਨਯਾਹੂ ਹੈ ਉਹ ਪੂਰੇ ਜਿਹੜਾ ਜਿਊਸ ਦੀ ਰਿਪਰੈਜ਼ੈਂਟੇਸ਼ਨ ਨਹੀਂ ਕਰਦਾ। ਸੋ ਜਿਊਸ ਆਪਣੇ ਆਪ ਵਿੱਚ ਜਿਹੜਾ ਧਰਮ ਹੈਗਾ ਬੜਾ ਪੋਲਾਈਟ, ਬੜਾ ਕਾਈਂਡ ਹੈ, ਜਿਸ ਤਰ੍ਹਾਂ ਦਾ ਕਿ ਧਰਮ ਹੁੰਦਾ ਇੱਕ ਤਰ੍ਹਾਂ ਨਾਲ, ਜਿਹੜੇ ਵੀ ਧਰਮ, ਸਾਰੇ ਧਰਮ ਹੀ ਪੋਲਾਈਟ ਐਂਡ ਕਾਈਂਡ ਹੁੰਦੇ ਆ। ਸੋ ਇੱਕ ਪੋਲੀਟੀਕਲ ਵਰਗ ਹੈਗਾ ਜਿਹੜਾ ਜਿਨ੍ਹਾਂ ਨੂੰ ਜ਼ਾਇਨਿਸਟ ਆਖ ਦਿੱਤਾ ਜਾਂਦਾ ਹੈ ਅਕਸਰ। ਹਾਂ, ਸੋ ਇਹ ਜ਼ਾਇਨਿਜ਼ਮ ਦੀ ਜੰਗ ਹੈਗੀ ਆ, ਯਹੂਦੀਆਂ ਦੀ ਜਾਂ ਜੂਸ ਦੀ ਜੰਗ ਆ, ਮੈਨੂੰ ਲੱਗਦਾ ਵੀ ਨਹੀਂ ਹੈਗੀ। ਸੋ ਇਸੇ ਕਰਕੇ ਜਿਹੜੇ ਸੌਫਟ ਸਪੋਕਨ ਔਰ ਜਿਹੜੇ ਟਰੂਲੀ ਰਿਲੀਜੀਅਸ ਪੀਪਲ ਹੈਗੇ ਆ ਉਹ ਜੰਗ ਦਾ ਜਿਹੜਾ ਹੈਗਾ ਵਿਰੋਧ ਕਰ ਰਹੇ ਹੈਗੇ ਜੀ। ਲੰਬੀ ਜੰਗ ਦੇ ਹੁਣ ਮੱਦੇਨਜ਼ਰ ਕੁਝ ਮਾਹਰ ਐਕਸਪਰਟ ਜਿਹੜਾ ਇਹ ਵੀ ਕਹਿ ਰਹੇ ਆ ਵੀ ਅਮਰੀਕਾ ਨੇ ਈਰਾਨ ਦੀ ਜਿਹੜੀ ਤਾਕਤ ਬਾਰੇ ਸਹੀ ਜਾਣਕਾਰੀ ਹਾਸਲ ਨਹੀਂ ਕੀਤੀ। ਕੀ ਇਹ ਗੱਲ ਸਹੀ ਹੈ? ਹਾਂਜੀ, ਜਿਹੜੀ ਤਾਕਤ ਬਾਰੇ ਜਾਣਕਾਰੀ ਦੇ ਦੋ ਆਸਪੈਕਟ ਨੇ। ਇੱਕ ਤਾਕਤ ਬਾਰੇ ਜਾਣਕਾਰੀ ਹੁੰਦੀ ਹੈ ਟੈਕਨੀਕਲ, ਇੱਕ ਤਾਕਤ ਬਾਰੇ ਜਾਣਕਾਰੀ ਹੁੰਦੀ ਹੈ ਸਿਧਾਂਤਕ। ਸੋ ਮੈਨੂੰ ਲੱਗਦਾ ਵੀ ਖਾਸ ਕਰਕੇ ਕਿਉਂਕਿ ਇਜ਼ਰਾਈਲ ਇਸ ਹਮਲੇ ਦੀ ਅਗਵਾਈ ਕਰ ਰਿਹਾ ਹੈ, ਸੋ ਇਜ਼ਰਾਈਲ ਕੋਲ ਜਿਹੜੀ ਸੀਗੀ ਉਹਨਾਂ ਦੀ ਨੌਲੇਜ ਉਹ ਜ਼ਿਆਦਾ ਟੈਕਨੀਕਲ ਸੀ। ਹੁਣ ਤੁਸੀਂ ਦੇਖੋ ਜਦੋਂ ਅਲੀ ਅਲ ਖਮੀਨੀ ਨੂੰ ਮਾਰਿਆ ਤਾਂ ਮਾਹਰ ਕਹਿੰਦੇ ਆ ਵੀ ਉਹਦੇ ਘਰ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਜਿਹੜੇ ਕੈਮਰੇ ਲੱਗੇ ਹੋਏ ਸੀ ਉਹ ਹੈਕ ਹੋ ਗਏ ਸੀਗੇ, ਕੰਟਰੋਲ ਕਰ ਲਏ ਸੀ। ਜਿਹੜੇ ਹੈਕ ਆ ਜਿਹੜੇ ਹੋ ਗਏ ਸੀਗੇ ਉਹ ਸਾਰੀ ਜਿਹੜੀ ਹੈਗੀ ਆ ਮੂਵਮੈਂਟ ਤੇ ਨਜ਼ਰ ਰੱਖ ਰਹੇ ਸੀ। ਤੇ ਉਹ ਤੋਂ ਅਗਲਾ ਤੁਸੀਂ ਦੇਖੋ ਵੀ ਜਦੋਂ ਕਹਿੰਦੇ ਵੀ ਇਹ ਐਂਥਰੋਪਿਕ AI ਨਾਲ ਹੋਇਆ ਹਮਲਾ। ਸੋ ਜਿੰਨੇ ਕੁ ਮੇਰੇ ਕੋਲ ਜਾਣਕਾਰੀ ਆਈ ਆ ਉਹਨੂੰ ਜਿਹੜਾ ਹੈਗਾ, ਸੋ ਐਂਥਰੋਪਿਕ AI ਨੇ ਐਗਜ਼ੈਕਟ ਟਾਈਮਿੰਗ ਦਿੱਤੀ ਆ ਸਾਰੀ, ਜਦੋਂ ਸਿਚੁਏਸ਼ਨ ਪਾ ਦਿੱਤੀ ਵੀ ਮਤਲਬ ਕਿ 9:13 ਤੇ ਇੰਨੇ ਸੈਕਿੰਡ ਤੇ ਜਿੱਦਾਂ ਹੈਗਾ ਹਮਲਾ ਕਰਨਾ। ਸੋ ਉਸ ਮੌਕੇ ਉਹਨਾਂ ਨੇ ਇਹ ਕਿਹਾ ਹੈਗਾ ਵੀ ਜਿੰਨੇ ਸਿਕਿਉਰਿਟੀ ਗਾਰਡ ਸੀ, ਜਿਹੜੇ 6 ਚੌਂਕੀਆਂ ਸੀਗੀਆਂ ਉਹਦੇ ਘਰ ਦੇ ਆਲੇ ਦੁਆਲੇ ਅਲੀ ਖਮੀਨੀ ਦੇ, ਉਹਦੇ ਜਿਹੜੇ ਸਿਕਿਉਰਿਟੀ ਇੰਚਾਰਜ ਸੀ ਉਹਨਾਂ ਸਾਰਿਆਂ ਦੇ ਟੈਲੀਫੋਨ ਅਨਗੇਜ ਹੋ ਗਏ, ਉਹਨਾਂ ਨੂੰ ਕਾਲਾਂ ਆਈਆਂ। ਤਾਂ ਤੇ ਜਦੋਂ ਹਮਲਾ ਹੋਇਆ ਤਾਂ ਜਿਹੜੇ ਉਹਨਾਂ ਦੇ ਆਫੀਸਰ ਕਾਲ ਕਰ ਰਹੇ ਸੀ ਉਹ ਕਾਲ ਨਹੀਂ ਲਈ ਗਈ ਕਿਉਂਕਿ ਉਹਨਾਂ ਦੇ ਟੈਲੀਫੋਨ ਆ ਪਹਿਲਾਂ ਤੋਂ ਹੀ ਅਨਗੇਜ ਕਰ ਦਿੱਤੇ ਗਏ ਸੀ ਇਜ਼ਰਾਈਲ ਵੱਲੋਂ। ਸੋ ਉਹ ਟੈਕਨੀਕਲੀ ਮੈਨੀਪੂਲੇਟਿਵ ਹੈਗੇ ਆ, ਪਰ ਸਿਧਾਂਤਕ ਤੌਰ ਤੇ ਜੋ ਈਰਾਨ ਦੇ ਰਜੀਮ ਦੀਆਂ ਅੰਦਰੂਨੀ ਜਿਹੜੀ ਆਰਗੇਨਾਈਜੇਸ਼ਨਲ ਲੈਵਲ ਆ ਉੱਥੇ ਜਿਹੜੀ ਹੈਗੀ ਆ ਉਹ ਕਿਤੇ ਜਿਹੜਾ ਹੈਗਾ ਖਤਾ ਖਾ ਗਏ ਹੋਇਆ। ਪਰ ਅਮਰੀਕਾ ਕੋਲ ਜਿੰਨੀ ਸੀਗੀ ਇਨਫੋਰਮੇਸ਼ਨ ਸੀਗੀ ਉਹਨੇ ਆਪਣੇ ਹਿਸਾਬ ਨਾਲ ਉਸ ਸਾਰੇ ਕੁਝ ਨੂੰ ਮੈਨੇਜ ਕਰਕੇ ਹਮਲਾ ਕਰਿਆ। ਪਰ ਫਿਰ ਵੀ ਜਿਹੜੀ ਹੈਗੀ ਆ ਟੈਕਨੀਕਲ ਨੋ ਹਾਊ ਦਾ ਹੋਣਾ ਹੋਰ ਗੱਲ ਹੁੰਦੀ ਆ। ਕਿਸੇ ਰਜੀਮ ਦੀਆਂ ਸਿਧਾਂਤਕ ਜਿਹੜੀਆਂ ਪੌੜੀਆਂ ਨੇ ਉਸ ਸਿਧਾਂਤਕ ਪੌੜੀਆਂ ਬਾਰੇ ਜਿਹੜੀ ਜਾਣਕਾਰੀ, ਹੁਣ ਇਹਨਾਂ ਦਾ ਸਾਰਾ ਫੋਕਸ ਰਿਹਾ ਵੀ ਜਿੱਦਾਂ ਵੀ ਨਿਊਕਲੀਅਰ ਸਾਇੰਟਿਸਟਾਂ ਨੂੰ ਮਾਰ ਦਿਓ, ਫੌਜੀ ਜਿਹੜੀ ਲੀਡਰਸ਼ਿਪ ਆ ਉਹ ਮਾਰ ਦਿਓ, ਜਾਂ ਜਿਹੜੇ ਹੈਗੇ ਉਹਨਾਂ ਦੇ ਸੈਂਟਰਲ ਗਾਰਡਸ ਹੈਗੇ ਆ ਉਹਨਾਂ ਦੀ ਲੀਡਰਸ਼ਿਪ ਨੂੰ ਮਾਰ ਦਿਓ। ਪਰ ਇਨਸਾਈਡ देयर ਵਾਸ ਬ੍ਰਿਊਇੰਗ ਸਮਥਿੰਗ ਅਨਦਰ ਆਸਪੈਕਟ। ਉਹ ਆਸਪੈਕਟ ਜਿਹੜਾ ਸੀਗਾ ਸਿਧਾਂਤਕ ਸੀਗੀ, ਜਿਹਦੀ ਆਪਾਂ ਅੱਗੇ ਜਾ ਕੇ ਜਿਹੜੀ ਹੈਗੀ ਆ ਉਹ ਗੱਲਬਾਤ ਕਰਾਂਗੇ। ਸੋ ਉਸ ਸਿਧਾਂਤਕ ਆਸਪੈਕਟ ਨੂੰ ਜਿਹੜਾ ਹੈਗਾ ਇਹ ਨਹੀਂ ਫੜ ਸਕੇ। ਟੈਕਨੀਕਲ ਫੌਜੀ ਤੇ ਜਿਹੜੀ ਹੈਗੀ ਆ ਸੂਈਆ ਜਾਣਕਾਰੀ ਇਹਨਾਂ ਦੀ ਬਹੁਤਾਤ ਸੀ ਉਹਨਾਂ ਕੋਲੇ, ਪਰ ਜਿਹੜੀ ਸਿਧਾਂਤਕ ਜਾਣਕਾਰੀ ਆ ਉਹਦੀ ਘਾਟ ਸੀ। ਇਹ ਵੀ ਹੋ ਜਾਂਦਾ ਆ ਜਿੱਦਾਂ ਤੁਸੀਂ ਕਿਹਾ ਵੀ ਜਦੋਂ ਟੈਕਨੀਕਲ ਜ਼ਿਆਦਾ ਹੋ ਜਾਂਦਾ ਫਿਰ ਲੋਕ ਜਾਂ ਜਿਹੜੇ ਐਨਾਲਿਸਟ ਆ ਜਿਹੜੇ ਆਪ ਧਾਰਮਿਕ ਜਾਂ ਇੰਨੇ ਸਿਧਾਂਤਕ ਨਹੀਂ ਹੁੰਦੇ, ਜ਼ਿਆਦਾ ਟੈਕਨੀਕੈਲਿਟੀਜ਼ ਦੇ ਵਿੱਚ ਰਹਿੰਦੇ, ਉਹ ਫਿਰ ਉਸ ਦੀ ਸਮਝ ਉਹ ਪਕੜ ਉਹਨਾਂ ਨੂੰ ਉਨੀ ਉਹ ਪੈਂਦੀ ਨਹੀਂ ਆ। ਸੋ ਆਈ ਥਿੰਕ ਉਹ ਉਸ ਤਰੀਕੇ ਦਾ ਉਹ ਗੱਚ ਵੀ ਜਿਹੜਾ ਇਸ ਦੇ ਵਿੱਚ ਖਾ ਗਏ। ਉਹਦੇ ਚ ਹੁਣ ਤੁਸੀਂ ਦੇਖੋ ਨਾ, ਉਹਦੇ ਵਿੱਚ ਤੁਸੀਂ 1984 ਦੇ ਹਮਲੇ ਨੂੰ ਤੁਸੀਂ ਦੇਖ ਸਕਦੇ ਆ, ਹਨਾ। ਹੁਣ ਇੰਡੀਅਨ ਇੰਟੈਲੀਜੈਂਸ ਕੋਲ ਆਈ ਪਤਾ ਸੀਗਾ ਵੀ ਇੰਨੇ ਬੰਦੇ ਆ, 150 ਬੰਦਾ, ਹਨਾ। ਇਹ ਸਾਰਾ ਕੁਝ ਪਤਾ ਸੀ ਵੀ 150 ਜਾਂ 200 ਬੰਦਾ। ਉਹਨਾਂ ਕੋਲ 10 ਜਾਂ 12 ਮਸ਼ੀਨ ਗੰਨਾਂ ਨੇ, ਬਾਕੀ SLR ਨੇ ਜਾਂ ਕੁਛ ਰਾਕਟ ਲਾਂਚਰ, ਹਨਾ। ਸੋ ਇਹ ਉਹਨਾਂ ਦਾ ਫੌਜੀਆਂ ਦਾ, ਜਾਂ ਜਿਹੜਾ ਆਪਾਂ ਕੁਲਦੀਪ ਬਰਾੜ ਦਾ ਜਿਹੜਾ ਕਹਿੰਦਾ ਸੀਗਾ ਵੀ ਜਦੋਂ ਟੈਂਕ ਦਨਾਉਂਦੇ ਹੈਗੇ ਆ ਤਾਂ ਵੱਡੇ ਵੱਡੇ ਜਰਨੈਲਾਂ ਦਾ ਵੀ ਜਿਹੜਾ ਹੈਗਾ ਪਿਸ਼ਾਬ ਨਿਕਲ ਜਾਂਦਾ ਹੈ, ਉਹਦੇ ਵਰਡਿੰਗ ਸੀਗੀ, ਹਨਾ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਜਿਹੜੇ ਲੜਨ ਵਾਲੇ ਮਰਜੀਵੜੇ ਹੈਗੇ ਆ ਉਹਨਾਂ ਦੀ ਸਿਧਾਂਤਕਾਰੀ ਕੀ ਹੈਗੀ, ਜੋ ਕਿਸੇ ਸਿਧਾਂਤ ਲਈ ਹੈਗੇ ਆ ਜਿਹੜੇ ਲੜ ਰਹੇ ਹੈਗੇ। ਸੋ ਇਹ ਇੱਥੇ ਜਿਹੜੀਆਂ ਸਰਕਾਰਾਂ ਨੇ ਗਲਤੀ ਖਾ ਜਾਂਦੀ ਹੈ ਕਿ ਸੋ ਇੰਡੀਅਨ ਸਟੇਟ ਨੇ ਉਹ ਗਲਤੀ ਖਾਧੀ ਆ ਤੇ ਉਹ ਇਜ਼ਰਾਈਲ ਦਾ ਜਿਹੜਾ ਜ਼ਾਇਓਨਿਜ਼ਮ ਆ, ਕਿਉਂਕਿ
ਜਿਹੜਾ ਜ਼ਾਇਓਨਿਜ਼ਮ ਆ ਉਹ ਧਰਮ ਦੀ ਪੋਲੀਟੀਕਲ ਵਿਆਖਿਆ ਕਰ ਰਿਹਾ, ਉਹਨੂੰ ਰਿਲੀਜਨ ਦੇ ਅਸਲੀ ਅਰਥ ਨਹੀਂ ਪਤਾ। ਜਦੋਂ ਰਿਲੀਜਨ ਦੇ ਇਸੇ ਤਰ੍ਹਾਂ ਇੰਦਰਾ ਗਾਂਧੀ ਸੀ, ਇੰਦਰਾ ਗਾਂਧੀ ਹਿੰਦੂਇਜ਼ਮ ਦੀ ਪੋਲੀਟੀਕਲ ਵਿਆਖਿਆ ਕਰ ਰਹੀ ਸੀ, ਉਹਨੂੰ ਰਿਲੀਜਨ ਦੇ ਉਹ ਆਸਪੈਕਟ ਜਿਹੜੇ ਬਹੁਤ ਗੰਭੀਰ ਹੁੰਦੇ ਆ, ਜਿਹਦੇ ਲਈ ਲੋਕ ਮਰ ਮਿਟਣ ਲਈ ਤਿਆਰ ਹੋ ਜਾਂਦੇ ਆ, ਉਹਦੀ ਕੋਈ ਜਿਹੜੀ ਹੈਗੀ ਹੈ ਜਾਣਕਾਰੀ ਨਹੀਂ ਸੀ। ਸੋ ਇਜ਼ਰਾਈਲ ਦੇ ਟੈਕਨੋਕ੍ਰੈਟਸ ਤੇ ਜ਼ਾਇਨਿਸਟ ਪੋਲੀਟੀਸ਼ੀਅਨਸ ਆ ਜਿਹੜੇ, ਉਹ ਰਿਲੀਜਨ ਦੀ ਇਹ ਰਿਲੀਜਨ ਦੀ ਖੂਬੀ ਕ੍ਰਿਸਚੈਨਿਟੀ ਵਿੱਚ ਵੀ ਹੈ, ਜਿਊਜ਼ ਵਿੱਚ ਹੀ ਹੈ, ਸਿੱਖਾਂ ਵਿੱਚ ਵੀ ਹੈ ਤੇ ਇਸਲਾਮ ਵਿੱਚ ਵੀ ਕਿਤੇ ਨਾ ਕਿਤੇ ਹੋਵੇਗੀ। ਸੋ ਉਹ ਜਿਹੜੀ ਟੈਕਨੀਕਲ ਜਿਹੜਾ ਐਰਰ, ਜਿਹਨੂੰ ਬਲੈਕਲੈਸ਼ ਐਰਰ ਕਹਿੰਦੇ ਆਪਾਂ ਫਿਜ਼ਿਕਸ ਵਿੱਚ, ਉਹ ਇਹ ਬਲੈਕਲੈਸ਼ ਐਰਰ ਆ ਜਿਹੜਾ ਆਇਆ, ਜਿਸ ਕਰਕੇ ਜੰਗ ਲੰਬੀ ਹੋ ਰਹੀ ਹੈਗੀ ਆ ਤੇ ਡਰੈਗ ਹੋ ਰਹੇ ਆ ਬਹੁਤ ਸਾਰੇ ਮਿਡਲ ਈਸਟ ਦੇ ਕੰਟਰੀਜ਼, ਤੇ ਹੋਰ ਜਿਹੜੇ ਐਸੈਟਸ ਆ ਉਹ ਡਰੈਗ ਹੋ ਰਹੇ। ਈਰਾਨ ਦੇ ਇਸ ਤਰੀਕੇ ਦੇ ਨਾਲ ਇੰਨਾ ਲੰਮਾ ਸਮਾਂ ਟਿਕੇ ਰਹਿਣ ਦਾ ਕੀ ਜਿਹੜਾ ਇਹ ਰਾਜ ਆ? ਆਪਾਂ ਇਹਨਾਂ ਦੇ ਗਵਾਂਢੀ ਮੁਲਕ ਇਰਾਕ ਦੇ ਵਿੱਚ ਦੇਖਿਆ ਸੀ, ਉਹ ਤਾਂ ਝੱਟ ਦੇਣੀ ਕੁਛ ਦਿਨਾਂ ਦੇ ਵਿੱਚ ਜਿਹੜਾ ਉਹ ਡਿੱਗ ਗਏ। ਇਹ 3 ਵੀਕ ਹੋ ਗਏ, ਰਜੀਮ ਵੀ, ਲੀਡਰ ਵੀ ਖਤਮ ਹੋ ਗਏ, ਮੇਨ ਇੰਟੈਲੀਜੈਂਸ ਵਾਲੇ ਉਹ ਸਾਰੇ ਵੀ ਖਤਮ ਹੋ ਗਏ, ਪਰ ਫਿਰ ਵੀ ਇਹ ਟਿਕੇ ਨੇ। ਕੀ ਰਾਜ ਹੈ ਇਸ ਦੇ ਪਿੱਛੇ? ਹਾਂਜੀ, ਉਹੀ ਸੀ ਜਿਹੜੀ ਆਪਾਂ ਪਿਛਲੇ ਸਵਾਲ ਦੇ ਉਹਦੇ ਚ ਕਰ ਰਹੇ ਹੈਗੇ ਆ, ਵੀ ਜਿਹੜੀ ਉਹਨਾਂ ਨੇ ਇੱਕ ਸਿਧਾਂਤਕ ਅਪਰੋਚ ਆ ਜਿਹੜੀ ਵੱਖਰੀ ਬਣਾਈ ਹੈ। 2003 ਵਿੱਚ ਜਦੋਂ ਸਦਾਮ ਹੁਸੈਨ ਦੀ ਫੌਜ 11 ਦਿਨਾਂ ਵਿੱਚ ਹੀ ਸਾਰੀ ਤਬਾਹ ਹੋ ਗਈ, ਔਰ 11 ਦਿਨਾਂ ਤੋਂ ਬਾਅਦ ਜਿਹੜਾ ਹੈਗਾ ਅਮਰੀਕਾ ਨੇ ਉੱਥੇ ਜਿੱਤ ਦੇ ਝੰਡੇ ਗੱਡੇ, ਤਾਂ ਦੱਸਿਆ ਜਾਂਦਾ ਵੀ ਈਰਾਨ ਦੀ ਜਿਹੜੀ ਪੋਲੀਟੀਕਲ ਅਲੀਟ ਸੀਗਾ ਤੇ ਫੌਜੀ ਅਲੀਟ ਸੀ, ਉਹਨੇ ਬਹੁਤ ਵੱਡਾ ਮੰਥਨ ਕਰਿਆ, ਉਹਨਾਂ ਦੀਆਂ ਬਹੁਤ ਮੀਟਿੰਗਸ ਤੇ ਬੈਠਕਾਂ ਹੋਈਆਂ। ਲੰਬੀਆਂ ਬੈਠਕਾਂ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਉਹਦਾ ਐਨਾਲਿਸਿਸ ਕਰਿਆ ਗਿਆ ਵੀ ਇਰਾਕ ਦੀ ਫੌਜ ਇਸ ਤਰ੍ਹਾਂ 11 ਦਿਨਾਂ ਵਿੱਚ ਕਿਸ ਤਰ੍ਹਾਂ ਤਬਾਹ ਹੋ ਗਈ। ਉਹਨਾਂ ਨੇ ਇਹ ਸਿੱਟਾ ਕੱਢਿਆ ਵੀ ਇਰਾਕ ਦੀ ਫੌਜ ਪੂਰੀ ਤਰ੍ਹਾਂ ਸੈਂਟਰਲਾਈਜ਼ਡ ਸੀ, ਇੱਕ ਕਮਾਂਡ ਤੋਂ ਹੁਕਮ ਆਉਂਦਾ ਸੀ, ਉਸ ਕਮਾਂਡ ਤੇ ਹੁਕਮ ਤੋਂ ਬਿਨਾਂ ਜਿਹੜੀ ਹੈਗੀ ਆ ਫੌਜ ਅੱਗੇ ਕਾਰਵਾਈ ਨਹੀਂ ਸੀ ਕਰਦੀ। ਸੋ ਉਹਨਾਂ ਨੇ ਈਰਾਨ ਦੇ ਫੌਜੀ, ਪੋਲੀਟੀਕਲ ਤੇ ਧਾਰਮਿਕ ਆਗੂ ਇਸ ਸਿੱਟੇ ਤੇ ਪਹੁੰਚੇ ਵੀ ਟੂ ਮਚ ਸੈਂਟਰਲਾਈਜੇਸ਼ਨ ਆ ਜਿਹੜੀ ਫੌਜ ਦੀ, ਉਹਨੇ ਇਰਾਕ ਨੂੰ ਜਿਹੜਾ ਹੈਗਾ ਤਬਾਹ ਕਰ ਦਿੱਤਾ। ਸੋ ਕਹਿੰਦੇ ਵੀ 2003 ਤੋਂ ਬਾਅਦ ਹੀ ਈਰਾਨ ਨੇ ਆਪਣੇ ਫੈਸਲੇ ਲੈਣ ਦੀ ਜਿਹੜੀ ਦੇਸ਼ ਦੀ ਸੁਰੱਖਿਆ ਲਈ ਫੈਸਲੇ ਲੈਣ ਦੀ ਜਿਹੜੀ ਟ੍ਰੈਡੀਸ਼ਨ ਆ, ਉਹਦਾ ਡੀਸੈਂਟਰਲਾਈਜੇਸ਼ਨ ਕਰਿਆ ਹੈਗਾ। ਸੋ ਈਰਾਨ ਦੇ 31 ਸੂਬੇ ਆ, 31 ਸੂਬਿਆਂ ਵਿੱਚ ਮਿਲਟਰੀ ਦੀਆਂ ਬਹੁਤ ਵੱਡੀਆਂ ਛਾਉਣੀਆਂ ਨੇ। ਉਹ ਮਿਲਟਰੀਆਂ ਡੀਸੈਂਟਰਲਾਈਜ਼ਡ ਆ, 31 ਦੇ 31 ਸੂਬੇ ਡੀਸੈਂਟਰਲਾਈਜ਼ਡ ਆ। ਉਹਨਾਂ ਨੂੰ ਤਹਿਰਾਨ ਤੋਂ ਕਿਸੇ ਵੀ ਹੁਕਮ ਦੀ ਲੋੜ ਨਹੀਂ ਹੈਗੀ। ਜੇ ਮੁਲਕ ਤੇ ਕੋਈ ਹਮਲਾ ਹੁੰਦਾ, ਉੱਥੋਂ ਦੇ ਮੇਨ ਕਮਾਂਡਰ ਨੇ ਆਪਣੇ ਢੰਗ ਨਾਲ, ਆਪਣੀ ਜਿੰਨੀ ਕੁ ਉਹਨੂੰ ਸੋਝੀ ਆ, ਸਮਝ ਆ, ਜਿੰਨੇ ਕੋਲ ਉਹਦੇ ਕੋਲ ਐਸੈਟਸ ਆ, ਉਹਨਾਂ ਸਾਰਿਆਂ ਦੀ ਆਪਣੀ ਆਪਣੀ ਇੰਟੈਲੀਜੈਂਸ ਆ। ਸੋ 31 ਦੇ 31 ਸੂਬਿਆਂ ਦੀ ਆਪਣੀ ਆਪਣੀ ਇੰਟੈਲੀਜੈਂਸ ਆ। ਉਹ ਸ਼ੇਅਰ ਕਰਦੇ ਆ ਨਹੀਂ ਕਰਦੇ, ਉਹ ਵੱਖਰੀ ਗੱਲ ਹੈਗੀ ਹੈ, ਕਿਉਂਕਿ ਸ਼ੇਅਰ ਕਰਦੇ ਹੋਣਗੇ, ਪਰ ਉਹਨਾਂ ਦਾ ਵੀ ਜਦੋਂ ਕ੍ਰਾਈਸਿਸ ਆ ਜਾਏ, ਤੁਸੀਂ ਸੈਂਟਰ ਤੋਂ ਜਾਂ ਕਿਸੇ ਹੋਰ ਤੋਂ ਹੁਕਮ ਨਹੀਂ ਲੈਣਾ, ਉੱਥੋਂ ਦੇ ਕਮਾਂਡਰ ਨੇ ਆਪਣਾ ਹੁਕਮ ਚਲਾ ਕੇ ਤੇ ਕਾਰਵਾਈ ਸ਼ੁਰੂ ਕਰ ਦੇਣੀ ਹੈ। ਸੋ ਡੀਸੈਂਟਰਲਾਈਜੇਸ਼ਨ ਆਫ ਮਿਲਟਰੀ ਐਲੀਟ ਆ ਜਿਹੜਾ, ਉਸ ਕਰਕੇ ਜਿਹੜੇ ਹੈਗੇ ਮਾਹਰ ਇਹ ਕਹਿ ਰਹੇ ਹੈਗੇ ਵੀ ਈਰਾਨ ਆ ਜਿਹੜਾ ਉਹ ਸਰਵਾਈਵ ਕਰ ਗਿਆ ਹੋਇਆ। ਸੋ ਹੁਣ ਇੱਕ ਜਗ੍ਹਾ ਤੋਂ ਜਿਹੜਾ ਹੈਗਾ ਹੁਕਮ ਨਹੀਂ ਆਉਣਾ। ਜਦੋਂ ਇੱਕ ਜਗ੍ਹਾ ਤੋਂ ਹੁਕਮ ਨਹੀਂ ਆ ਰਿਹਾ, ਤੁਸੀਂ ਦੇਖੋ ਇੱਕ ਰਾਹੁਲ ਗਾਂਧੀ ਨੇ ਪਿਛਲੇ ਦਿਨੀ ਪਾਰਲੀਮੈਂਟ ਵਿੱਚ ਇੱਕ ਕਿਤਾਬ ਦਾ ਜ਼ਿਕਰ ਕਰਿਆ, ਜਸਟਿਸ ਨਰਵਾਣੇ ਦੀ ਕਿਤਾਬ ਆ, ਸੌਰੀ ਜਰਨਲ ਨਰਵਾਣੇ ਦੀ ਕਿਤਾਬ ਜੀ। ਉਹ ਜ਼ਿਕਰ ਕਰ ਰਿਹਾ ਵੀ ਜਦੋਂ ਚਾਈਨਾ ਦੀ ਫੌਜ ਆ ਭਾਰਤ ਵਾਲੇ ਪਾਸੇ ਐਂਟਰ ਹੋ ਰਹੀ ਆ, ਲਗਾਤਾਰ ਉਹਨਾਂ ਦੀਆਂ ਜਿਹੜੀਆਂ ਫੌਜੀ ਪਲਟਣਾ ਐਂਟਰ ਹੋ ਰਹੀਆਂ, ਤੇ ਜਰਨਲ ਨਰਵਾਣੇ ਤੇ ਉਹਨਾਂ ਦੀ ਟੀਮ ਆ ਕਦੇ ਰੱਖਿਆ ਮੰਤਰੀ ਨੂੰ ਪੁੱਛਦੀ ਆ, ਕਦੇ ਫੌਜ ਦੇ ਮੁਖੀ ਨੂੰ ਪੁੱਛਦੀ ਆ, ਕਦੇ ਹੋਰ ਥਾਵਾਂ ਤੇ ਪੁੱਛਦੀ ਆ। ਉਹ ਕਹਿੰਦਾ ਵੀ ਉਹਨਾਂ ਨੂੰ ਕੋਈ ਵੀ ਸਪਸ਼ਟ ਜਵਾਬ ਨਹੀਂ ਮਿਲ ਰਿਹਾ ਭਾਰਤ ਦੇ ਰੱਖਿਆ ਮੰਤਰੀ ਵੱਲੋਂ ਜਾਂ ਭਾਰਤੀ ਫੌਜ ਦੇ ਮੁਖੀ ਵੱਲੋਂ ਵੀ ਤੁਸੀਂ ਕੀ ਕਰਨਾ। ਉਹ ਕਹੀ ਜਾ ਰਿਹਾ ਵੀ ਐਂਟਰ ਹੋ ਗਏ, ਅੱਗੇ ਆ ਗਏ, 50 ਕਿਲੋਮੀਟਰ ਅੱਗੇ ਆ ਗਏ, ਅਸੀਂ ਹਮਲਾ ਕਰੀਏ ਜਾਂ ਨਾ ਕਰੀਏ। ਉਹਨਾਂ ਨੂੰ ਕੋਈ ਵੀ ਜਿੱਦਾਂ ਹੈਗਾ ਕੋਈ ਵੀ ਸੰਦੇਸ਼ ਨਹੀਂ ਮਿਲਿਆ, ਤੇ ਉੱਥੇ ਵੀ ਉਹਨਾਂ ਨੇ ਜਿਹੜਾ ਹੈਗਾ ਚਾਈਨੀਜ਼ ਮਿਲਟਰੀ ਨੇ ਕਬਜ਼ਾ ਕਰ ਲਿਆ। ਪਰ ਈਰਾਨ ਨੇ ਜਿਹੜਾ ਹੈਗਾ ਇਹ ਸਬਕ ਜਿਹੜਾ 2003 ਦੀ ਜੰਗ ਤੋਂ ਬਾਅਦ ਸਿੱਖਿਆ, ਉਹਨਾਂ ਨੇ ਡੀਸੈਂਟਰਲਾਈਜ਼ ਕਰਤਾ ਵੀ ਹਰੇਕ ਸਟੇਟ ਦਾ ਫੌਜੀ ਮੁਖੀ ਆ ਜਿਹੜਾ ਉਹ ਆਪਣੇ ਤੌਰ ਤੇ ਫੈਸਲਾ ਲਵੇਗਾ। ਉਹਨਾਂ ਦੀਆਂ ਆਪਣੀਆਂ 31 ਦੀਆਂ 31 ਇੰਟੈਲੀਜੈਂਸ ਏਜੰਸੀਆਂ ਨੇ, ਉਹ ਬਾਕੀ ਸੈਂਟਰ ਤੋਂ ਵੀ ਇੱਕ ਦੂਜੇ ਨਾਲ ਕੋਲੈਬੋਰੇਟ ਕਰਦੀਆਂ ਨੇ, ਪਰ ਉਹ ਫੈਸਲੇ ਲੈਣ ਦੇ ਮਾਮਲੇ ਵਿੱਚ ਜਿਹੜਾ ਸਟੇਟ ਦਾ ਕਮਾਂਡਰ ਹੈਗਾ ਉਹ ਜਿਹੜਾ ਹੈਗਾ ਫੈਸਲਾ ਕਰਦਾ। ਇਸ ਕਰਕੇ ਜਿਹੜਾ ਹੈਗਾ ਟੁਕੜਿਆਂ ਵਿੱਚ ਵੰਡੀ ਹੋਈ ਫੌਜ ਆ ਜਿਹੜੀ
ਉਹ ਉਹਨਾਂ ਲਈ ਇੱਕ ਪਾਏਦਾਰ ਜਿਹੜੀ ਲੜਾਈ ਦੀ ਰੈਜ਼ਿਸਟੈਂਸ ਦਾ ਵਾਜਬ ਕਾਰਨ ਬਣੀ ਹੈ। ਸੋ ਬੇਸਿਕਲੀ ਆਟੋਨਮੀ ਜਿਹੜੀ ਆ ਉਹਨਾਂ ਨੂੰ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀ ਉਹ ਮਿਲੀ ਹੋਈ ਸੀ ਵੀ ਆਪੇ ਜਿਹੜਾ ਉਹ ਤੁਸੀਂ ਦੇਖਣਾ ਆ, ਆਪੇ ਜਿਹੜਾ ਉਹ ਕਰਨਾ ਆ, ਤਾਂ ਹੀ ਜਿਹੜਾ ਉਹ ਬਰਕਰਾਰ ਆ। ਅਕਸਰ ਆਪਾਂ ਜਦੋਂ ਇਹ ਦੇਖਦੇ ਹਾਂ, ਈਵਨ ਦੋ ਵੀ ਚਲੋ ਉਹਨਾਂ ਨੂੰ ਆਪੋ ਆਪਣੇ ਪੱਧਰ ਦੇ ਉੱਤੇ ਦਿੱਤਾ ਸੀਗਾ ਵੀ ਤੁਸੀਂ ਕਰ ਸਕਦੇ ਇੱਦਾਂ ਆ, ਜਦੋਂ ਦੇਖਦੇ ਆ ਵੀ ਮੇਨ ਲੀਡਰਸ਼ਿਪ ਜਿਹੜੀ ਉਹ ਉੱਡ ਗਈ ਆ, ਗਵਾ ਦਿੱਤੀ ਗਈ ਆ, ਹੌਸਲੇ ਬਹੁਤ ਹੀ ਜਿਹੜੀ ਪਸਤ ਵੀ ਹੋ ਜਾਂਦੇ ਆ। ਨਾ ਪਸਤ ਹੋਣ ਦੇ ਪਿੱਛੇ ਕੀ ਕਾਰਨ ਆ? ਜਿੱਦਾਂ ਕਈ ਵਾਰੀ ਆਪਾਂ ਵੈਨੇਜ਼ੁਏਲਾ 'ਚ ਦੇਖਿਆ, ਜਿੱਦਾਂ ਵੀ ਉਹਨਾਂ ਦਾ ਪ੍ਰੈਜ਼ੀਡੈਂਟ ਚੱਕ ਲਿਆਂਦਾ ਤੇ ਜਿਹੜੇ ਉਹਨਾਂ ਹੀ ਸਰਕਾਰ ਦੇ ਵਿੱਚ ਦੂਜੇ ਸੀਗੇ, ਉਹਨਾਂ ਨੇ ਅਮਰੀਕਾ ਦੇ ਨਾਲ ਸਮਝੌਤਾ ਕਰ ਲਿਆ, ਉਹਨਾਂ ਦੇ ਨਾਲ ਮਿਲ ਕੇ ਜਿਹੜਾ ਚੱਲ ਰਹੇ ਆ। ਈਰਾਨ ਦੇ ਨਾਲ ਇਦਾਂ ਕਿਉਂ ਨਹੀਂ ਹੋ ਪਾ ਰਿਹਾ, ਜੋ ਇਹ ਸੋਚ ਰਹੇ ਸੀਗੇ ਰਜੀਮ ਨੂੰ ਚੇਂਜ ਕਰਨ ਬਾਰੇ ਜਾਂ ਵੀ ਆਪਣਾ ਕੰਟਰੋਲ ਵਾਲਾ ਬੰਦਾ ਜਿਹੜਾ ਉਹ ਰੱਖ ਲਾਂਗੇ, ਉਹ ਕਿਉਂ ਨਹੀਂ ਹੋ ਪਾਇਆ? ਦੇਖੋ, ਆਪਾਂ ਇਹ ਨਹੀਂ ਕਹਿ ਸਕਦੇ ਵੀ ਹੌਸਲੇ ਪਸਤ ਨਹੀਂ ਹੋਏ ਹੋਣਗੇ, ਕਿਉਂਕਿ ਜਦੋਂ ਵੱਡੇ ਜਰਨੈਲ ਮਾਰੇ ਜਾਂਦੇ ਹੈਗੇ ਹੌਸਲੇ ਤਾਂ ਪਸਤ ਹੁੰਦੇ। ਆਪਾਂ ਆਪਣੀ ਲਹਿਰ 'ਚ ਵੀ ਦੇਖਿਆ ਹੈ ਵੀ ਜਦੋਂ ਵੱਡੇ ਜਰਨੈਲਾਂ ਦੀ ਸ਼ਹਾਦਤ ਹੋਈ ਆ, ਕੌਮ ਦੇ ਵੀ ਤੇ ਲਹਿਰ ਦੀ ਲੀਡਰਸ਼ਿਪ ਦੇ ਵੀ ਹੌਸਲੇ ਤਾਂ ਪਸਤ ਹੁੰਦੇ ਆ, ਪਰ ਜਦੋਂ ਗਾਲ ਆ ਪਾਈ ਹੁੰਦੀ ਆ, ਫਿਰ ਜਿਹੜੀ ਸੈਕੰਡ ਲੀਡਰਸ਼ਿਪ ਹੁੰਦੀ ਆ ਉਹ ਆਪ ਦੀ ਜ਼ਿੰਮੇਵਾਰੀ ਸਮਝ ਕੇ ਜਿਹੜੀ ਹੈਗੀ ਲਹਿਰ ਨੂੰ ਤੇ ਜਿਹੜੀ ਜੰਗ ਨੂੰ ਚਲਾ ਰਹੀ ਹੈਗੀ। ਹੁਣ ਅਲੀ ਜ਼ਰਾਨੀ ਦੀ ਮੌਤ ਆ ਪਿਛਲੇ ਦਿਨੀ ਜਿਹੜੀ ਹੋਈ ਹੈਗੀ ਆ, ਉਹਨਾਂ ਦਾ ਇੰਟੈਲੀਜੈਂਸ ਚੀਫ ਸੀਗਾ, ਤੇ ਹੋਰ ਬਹੁਤ ਸਾਰੀ ਲੀਡਰਸ਼ਿਪ ਆ, ਉਹਦੇ ਮਾਰੇ ਜਾਣ ਨਾਲ ਦਬਾਅ ਵਿੱਚ ਤਾਂ ਹੈਗੇ ਆ, ਪਰ ਹੁਣ ਕਿਉਂਕਿ ਜਿੰਨੀ ਕੁ ਲੀਡਰਸ਼ਿਪ ਬਚੀ ਹੈਗੀ ਆ ਉਹ ਸਰਵਾਈਵ ਕਰ ਰਹੀ ਹੈਗੀ ਆ, ਉਹ ਜਿਸ ਢੰਗ ਨਾਲ ਜਿਹੜੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਆ ਉਸ ਦੇ ਅਧੀਨ ਹੀ ਉਹ ਆਪਣੇ ਤੌਰ ਤੇ ਕਾਰਵਾਈ ਕਰ ਰਹੀ ਹੈ। ਹੁਣ ਆਪਾਂ ਨੂੰ ਇੰਨਾ ਅੰਦਰੂਨੀ ਨਹੀਂ ਪਤਾ ਵੀ ਉਹ ਕਿੰਨਾ ਕੁ ਟੁੱਟ ਚੁੱਕੇ ਆ, ਕਿੰਨਾ ਕੁ ਕਮਜ਼ੋਰ ਪੈ ਚੁੱਕੇ ਆ ਨਾ। ਸੋ ਇਹ ਵੀ ਹੋ ਸਕਦਾ ਹੈਗਾ ਵੀ ਉਹ ਆਪਣੀ ਬਹਾਦਰੀ ਦਾ ਜਿਹੜਾ ਹੈਗਾ ਮੁਜ਼ਾਹਰਾ ਕਰ ਰਹੇ ਹੁਣ, ਅੰਦਰੋਂ ਕਾਫੀ ਜ਼ਿਆਦਾ ਜਿਹੜੀ ਹੈਗੀ ਟੁੱਟ ਭੱਜ ਹੋ ਗਈ ਹੋਵੇ, ਪਰ ਕਿਉਂਕਿ ਸਪੋਰਟ ਹੈਗੀ ਆ ਚੀਨ ਤੇ ਰੂਸ ਆ ਜਿਹੜੀ ਤੇ ਹੋਰ ਜਿਹੜੇ ਮੁਲਕ ਨੇ, ਉਹ ਸਪੋਰਟ ਬੇਸ ਆ ਜਿਹੜਾ ਉਹ ਲੈ ਕੇ ਆ ਰਹੇ ਨੇ, ਇਸ ਕਰਕੇ ਹੁਣ ਉਹ ਬਿਹਾਈਂਡ ਦੀ ਸੀਨ ਜਿਹੜੇ ਐਕਟਰ ਖੇਡ ਰਹੇ ਹੈਗੇ ਆ, ਉਹ ਕਿੰਨੀ ਕੁ ਸਪੋਰਟ ਜਾਂ ਕਿੰਨੀ ਕੁ ਇੰਟੈਲੀਜੈਂਸ ਗੈਦਰਿੰਗ ਤੇ ਹੋਰ ਕੁਝ ਕਰ ਰਹੇ ਹੈਗੇ, ਉਹਦੇ ਨਾਲ ਹਾਲੇ ਸਰਵਾਈਵ ਕਰ ਰਹੇ ਆ। ਹੁਣ ਹਾਲੇ ਇਹ ਨਹੀਂ ਪਤਾ ਵੀ ਅੱਗੇ ਕਿੰਨਾ ਲੰਬਾ ਸਮਾਂ ਸਰਵਾਈਵ ਕਰਨਗੇ, ਕਿਉਂਕਿ ਐਡੀ ਵੱਡੀ ਲੀਡਰਸ਼ਿਪ ਦੇ ਮਾਰੇ ਜਾਣ ਤੋਂ ਬਾਅਦ ਸੋ ਡੀਸੈਂਟਰਲ ਆਇਆ ਸੈਕੰਡ ਜਾਂ ਥਰਡ ਲਾਈਨ ਦੀ ਲੀਡਰਸ਼ਿਪ ਵਿੱਚ ਉਹ ਕੈਪੇਬਿਲਿਟੀ ਹੈ, ਇਹ ਡਿਪੈਂਡ ਕਰਦਾ ਇਸ ਸੈਕੰਡ ਜਾਂ ਥਰਡ ਲਾਈਨ ਦੀ ਲੀਡਰਸ਼ਿਪ ਜਾਂ ਫੋਰਥ ਲਾਈਨ ਦੀ ਲੀਡਰਸ਼ਿਪ ਵਿੱਚ ਉਹ ਕੈਪੇਬਿਲਿਟੀ ਹੈ ਵੀ ਜੰਗ ਨੂੰ ਉਹਨਾਂ ਮੁਹਾਨਿਆਂ ਤੱਕ। ਹੁਣ ਜੇ ਉਹਨਾਂ ਦੇ ਰਿਪਬਲਿਕਨ ਗਾਰਡਸ ਵਿੱਚ ਇਹ ਹੈਗੀ ਆ ਬਾਈਫੋਰਕੇਸ਼ਨ ਵੀ ਇੰਨੀ ਸੈਂਟਰਲਾਈਜੇਸ਼ਨ ਹੈਗੀ ਆ ਵੀ 10 ਲੇਅਰਾਂ ਤੱਕ ਉਹ ਲੀਡਰਸ਼ਿਪ ਦੇ ਸਕਦੇ ਆ, ਤਾਂ ਹੋ ਸਕਦਾ ਸਰਵਾਈਵ ਕਰ ਜਾਣ। ਨਹੀਂ ਜਿਹੜਾ ਹੈਗਾ ਵੀ ਇੰਨੀ ਵੱਡੀ ਸੱਟ ਤੋਂ ਬਾਅਦ ਜਿਹੜੀ ਹੈਗੀ ਸੱਤਾ ਤਬਦੀਲੀ ਸੰਭਵ ਹੋ ਸਕਦੀ ਹੈ, ਪਰ ਜੇ ਨਹੀਂ ਹੋ ਰਹੀ ਤਾਂ ਹਾਲੇ ਜਿਹੜੀ ਹੈਗੀ ਆ ਵੀ ਰੈਜ਼ਿਸਟੈਂਸ ਦੀ ਪਾਵਰ ਕਿਤੇ ਨਾ ਕਿਤੇ ਹੈਗੀ ਆ। ਬਿਹਾਈਂਡ ਦੀ ਸੀਨ ਕੱਲਾ ਰੂਸ ਤੇ ਚੀਨ ਹੀ ਹੈਗਾ ਜਾਂ ਹੋਰ ਵੀ ਮੁਲਕ ਆ ਜਿਹੜੇ, ਕਿਉਂਕਿ ਹੋਰ ਮੁਲਕਾਂ ਦੀ ਜਿਹੜੇ ਹੈਗੇ ਵੀ ਸਟੇਟ ਐਂਡ ਨਾਨ ਸਟੇਟ ਐਕਟਰਸ ਆ ਜਿਹੜੇ, ਉਹ ਕਿੰਨਾ ਕੁ ਲੜ ਰਹੇ ਨੇ, ਕਿੰਨਾ ਕੁ ਹਮਾਇਤ ਵਿੱਚ ਨੇ। ਕਿਉਂਕਿ ਜਦੋਂ ਤੁਸੀਂ ਦੇਖੋ ਵੀ ਹਾਲੇ ਤੱਕ ਇਹਨਾਂ ਨੇ ਹੁਣ ਯਤਨ ਕਰਿਆ ਸੀ, ਇਹ ਆ ਰਿਹਾ ਵੀ ਜਿਹੜੀ ਫੌਜ ਈਵਨ ਇਜ਼ਰਾਈਲ ਦਾ ਵੀ ਪੋਲੀਟੀਕਲ ਸਟੇਟਮੈਂਟ ਇਹ ਆ ਰਹੀ ਹੈ ਵੀ ਮੈਦਾਨ ਵਿੱਚ ਫੌਜੀ ਉਤਾਰੇ ਤੋਂ ਬਿਨਾਂ ਜਿਹੜਾ ਰਜੀਮ ਚੇਂਜ ਨਹੀਂ ਹੋਣੀ। ਸੋ ਮੈਦਾਨ ਵਿੱਚ ਉਹਨਾਂ ਨੇ ਜਿਹੜਾ ਕੁਰਦ ਬਾਗੀਆਂ ਨੂੰ ਕਾਫੀ ਹਮਾਇਤ ਤੇ ਕਾਫੀ ਅਸਲਾ ਦੇ ਕੇ ਭੇਜਿਆ ਹੈਗਾ, ਪਰ ਕੁਰਦ ਬਾਗੀ ਕਿੰਨਾ ਕੁ ਸਰਵਾਈਵ ਕਰਦੇ ਹੈਗੇ ਆ, ਉਹਨਾਂ ਦੀ ਗਿਣਤੀ ਕਿੰਨੀ ਹੈਗੀ ਆ ਹਨਾ। ਸੋ ਕਿੰਨੇ ਕੁ ਉਹਨਾਂ ਵਿੱਚ ਜਿਹੜੇ ਹੈਗੇ ਲੜਨ ਜਾਣਗੇ, ਕਿਉਂਕਿ 40 ਲੱਖ ਦੇ ਕਰੀਬ ਤਾਂ ਪਿਛਲੇ ਇੱਕ ਦਹਾਕੇ ਵਿੱਚ ਕਹਿੰਦੇ ਵੀ ਮਾਰੇ ਗਏ ਹੈਗੇ ਆ ਉਹਨਾਂ ਦਾ ਜਿਹੜਾ ਫੋਰਸ ਹੈਗਾ, ਖਾਸ ਕਰਕੇ ਤੁਰਕੀ ਵੱਲੋਂ ਤੇ ਇਰਾਕ ਵੱਲੋਂ ਜਿਹੜੇ ਹਮਲੇ ਹੋਏ ਹੈਗੇ ਆ। ਸੋ ਕਿਉਂਕਿ ਉਹ ਹੁਣ ਬਹੁਤ ਸਾਰੇ ਮੋਰਚਿਆਂ ਤੇ ਆ। ਸੀਰੀਆ ਦੀ ਵਾਰ ਦੇ 20,000 ਜਿਹੜੇ ਕੈਦੀ ਹੈਗੇ ਅਮਰੀਕਾ ਦੇ, ਉਹਨਾਂ ਨੂੰ ਸਾਂਭਿਆ ਹੋਇਆ ਉਹਨਾਂ ਨੇ, ਉਹਨਾਂ ਦਾ ਹਰ ਰੋਜ਼ ਦਾ ਰੋਟੀ ਪਾਣੀ, ਉਹਨਾਂ ਦੀ ਦੇਖ ਰੇਖ ਉਹਨਾਂ ਦੇ ਕੈਂਪਾਂ ਵਿੱਚ। ਤੇ ਫਿਰ ਕੀ ਇੰਨੇ ਜਿੰਨਾ ਵੱਡਾ ਈਰਾਨ ਹੈ, ਜਾਂ ਤਾਂ ਹੋਗਾ ਵੀ ਕੁਛ ਸਟੇਟਾਂ ਤੇ ਉਹ ਜਿਹੜੇ ਇਰਾਕ ਵਾਲੇ ਪਾਸੇ ਆ ਉਹ ਸਟੇਟਾਂ ਤੇ ਉਹ ਕਬਜ਼ਾ ਕਰ ਲੈਣ, ਤੇ ਜੇ ਕਬਜ਼ਾ ਸਥਾਈ ਰਹਿੰਦਾ ਉਹਦੇ ਚ ਹੁਣ ਈਰਾਨ ਕਿੰਨਾ ਰਜਿਸਟ ਕਰੂਗਾ, ਉਹਦੀਆਂ ਗਰਾਊਂਡ ਫੋਰਸਿਸ ਕਿੰਨੀਆਂ ਰਜਿਸਟ ਕਰੂਗੀਆਂ, ਉਹ ਕਬਜ਼ਾ ਹੋਣ ਵੀ ਦਿੰਦੇ ਆ ਨਹੀਂ ਹੋਣ ਦਿੰਦੇ, ਜਾਂ ਇਹ ਹੋਊਗਾ ਵੀ ਕੁਛ ਰਾਜਾਂ ਤੇ ਕਬਜ਼ਾ ਕਰਕੇ ਜਾਂ ਕਰਵਾ ਕੇ ਉਹਨੂੰ ਵੱਖਰਾ ਮੁਲਕ ਆ ਜਿਹੜਾ ਐਲਾਨ ਦਿੱਤਾ ਜਾਵੇ ਕੁਰਦਾਂ ਦਾ। ਸੋ ਇਹ ਬਹੁਤ ਕੁਛ ਆ ਜਿਹੜਾ ਅੰਡਰ ਪਲੇ ਹੈਗਾ। ਸੋ ਇਜ਼ਰਾਈਲ ਇਹ ਮੰਨ ਰਿਹਾ ਹੈਗਾ ਵੀ ਗਰਾਊਂਡ ਤੇ ਫੌਜੀ ਉਤਾਰੇ ਤੋਂ ਬਿਨਾਂ ਜਿਹੜਾ ਹੈਗਾ ਉਹ ਸੱਤਾ ਦੀ ਤਬਦੀਲੀ ਆ ਜਿਹੜਾ ਕਬਜ਼ਾ ਨਹੀਂ ਹੋਣਾ। ਹੁਣ ਗਰਾਊਂਡ ਤੇ ਦੋਵੇਂ ਮੁਲਕ ਆਪਣੀਆਂ ਫੌਜਾਂ ਨਹੀਂ ਉਤਾਰਨਗੇ, ਕੋਈ ਥਰਡ ਕੰਟਰੀ ਜਾਂ ਥਰਡ ਜਿਹੜਾ ਪਲੇਅਰ ਹੈਗਾ, ਜਿੱਦਾਂ ਕੁਰਦ ਬਾਗੀ ਥਰਡ ਪਲੇਅਰ ਹੈਗੇ ਆ, ਉਹ ਕੁਰਦ ਬਾਗੀਆਂ ਕੋਲ ਕਿੰਨੀ ਟ੍ਰੇਨਿੰਗ ਹੈਗੀ ਆ, ਕਿੰਨਾ ਜਜ਼ਬਾ, ਉਹ ਸਿਧਾਂਤਕ ਤੌਰ ਤੇ ਕਿੰਨੇ
ਕਿੰਨੇ ਮਜ਼ਬੂਤ ਨੇ ਆਪਣਾ ਮੁਲਕ ਬਣਾਉਣ ਲਈ, ਉਹਨਾਂ ਦੀ ਹਮਾਇਤ, ਇਹ ਬਹੁਤ ਸਾਰੇ ਫੈਕਟਰ ਆ ਜਿਹੜੇ ਜੰਗ ਵਿੱਚ ਕਾਇਮ ਹੁੰਦੇ ਆ। ਜੰਗ ਕੱਲੀ ਹਵਾਈ ਹਮਲਿਆਂ ਦੀ ਨਹੀਂ ਹੁੰਦੀ, ਜੰਗ ਵਿੱਚ ਮਾਨਸਿਕ ਫੈਕਟਰ ਤੇ ਅੰਦਰੂਨੀ ਜਿਹੜੀ ਤਾਕਤ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਬਿਲਕੁਲ ਹੁਣ ਕੁਰਦ ਬਾਗੀ ਉਸ ਕਿੰਨੀ ਕੁ ਅੰਦਰੂਨੀ ਤਾਕਤ ਨਾਲ ਲੈਸ ਹੈਗੇ ਆ, ਇਹ ਡਿਪੈਂਡ ਕਰੂਗਾ ਵੀ ਜੇ ਉਹ ਗਰਾਊਂਡ ਤੇ ਕੁਰਦ ਬਾਗੀਆਂ ਨੂੰ ਉਤਾਰਦੇ ਹੈਗੇ ਆ ਤਾਂ ਉਹ ਕਿੰਨੇ ਸਕਸੈਸਫੁਲੀ ਆਇਆ, ਉਹ ਪੂਰੀ ਤਰ੍ਹਾਂ ਐਲੀਮੀਨੇਟ ਹੋ ਜਾਣਗੇ ਤੇ ਉਹਨਾਂ ਦਾ ਖੁਰਾ ਖੋਜ ਮਿਟ ਜਾਏਗਾ, ਜਾਂ ਫਿਰ ਉਹ ਆਪਣਾ ਮੁਲਕ ਹਾਸਲ ਕਰ ਲੈਣਗੇ। ਅਵਤਾਰ ਸਿੰਘ ਜੀ, ਇਹ ਵੀ ਰਿਪੋਰਟਿੰਗ ਆ ਰਹੀ ਸੀ ਵੀ ਕੁਰਦਾਂ ਨੇ CIA ਜਦੋਂ ਸ਼ੁਰੂਆਤ ਦੇ ਵਿੱਚ ਹੋਇਆ ਸੀ ਵੀ CIA ਤੇ ਉਹ ਸਾਰੇ ਜਾਣੇ ਉਹਨਾਂ ਨੂੰ ਇੱਧਰ ਨੂੰ ਤੋੜਨਾ ਚਾਹੁੰਦੇ, ਪਰ ਉਹਨਾਂ ਨੇ ਨਾ ਕਰ ਦਿੱਤੀ। ਉਹ ਕਹਿੰਦੇ ਵੀ ਤੁਸੀਂ ਵਰਤ ਕੇ ਸਾਨੂੰ ਸੁੱਟਿਆ ਬਹੁਤ ਵਾਰੀ ਆ। ਸੋ ਇਹ ਜਿੱਦਾਂ ਕਿਹਾ ਵੀ ਆਲਰੇਡੀ ਰਿਸੋਰਸਿਸ ਵੀ ਉਹਨਾਂ ਦੇ ਥਿੰਨ ਆ ਤੇ ਉਹਨਾਂ ਨੇ ਜਾਣ ਤੋਂ ਵੀ ਨਾ ਕੀਤੀ ਆ। ਇਹ ਵੀ ਰਿਪੋਰਟਿੰਗ ਜਿਹੜੀ ਉਹ ਸਾਹਮਣੇ ਆਈ ਆ, ਕੀ ਇਹ ਗੱਲ ਠੀਕ ਲੱਗਦੀ ਹੈ? ਹਾਂਜੀ ਹਾਂਜੀ, ਸੋ ਉਹਨਾਂ ਦੇ ਕਮਾਂਡਰਸ ਦੀ ਮੈਂ ਕੁਝ ਗੱਲ ਜਿਹੜੀ ਹੈਗੀ ਆ ਕੁਝ ਸੁਣ ਰਿਹਾ ਸੀਗਾ ਵੀ ਉਹ ਉਹਨਾਂ ਵਿੱਚ ਰੋਸਾ ਤਾਂ ਹੈ ਵੀ ਸਾਡੇ ਨਾਲ ਕਾਫੀ ਦੇਰ ਤੋਂ ਜਿਹੜਾ ਹੈਗਾ ਅਸੀਂ ਤੁਹਾਡੇ ਨਾਲ ਵਰਤ ਰਹੇ ਹੈਗੇ ਆ, ਪਰ ਸਾਡਾ ਕੋਈ ਥਾਂ ਟਿਕਾਣਾ ਤੁਸੀਂ ਨਹੀਂ ਬਣਾਇਆ। ਹੁਣ ਵੀ ਉਹ ਕੁਝ ਆਟੋਨਮੀ ਦੀ, ਕੁਝ ਥਾਵਾਂ ਤੇ ਆਟੋਨਮੀ ਦੀ ਮੰਗ ਆ ਜਿਹੜੀ ਕਰ ਰਹੇ ਹੈਗੇ। ਸੋ ਜਿਹੜਾ ਉਹਨਾਂ ਦਾ ਬਾਰੇ ਹੈਗਾ, ਕਿਉਂਕਿ ਇੱਕ ਤਾਂ ਦੱਸਿਆ ਜਾਂਦਾ ਵੀ ਅਰਮੀਨੀਅਨ ਦੇ ਕਤਲੇਆਮ ਵਿੱਚ ਜਿਹੜਾ ਹੈਗਾ ਇਹਨਾਂ ਕੁਰਦਾਂ ਦਾ ਬਹੁਤ ਵੱਡਾ ਹਿੱਸਾ ਸੀ। ਦੂਸਰਾ ਤੁਰਕੀ ਆ, ਜਿਹੜਾ ਤੁਰਕੀ ਮੇਨ ਜਿਹੜੀ ਹੈਗੀ ਆ ਉਹ ਰੁਕਾਵਟ ਬਣਿਆ ਹੋਇਆ ਕੁਰਦਾਂ ਨੂੰ ਜਿਹੜਾ ਕੋਈ ਆਟੋਨਮਸ ਸਟੇਟਸ ਜਾਂ ਆਜ਼ਾਦ ਮੁਲਕ ਦੇਣ ਦੇ ਮਾਮਲੇ ਵਿੱਚ, ਕਿਉਂਕਿ ਹੁਣ ਤੁਰਕੀ ਨਾਲ ਇਸ ਜਿਓਪੋਲਿਟੀਕਲ ਮਾਹੌਲ ਵਿੱਚ ਵਿਗਾੜ ਕੇ ਅਮਰੀਕਾ ਤੇ ਜਿਹੜੀਆਂ ਵੈਸਟਰਨ ਪਾਵਰਸ ਹੈਗੀਆਂ ਉਹ ਇੱਕ ਹੋਰ ਜੰਗ ਦਾ ਮੋਰਚਾ, ਜਿਹੜਾ ਲੰਬੇ ਸਮੇਂ ਤੱਕ ਜੰਗ ਦਾ ਮੋਰਚਾ, ਜਿਸ ਤਰ੍ਹਾਂ ਈਰਾਨ ਨਾਲੋਂ ਵੀ ਵੱਧ ਮਜ਼ਬੂਤ ਜਿਹੜਾ ਜੰਗ ਦਾ ਮੋਰਚਾ ਉਹ ਤੁਰਕੀ ਆ ਜਿਹੜਾ ਉਹ ਬਣ ਸਕਦਾ ਹੈਗਾ। ਸੋ ਮੈਨੂੰ ਲੱਗਦੀ ਉਹ ਹਾਲ ਦੀ ਘੜੀ ਤੁਰਕੀ ਨੂੰ ਜਿਹੜਾ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਹੀ ਜਿਹੜਾ ਕੁਰਦਾਂ ਦਾ ਇਹ ਸਿਸਟਮ ਆ ਉਹ ਨਹੀਂ ਬਣ ਰਿਹਾ। ਪਰ ਉਹ ਕੁਰਦ ਬਾਗੀ ਵੀ ਇਹ ਹੁਣ ਇਹ ਕਹਿ ਰਹੇ ਆ ਵੀ ਅਸੀਂ ਹੁਣ ਤੁਹਾਡੀਆਂ ਬਹੁਤ ਜ਼ਿਆਦਾ ਜੰਗਾਂ ਨਹੀਂ ਲੜ ਸਕਦੇ ਜਦੋਂ ਤੱਕ ਅਸੀਂ ਆਪਣੀ ਆਜ਼ਾਦੀ ਜਾਂ ਆਪਣਾ ਆਜ਼ਾਦ ਮੁਲਕ ਆ ਜਿਹੜਾ ਨਹੀਂ ਸਿਰਜ ਲੈਂਦੇ। ਸੋ ਇਹ ਵੀ ਇੱਕ ਕਿਉਂਕਿ ਕੌਨਫਲਿਕਟ ਵਿੱਚ ਇਹੀ ਹੁੰਦਾ ਨਾ, ਜੰਗ ਦੇ ਜਿਹੜੇ ਪਸਾਰ ਵੱਧਦੇ ਹੈਗੇ ਆ ਵੀ ਤੁਸੀਂ ਇਹ ਅਸੈਸ ਨਹੀਂ ਕੀਤਾ ਹੁੰਦਾ, ਇਹ ਅਸੈਸਮੈਂਟ ਨਹੀਂ ਹੁੰਦੇ ਵੀ ਕੁਰਦ ਇਸ ਤਰ੍ਹਾਂ ਰਿਐਕਟ ਕਰਨਗੇ ਜਾਂ ਹੋਰ ਜਿਹੜੀਆਂ ਗਰਾਊਂਡ ਫੋਰਸਿਸ ਆ ਉਹ ਇਸ ਤਰ੍ਹਾਂ ਰਿਐਕਟ ਕਰਨਗੀਆਂ, ਤਾਂ ਹੀ ਜੰਗ ਲੰਬੀ ਹੋ ਜਾਂਦੀ ਆ। ਜਿਹੜੇ ਜੰਗ ਦੇ ਆਪਣੇ ਲੌਜਿਕ ਹੁੰਦੇ ਆ, ਜਿਹੜੇ ਜੰਗ ਨੂੰ ਤੁਹਾਡੀਆਂ ਆਪਣੀਆਂ ਪੋਜੀਸ਼ਨਾਂ ਤੋਂ ਧੂ ਕੇ ਲੈ ਜਾਂਦੇ ਹੈਗੇ, ਸੋ ਡਰੈਗ ਹੋ ਜਾਂਦੀ ਆ ਜੰਗ। ਹੁਣ ਜੰਗ ਜਿਹੜੀ ਇਰਾਨ ਵਾਲੀ ਆ ਉਹ ਡਰੈਗ ਹੋ ਗਈ ਹੋਈ ਆ, ਇਹ ਡਰੈਗ ਹੋ ਕੇ ਤਬਾਹ ਹੁੰਦੀ ਆ ਜਾਂ ਮੁੜ ਕੇ ਉਸਰਦੀ ਹੈਗੀ ਆ, ਇਹ ਅਗਲੇ 2-3 ਹਫ਼ਤਿਆਂ ਵਿੱਚ ਦੇਖਣ ਵਾਲੀ ਗੱਲ। ਈਰਾਨ ਦੇ ਜਿਹੜੇ ਗਵਾਂਢੀ ਮੁਲਕ ਆ, ਜਿਹੜੇ ਗਲਫ ਦੇ ਖਾੜੀ ਦੇ ਮੁਲਕ ਨੇ, ਉਹਨਾਂ ਦੇ ਉੱਤੇ ਵੀ ਈਰਾਨ ਨੇ ਜਿਹੜੇ ਹਮਲੇ ਤੇਜ਼ ਕੀਤੇ ਆ। ਅਮਰੀਕਾ ਦੇ ਬਹੁਤ ਸਾਰੇ ਬੇਸਿਸ ਉਹਨਾਂ ਦੇ ਉੱਤੇ ਆ, ਨੁਕਸਾਨ ਵੀ ਜਿਹੜਾ ਉੱਥੇ ਪਹੁੰਚਿਆ, ਇੱਥੋਂ ਤੱਕ ਕਿ ਬਿਲਡਿੰਗਸ ਦੇ ਉੱਤੇ, ਹੋਰ ਕਈ ਥਾਵਾਂ ਦੇ ਉੱਤੇ ਵੀ ਇਹਨਾਂ ਨੇ ਹਮਲੇ ਕੀਤੇ। ਇਨਫਰਾਸਟ੍ਰਕਚਰ ਦੇ ਉੱਤੇ ਵੀ ਈਰਾਨ ਨੇ ਕਈ ਜਿਹੜੇ ਹਮਲੇ ਕਰ ਦਿੱਤੇ। ਕੀ ਅਰਬ ਦੇ ਮੁਲਕ, ਖਾੜੀ ਦੇ ਮੁਲਕ ਕੋਈ ਨਾਟੋ ਵਰਗੀ ਸੰਸਥਾ ਬਣਾਉਣ ਬਾਰੇ ਉਸਾਰੀ ਕਰ ਸਕਦੇ ਆ? ਹਾਂਜੀ ਹਾਂਜੀ, ਕਾਫੀ ਅਹਿਮ ਸਵਾਲ ਆ ਤੁਹਾਡਾ ਤੇ ਕਾਫੀ ਵਿਚਾਰਿਆ ਹੈਗਾ ਜਿਹੜਾ ਇਹ ਜਾ ਰਿਹਾ ਹੈਗਾ। ਉਹਨਾਂ ਵਿੱਚ ਯਤਨ ਹੋ ਰਹੇ ਹੈਗੇ ਆ, ਪਰ ਯਤਨਾਂ ਨੂੰ ਬੋਰ ਇਸ ਕਰਕੇ ਨਹੀਂ ਪੈ ਰਿਹਾ ਕਿਉਂਕਿ ਉਹਨਾਂ ਵਿੱਚ ਅੰਦਰੂਨੀ ਦੁਸ਼ਮਣੀਆਂ ਬਹੁਤ ਵੱਡੀਆਂ ਨੇ। ਕਤਰ ਦੀ UAE ਨਾਲ, ਕਤਰ ਦੀ ਸਾਊਦੀ ਅਰੇਬੀਆ ਨਾਲ, ਤੇ ਫਿਰ ਜਿਹੜੀਆਂ ਹੋਰ ਆਲੇ ਦੁਆਲੇ ਕੰਟਰੀਆਂ, ਉਹਨਾਂ ਦੀ ਆਪਸ ਵਿੱਚ ਜਿਹੜੀ ਦੁਸ਼ਮਣੀ ਹੈਗੀ ਆ ਉਹ ਆਪਾਂ ਕਹਿ ਸਕਦੇ ਵੀ ਗਲ ਵੱਢਵੀਂ ਦੁਸ਼ਮਣੀ ਹੈਗੀ। ਇਹ ਸਿਧਾਂਤਕ, ਇਹਨਾਂ ਦੀ ਸਿਧਾਂਤਕ ਦੁਸ਼ਮਣੀ ਆ ਜਾਂ ਈਗੋ ਵਾਲੀ ਦੁਸ਼ਮਣੀ ਆ? ਪਰਸਨਲ ਕਿੰਗਡਮ, ਈਗੋ ਵਾਲੀ ਦੁਸ਼ਮਣੀ ਹੈਗੀ, ਇਹ ਜ਼ਿਆਦਾ ਈਗੋ ਵਾਲੀ ਦੁਸ਼ਮਣੀ ਹੈਗੀ ਆ, ਕਿਉਂਕਿ ਪ੍ਰੈਕਟੀਕਲੀ ਉਹ ਇੱਕ ਦੂਜੇ ਦਾ ਹੀ ਗਲ ਵੱਢਣ ਨੂੰ ਤਿਆਰ ਨੇ। ਤੁਸੀਂ ਦੇਖੋ ਇੱਕੋ ਹੀ ਇਸਲਾਮਿਕ ਧਰਮ ਦੇ ਜਿਹੜਾ ਹੈਗੇ ਆ, ਆਈ ਥਿੰਕ ਸੁੰਨੀ ਹੋਈ ਆ, ਮੋਸਟਲੀ ਸਾਰੇ ਸੁੰਨੀ ਨੇ, ਸਾਰੇ ਸੁੰਨੀ ਹੈਗੇ। ਇਹਦੇ ਬਾਵਜੂਦ ਵੀ ਜਿਹੜੀ ਹੈਗੀ ਉਹਨਾਂ ਦੇ ਵਿੱਚ, ਕਿਉਂਕਿ ਉਹ ਕਤਰ ਨੂੰ ਤਾਂ ਦੇਖਣਾ ਨਹੀਂ ਚਾਹੁੰਦੇ। UAE ਤੇ ਸਾਊਦੀ ਅਰੇਬੀਆ ਦੀ ਬਹੁਤ ਵੱਡੀ ਦੁਸ਼ਮਣੀ ਹੈ ਜਿਹੜੀ ਕਤਰ ਦੇ ਨਾਲ ਚੱਲ ਰਹੀ ਹੈਗੀ। ਸੋ ਇਸ ਜਦੋਂ ਤਿੰਨੋਂ ਹੀ ਮੁਲਕ, ਹੁਣ UAE ਦਾ ਇੱਕ ਤਾਂ ਯੂਨਾਈਟਿਡ ਫਰੰਟ ਹੈ ਨਾ, ਉਹਦੇ ਵਿੱਚ ਮਸਕਟ, ਬਹਿਰੀਨ ਤੇ ਹੋਰ ਜਿਹੜਾ ਦੁਬਈ, ਤੇ ਇਹ ਸਾਰੀਆਂ 5-6 ਕੰਟਰੀਜ਼ ਆ ਜਿਹੜੀਆਂ ਛੋਟੀਆਂ, ਕੁਵੈਤ ਵੀ ਉਹਨਾਂ ਦੇ ਨਾਲ ਹੈਗਾ, ਉਹ ਸ਼ਾਮਲ ਨੇ। ਸੋ ਇਹ ਗਰੁੱਪ ਆਫ ਕੰਟਰੀਜ਼ ਆ ਜਿਹੜੀਆਂ ਯੂਨਾਈਟਿਡ ਅਰਬ ਅਮਰਾਤ ਆ ਜਿਹੜਾ ਉਹ ਹੈਗਾ। ਪਰ ਹੁਣ ਉਹ 5-6 ਕੰਟਰੀਆਂ ਉਹ ਹੋ ਗਿਆ, ਨਾਲ ਸਾਊਦੀ ਅਰੇਬੀਆ ਹੋ ਗਿਆ, ਤੇ ਕਤਰ ਇੱਕ ਪਾਸੇ ਆ ਜਿਹੜਾ ਉਹ ਸਰਵਾਈਵ ਕਰ ਰਿਹਾ। ਸੋ ਨੈਟੋ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਬੇਸ਼ੱਕ ਉਹ ਐਕਸਪਲੋਰ ਕਰ ਰਹੇ ਆ ਪਰ ਨਹੀਂ ਹੈਗੀਆਂ। ਅੱਜ ਫੋਰਨ ਪਾਲਿਸੀ ਨੇ ਇਹ ਵੀ ਲਾਇਆ ਹੈਗਾ ਵੀ ਇਸ ਵਰਲਡ ਆਰਡਰ ਵਿੱਚ ਜਿੱਦਾਂ ਹੈਗਾ ਵੀ ਥਰਡ ਆਪਸ਼ਨ ਹੈ ਜਿਹੜੀ, ਕਿਉਂਕਿ ਅਮਰੀਕਾ ਇੱਕ ਪਾਸੇ ਹੈਗੇ ਆ, ਚਾਈਨਾ ਤੇ ਰਸ਼ੀਆ ਸੈਕੰਡ ਪਾਵਰ ਦੇ ਤੌਰ ਤੇ ਉਹ ਲੈ ਰਿਹਾ। ਉਹ ਕਹਿੰਦਾ ਥਰਡ ਆਪਸ਼ਨ ਦੀਆਂ ਸੰਭਾਵਨਾਵਾਂ ਬਹੁਤ ਨੇ, ਪਰ ਥਰਡ ਆਪਸ਼ਨ ਦੀਆਂ ਇੰਨੀਆਂ ਜ਼ਿਆਦਾ ਸੰਭਾਵਨਾਵਾਂ ਦੇ ਬਾਵਜੂਦ ਵੀ ਉਹ ਜਿਹੜੀ ਹੈਗੀ ਆ ਕਮਜ਼ੋਰ ਵਿਕਟ ਤੇ ਖੇਡ ਰਹੀ ਆ। ਸੋ ਫੋਰਨ ਪਾਲਿਸੀ ਦਾ ਜਿਹੜਾ ਰੀਸੈਂਟ ਆਰਟੀਕਲ ਹੈਗਾ
ਉਹਦੇ ਵਿੱਚ ਉਹਨੇ ਦੱਸਿਆ ਵੀ ਇਹਦੇ ਵਿੱਚ ਜਿਹੜਾ ਫਰਾਂਸ ਵੱਡਾ ਰੋਲ ਅਦਾ ਕਰ ਸਕਦਾ, ਸਾਊਥ ਕੋਰੀਆ ਵੱਡਾ ਰੋਲ ਅਦਾ ਕਰ ਸਕਦਾ ਹੈਗਾ, ਬ੍ਰਾਜ਼ੀਲ ਵੱਡਾ ਰੋਲ ਅਦਾ ਕਰ ਸਕਦਾ ਥਰਡ ਫਰੰਟ ਲਈ। ਥਰਡ ਪਾਵਰ ਜਿਹੜੀ ਗਲੋਬਲ ਪੋਲਿਟਿਕਸ ਵਿੱਚ ਥਰਡ ਪਾਵਰ ਉਸਰਨੀ ਆ, ਉਹਦੇ ਵਿੱਚ ਉਹਨੇ ਇੰਡੀਆ ਦਾ ਵੀ ਨਾਂ ਲਿਆ ਵੀ ਇਹ ਜਿਹੜੀਆਂ ਪਾਵਰ ਨੇ, ਕਿਉਂਕਿ ਵੀ ਇਹਨਾਂ ਦੀ ਜਿਹੜੀ ਇਕਨੋਮਿਕ GDP ਹੈਗੀ ਆ, ਹੁਣ ਇੰਡੀਆ ਬਾਰੇ ਉਹ ਕਿੰਨਾ ਕੁ ਜਿੱਦਾਂ ਹੈਗਾ ਵੀ ਬੇਸ਼ੱਕ ਉਹ 8% ਦੀ GDP ਸ਼ੋਅ ਕਰ ਰਹੇ ਹੈਗੇ ਆ, ਪਰ ਜਿਹੜੇ ਮਾਹਰ ਆ ਉਹ ਕਹਿ ਰਹੇ ਹੈਗੇ ਆ ਵੀ ਜਿਹੜੀ ਇੰਡੀਆ ਦੀ GDP 8% ਆ ਜਿਹੜੀ ਨਹੀਂ ਹੈਗੀ, ਉਹ 4-4.5 ਦੇ ਮੁਕਾਬਲੇ ਹੈਗੀ ਆ, ਕਿਉਂਕਿ ਇੰਡੀਆ ਦੇ ਬਹੁਤ ਸਾਰੇ ਜਿਹੜੇ ਡਾਟਾਸ ਹੈਗੇ ਉਹ ਮੈਨੀਪੂਲੇਟਡ ਹੈਗੇ ਆ। ਪਰ ਫੋਰਨ ਪਾਲਿਸੀ ਦੇ ਮਾਹਰ ਇਹ ਕਹਿ ਰਹੇ ਹੈਗੇ ਆ ਵੀ ਅਰੈਬਿਕ ਨੈਟੋ ਦੇ ਨਾਲ ਇੱਕ ਗਲੋਬਲੀ ਥਰਡ ਫਰੰਟ, ਥਰਡ ਪਾਵਰ ਸੈਂਟਰ ਆ ਜਿਹੜਾ, ਉਹ ਵਧਣ ਦੀਆਂ ਜਿਹੜੀਆਂ ਸੰਭਾਵਨਾਵਾਂ ਹੈਗੀਆਂ, ਪਰ ਸੰਭਾਵਨਾਵਾਂ ਨੂੰ ਬੂਰ ਨਹੀਂ ਪੈ ਰਿਹਾ, ਕਿਉਂਕਿ ਮੈਚੁਰ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਜਾਂ ਕਨਫਰੰਟ ਕਰਨ ਦਾ ਜਿਹੜਾ ਜਿਗਰਾ ਹੈ, ਖਾਸ ਕਰਕੇ ਫਰਾਂਸ ਵਿੱਚ ਤੇ ਬ੍ਰਾਜ਼ੀਲ ਵਿੱਚ ਤੇ ਸਾਊਥ ਕੋਰੀਆ ਵਿੱਚ। ਹੁਣ ਫਰਾਂਸ ਵੀ ਜਿਹੜਾ ਹੈਗਾ ਅਮਰੀਕਾ ਨੂੰ ਉਸ ਤਰ੍ਹਾਂ ਨਹੀਂ ਛੱਡ ਸਕਦਾ ਵੀ ਉਹਦੇ ਸਾਹਮਣੇ ਟੱਕਰ ਜੇ, ਬ੍ਰਾਜ਼ੀਲ ਤਾਂ ਉਸ ਤਰ੍ਹਾਂ ਦੀ ਸਥਿਤੀ ਵਿੱਚ ਨਹੀਂ ਹੈਗਾ, ਸਾਊਥ ਕੋਰੀਆ ਬਿਲਕੁਲ ਡਿਪੈਂਡੈਂਟ ਹੈਗਾ ਅਮਰੀਕਾ ਤੇ, ਹਨਾ, ਕਿਉਂਕਿ ਜਾਪਾਨ ਤੇ ਚਾਈਨਾ ਦੇ ਉਸ ਜਿਹੜਾ ਬੋਟਲ ਨੈਕ ਵਿੱਚ ਫਸਿਆ ਹੋਣ ਕਰਕੇ ਸਾਊਥ ਕੋਰੀਆ ਦਾ ਸਰਵਾਈਵਲ ਜਿਹੜਾ ਹੈਗਾ ਉਹ ਅਮਰੀਕਾ ਤੋਂ ਬਿਨਾਂ ਸੰਭਵ ਨਹੀਂ ਹੈਗਾ, ਇਕਨੋਮਿਕਲੀ ਤੇ ਜਿਹੜਾ ਹੈਗਾ ਪੋਲੀਟੀਕਲੀ। ਸੋ ਫੋਰਨ ਪਾਲਿਸੀ ਇਹ ਕਹਿ ਰਹੀ ਹੈ ਵੀ ਨੈਟੋ ਦੀਆਂ ਜਿਹੜੀਆਂ ਅਰਬਿਕ ਨੈਟੋ ਹੈਗੀਆਂ ਉਹਦੀਆਂ ਸੰਭਾਵਨਾਵਾਂ ਘੱਟ ਨੇ, ਪਰ ਥਰਡ ਫੋਰਸ ਆ ਜਿਹੜੀ ਅਮਰੀਕਾ ਦੇ ਮੁਕਾਬਲੇ, ਚਾਈਨਾ ਰਸ਼ੀਆ ਦੇ ਗੱਠਜੋੜ ਦੇ ਮੁਕਾਬਲੇ ਤੇ ਉਹਦੇ ਵਿੱਚ ਫਰਾਂਸ, ਬ੍ਰਾਜ਼ੀਲ, ਸਾਊਥ ਕੋਰੀਆ ਤੇ ਇੰਡੀਆ, ਕਹਿੰਦਾ ਇਹਨਾਂ ਦੀਆਂ ਸੰਭਾਵਨਾ ਹੈ ਨੇ ਜੇ ਇਹ ਜਿਹੜੀ ਹੈਗੀ ਆ ਥਰਡ ਵਰਲਡ ਜਾਂ ਨਾਨ ਅਲਾਈਨਡ ਮੂਵਮੈਂਟ ਵਰਗੇ ਕੋਈ ਸਾਰ ਲੈਣ। ਹੁਣ ਨੈਟੋ ਦੀਆਂ ਸੰਭਾਵਨਾਵਾਂ ਜਿਹੜੀਆਂ ਅਰੈਬਿਕ ਨੈਟੋ ਆ ਉਹਦੀਆਂ ਘੱਟ ਨੇ, ਕਿਉਂਕਿ ਉਹਨਾਂ ਦੇ ਆਪਸ ਵਿੱਚ ਜਿਹੜੀ ਦੁਸ਼ਮਣੀ ਹੈਗੀ ਆ ਉਹ ਬਹੁਤ ਗਲ ਵੱਢਵੀਂ ਹੈ। ਜੀ ਸੋ ਇਹ ਆਪਾਂ ਹੁਣ ਪਿਛਲੇ ਕਈ ਸਾਲਾਂ ਤੋਂ ਨਿਊ ਵਰਲਡ ਆਰਡਰ ਦਾ ਰੌਲਾ ਜਿਹੜਾ ਇਸ ਟਾਈਮ ਚੱਲ ਰਿਹਾ ਆ, ਕੀ ਆਪਾਂ ਵਾਕਿਆ ਇਸ ਨਵੇਂ ਵਰਲਡ ਆਰਡਰ ਦੇ ਨਜ਼ਦੀਕ ਪਹੁੰਚ ਚੁੱਕੇ ਹਾਂ? ਨਹੀਂ, ਦੇਖੋ ਹਲੇ ਕਿਉਂਕਿ ਟੁੱਟ ਭੱਜ ਦੀਆਂ ਸੰਭਾਵਨਾਵਾਂ ਬਹੁਤ ਥੋੜੀਆਂ ਨੇ, ਹਲੇ ਵੀ ਅਮਰੀਕਾ ਹੀ ਡੋਮੀਨੇਟ ਕਰ ਰਿਹਾ ਹੈ। ਹੁਣ ਜੰਗ ਨੂੰ ਵੀ ਅਮਰੀਕਨ ਆਰਡਰ ਹੀ ਜਿਹੜਾ ਹੈਗਾ ਡੋਮੀਨੇਟ ਕਰ ਰਿਹਾ ਹੈਗਾ। ਬੇਸ਼ੱਕ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜਿੱਦਾਂ ਧਰਤੀ ਤੋਂ ਬੀਜ ਪੁੰਗਰਦਾ ਹੁੰਦਾ, ਉਹ ਪੁੰਗਰਾਹਟ ਹੈਗੀ ਆ, ਪਰ ਉਹ ਪੁੰਗਰਾਹਟ ਜਿਹੜੀ ਹੈਗੀ ਆ ਇਸ ਵੱਡੀ ਜਿਹੜੀ ਪੋਲੀਟੀਕਲ ਪਾਵਰ ਹੈਗੀ ਆ ਤੇ ਮਿਲਟਰੀ ਪਾਵਰ ਹੈਗੀ ਆ, ਤੇ ਦੂਸਰਾ ਇਕਨੋਮਿਕ ਪਾਵਰ ਜਿਹੜੀ ਹੈਗੀ ਆ ਉਹਦੇ ਥੱਲੇ ਉਹਦੀ ਛਾਂ ਹੇਠ ਪੁੰਗਰਾਹਟ ਹੋ ਰਹੀ ਹੈਗੀ ਆ। ਸੋ ਨਿਊ ਵਰਲਡ ਆਰਡਰ ਜਿਹੜਾ ਹੈਗਾ ਆਪਾਂ ਪਿਛਲੇ 2-4 ਹਫ਼ਤੇ ਪਹਿਲਾਂ ਕਰਿਆ ਸੀ, ਜਿਹੜੀ ਇਹਨਾਂ ਦੀ ਸਿਕਿਉਰਿਟੀ ਸਟ੍ਰੈਟਜੀ ਆ ਜਿਹੜੀ ਆਈ ਹੈਗੀ ਅਮਰੀਕਾ ਦੀ। ਮੈਨੂੰ ਹਲੇ ਨਿਊ ਵਰਲਡ ਆਰਡਰ ਦਾ ਮਤਲਬ ਇਹ ਨਹੀਂ ਹੈਗਾ ਵੀ ਕੋਈ ਤੀਜੀ ਧਿਰ ਆ ਜਿਹੜੀ ਪੈਦਾ ਹੋ ਜਾਣੀ ਹੈਗੀ ਆ। ਨਿਊ ਵਰਲਡ ਆਰਡਰ ਤਾਂ ਇਹ ਆ ਵੀ ਵਰਤਮਾਨ ਸਮੇਂ ਜੋ ਚੱਲ ਰਿਹਾ ਹੈਗਾ ਉਹਦੇ ਵਿੱਚ ਕਿਹੜੀਆਂ ਧਿਰਾਂ ਕਿਹਦੇ ਨਾਲ ਅਲਾਈਡ ਆ ਜਿਹੜੀਆਂ ਹੋ ਰਹੀਆਂ ਨੇ। ਸੋ ਹਾਲੇ ਇਹਨਾਂ ਅਲਾਈ ਨੇਸ਼ਨਸ ਦੇ ਕਿਸੇ ਟੁੱਟ ਕੇ ਕਿਸੇ ਹੋਰ ਤੀਜੀ ਧਿਰ ਦੀ ਸੰਭਾਵਨਾ ਜਿਹੜੀ ਕਿ ਬਹੁਤ ਘੱਟ ਆ ਰਹੀ ਹੈਗੀ। ਸੋ ਇਹ ਦੋ ਪਾਵਰਸ ਹੀ ਹੈਗੀਆਂ, ਅਮਰੀਕਾ ਇੱਕ ਪਾਸੇ ਹੈਗਾ, ਚਾਈਨਾ ਤੇ ਰਸ਼ੀਆ ਇੱਕ ਪਾਸੇ ਹੈਗਾ। ਸੋ ਇਹ ਜਿਹੜਾ ਮਲਟੀਪੋਲਰ ਜਿਹੜੀ ਸਟ੍ਰੈਟਜੀਕਲ ਆਸਪੈਕਟਸ ਔਰ ਪੋਲੀਟੀਕਲ ਜਿਹੜੇ ਆਪਾਂ ਕਹਿ ਸਕਦੇ ਪੋਲਸ ਨੇ, ਸੋ ਪੋਲੀਟੀਕਲ ਪਾਵਰਸ ਦਾ ਜਿਹੜਾ ਪੈਦਾ ਹੋਣਾ, ਮਲਟੀਪੋਲਰ ਪੋਲੀਟੀਕਲ ਪਾਵਰਸ ਦੇ ਪੈਦਾ ਹੋਣ ਦੀ ਹਾਲੇ ਕੋਈ ਸੰਭਾਵਨਾ ਨਹੀਂ ਹੈ। ਇਹ ਬਾਈਪੋਲਰ ਵਰਲਡ ਆ। ਇਹ ਬਾਈਪੋਲਰ ਵਰਲਡ ਦੀ ਜਿਹੜੀ ਕੋਲਡ ਵਾਰ ਵਰਗੀ ਸਥਿਤੀ ਹੈ, ਚਾਹੇ ਉਹ ਯੂਕਰੇਨ ਚ ਹੈ, ਚਾਹੇ ਸੀਰੀਆ ਚ ਚੱਲ ਰਹੀ ਹੈਗੀ, ਈਵਨ ਟਰਕੀ ਨਾਲ ਵੀ ਕੋਲਡ ਵਾਰ ਵਰਗੀ ਸਥਿਤੀ ਆ ਉਹ ਚੱਲ ਰਹੀ ਹੈਗੀ ਹੈ। ਸੋ ਚਾਈਨਾ ਨਾਲ ਤੇ ਰਸ਼ੀਆ ਨਾਲ ਤਾਂ ਉਹ ਸਥਿਤੀ ਹੈਗੀ ਆ। ਨਿਊ ਵਰਲਡ ਆਰਡਰ ਵਿੱਚ ਹਾਲ ਦੀ ਘੜੀ ਕੁਝ ਨਵਾਂ ਹੋਣ ਦੀਆਂ ਸੰਭਾਵਨਾਵਾਂ ਨੇ। ਨਾ ਡਾਲਰ ਨੂੰ ਚੈਲੰਜ ਕੀਤਾ ਜਾ ਸਕਦਾ, ਡਾਲਰ ਦੀ ਜਿਸ ਕਿਸਮ ਨਾਲ ਮਜ਼ਬੂਤੀ ਔਰ ਹੈਜਮਨੀ ਹੈਗੀ ਆ ਉਹਦੇ ਪਿੱਛੇ ਕੱਲਾ ਜਿੱਦਾਂ ਤੇਲ ਦੀ ਉਹ ਡੋਮੀਨੈਂਸ ਨਹੀਂ ਹੈ, ਉਹਨਾਂ ਸੰਸਥਾਵਾਂ ਦੀ ਤੇ ਇੰਸਟੀਟਿਊਸ਼ਨਸ ਦੀ ਵੀ ਡੋਮੀਨੈਂਸ ਹੈ ਜਿਹੜੀਆਂ ਆਪਣੇ ਵਿਰੋਧੀਆਂ ਨਾਲੋਂ ਬਹੁਤ ਅੱਗੇ ਦੌੜ ਵਿੱਚ ਦੌੜ ਰਹੀਆਂ ਨੇ। ਸੋ ਵੈਸਟ ਦਾ ਇਹ ਹੈਗਾ ਵੀ ਡਾਲਰ ਦੀ ਡੋਮੀਨੈਂਸ ਦੇ ਪਿੱਛੇ ਉਹਨਾਂ ਦੀ ਸਿਵਲਾਈਜੇਸ਼ਨ ਦੀ ਜਿਹੜੀ ਆਪਾਂ ਕਹਿ ਸਕਦੇ ਵੀ ਡਿਵੈਲਪਮੈਂਟ ਆ ਉਹ ਖੜੀ ਹੈਗੀ ਹੈ, ਜਿਸ ਕਰਕੇ ਹਲੇ ਕਿਸੇ ਚੈਲੰਜ ਦੀ ਸੰਭਾਵਨਾ ਮੈਨੂੰ ਅਮਰੀਕਨ ਹੈਜਮਨੀ ਨੂੰ ਤੇ ਅਮਰੀਕਨ ਪਾਵਰ ਨੂੰ ਨਹੀਂ ਨਜ਼ਰ ਆ ਰਹੀ। ਠੀਕ ਹੈ। ਇਸ ਦੇ ਵਿੱਚ ਜਿਹੜੀ ਹੁਣ ਆਪਾਂ ਅੱਗੇ ਗੱਲ ਕਰਦੇ ਜਾਈਏ, ਇਹ ਲੜਾਈ ਇਕੱਲੀ ਬੰਬਾਂ ਦੀ ਨਹੀਂ, ਮਿਜ਼ਾਈਲਸ ਦੀ ਨਹੀਂ, ਇੰਟੈਲੀਜੈਂਸ ਦੀ ਨਹੀਂ, ਇਹ ਨਾਲ ਦੇ ਨਾਲ ਲੜਾਈ ਸੋਸ਼ਲ ਮੀਡੀਆ ਦੀ ਵੀ ਆ। ਸੋਸ਼ਲ ਮੀਡੀਆ ਵੀ ਜੰਗ ਦਾ ਜਿਹੜਾ ਇੱਕ ਟਾਈਮ ਅਖਾੜਾ ਜਿਹੜਾ ਉਹ ਬਣ ਰਿਹਾ, ਟ੍ਰੈਂਡ ਬਹੁਤ ਕੁਝ ਜਿਹੜਾ ਹੋ ਰਿਹਾ,
ਕੋਈ ਕਿਸੇ ਦੀ ਖਿੱਲੀ ਉਡਾ ਰਿਹਾ, ਕੋਈ ਕਿਸੇ ਦੀ ਕਹਿ ਰਿਹਾ ਆ। ਈਰਾਨ ਵਾਲੇ ਟਰੰਪ ਤੇ ਨਿਸ਼ਾਨਾ ਸੇਧ ਰਹੇ ਵੀ ਐਪਸਟੀਨ ਤੋਂ ਚੱਕਣ ਦੇ ਲਈ ਵੀ ਲੋਕ ਉਹਨੂੰ ਸਵਾਲ ਨਾ ਪੁੱਛਣ, ਤਾਂ ਉਹਨੇ ਲੜਾਈ ਲਾਤੀ ਆ। ਇਹ ਈਰਾਨ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰੀ ਜਾ ਰਹੇ ਆ। ਸੋ ਕੀ ਟ੍ਰੈਂਡ ਆ ਰਹੇ ਨੇ ਇਸ ਟਾਈਮ ਸਾਹਮਣੇ ਸੋਸ਼ਲ ਮੀਡੀਆ ਦੇ ਉੱਤੇ? ਹਾਂਜੀ, ਸੋਸ਼ਲ ਮੀਡੀਆ ਵੀ ਫਿਰ ਹੁਣ ਦੋ ਧਰਾਵਾਂ ਵਿੱਚ ਵਗ ਰਿਹਾ। ਸੋ ਜਿਹੜਾ ਵੈਸਟਰਨ ਪੱਖੀ ਸੋਸ਼ਲ ਮੀਡੀਆ ਹੈਗਾ ਉਹਦੇ ਵਿੱਚ ਤਾਂ ਜਿੱਦਾਂ ਪ੍ਰੋ ਵੈਸਟ ਦੀਆਂ ਖਬਰਾਂ ਆ ਰਹੀਆਂ, ਪਰ ਟਿਕਟੌਕ ਆ ਜਿੱਦਾਂ ਆਪਾਂ ਕਹਿ ਸਕਦੇ ਵੀ ਉਹ ਚਾਈਨਾ ਤੋਂ ਆਪਰੇਟ ਹੁੰਦੀ ਆ। ਟਿਕਟੌਕ ਤੇ ਜਿਹੜਾ ਹੈਗਾ ਬਹੁਤ ਸਾਰੀਆਂ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈਆਂ ਹੋਈਆਂ ਵੀਡੀਓਜ਼ ਆ, ਜਿਹੜੀਆਂ ਐਂਟੀ ਅਮਰੀਕਨ ਸਟਾਂਸ ਆ ਉਹ ਚੱਲ ਰਿਹਾ ਹੈ। ਤੇ ਉੱਥੇ ਹੁਣ ਉਹਨਾਂ ਨੇ ਪਿਛਲੇ 2-3 ਦਿਨਾਂ ਤੋਂ ਜਿਹੜਾ ਹੈਗਾ ਇੱਕ ਬਹੁਤ ਮਜ਼ਬੂਤ, ਜਿਹੜੀਆਂ ਬਹੁਤ ਲੰਬੀ ਤਾਂ ਵੱਡੀਆਂ ਜਿਹੜੀਆਂ ਵੀਡੀਓਜ਼ ਆ ਰਹੀਆਂ ਵੀ ਉਹ ਈਰਾਨ ਦੇ ਵੱਖ-ਵੱਖ ਸ਼ਹਿਰਾਂ ਦੀਆਂ ਵੀਡੀਓਜ਼ ਪਾ ਰਹੇ ਆ ਵੀ ਜਿੱਥੇ ਲੋਕ ਆਮ ਤੁਰੇ ਫਿਰਦੇ ਆ, ਵੀ ਕੋਈ ਵੀ ਤਬਾਹੀ ਨਹੀਂ ਜਾਂ ਕੁਛ ਨਹੀਂ। ਸੋ ਇਸ ਤਰ੍ਹਾਂ ਦਾ ਜਿਹੜਾ ਪੋਜ਼ਿਟਿਵ ਮੂਡ ਆ ਜਿਹੜਾ ਉਹ ਤਹਿਰਾਨ ਦਾ ਤੇ ਹੋਰ ਸ਼ਹਿਰਾਂ ਦਾ ਉਹ ਦੇ ਰਹੇ ਹੈਗੇ। ਸੋ ਸੋਸ਼ਲ ਮੀਡੀਆ ਇੱਕ ਤਰ੍ਹਾਂ ਨਾਲ ਜੰਗ ਦਾ ਅਖਾੜਾ ਹੈ। ਤੇ ਦੂਸਰਾ ਇਹ ਵੀ ਆ ਰਿਹਾ ਹੈ ਵੀ ਇਜ਼ਰਾਈਲ ਵਿੱਚ ਕੁਝ ਨੁਕਸਾਨ ਹੋਇਆ ਹੈ ਜਿਹਨੂੰ ਕਿ ਦਬਾਇਆ ਜਾ ਰਿਹਾ। ਸੋਸ਼ਲ ਮੀਡੀਆ ਤੇ ਹੁਣ ਜਿਹੜਾ ਐਂਟੀ ਇਜ਼ਰਾਈਲੀ ਆ, ਐਂਟੀ ਅਮਰੀਕਨ ਸੋਸ਼ਲ ਮੀਡੀਆ ਪਲੇਟਫਾਰਮਸ ਆ, ਉਹਨਾਂ ਤੇ ਇਹ ਆ ਰਿਹਾ ਹੈਗਾ ਵੀ ਈਰਾਨ ਨੇ ਕਾਫੀ ਨੁਕਸਾਨ ਕਰਿਆ ਹੈ ਇਜ਼ਰਾਈਲ ਦਾ, ਪਰ ਉਹ ਖਬਰਾਂ ਸਾਰੀਆਂ ਦੱਬੀਆਂ ਜਾ ਰਹੀਆਂ। ਹੁਣ ਸਾਨੂੰ ਨਹੀਂ ਪਤਾ ਇਹਨਾਂ ਵਿੱਚ ਕਿੰਨੀ ਸੱਚਾਈ ਹੈ, ਕਿਉਂਕਿ ਅਸੀਂ ਅਥੈਂਟੀਕੇਟ ਨਹੀਂ ਕਰਦੇ ਵੀ ਇਜ਼ਰਾਈਲ ਦਾ ਕਿੰਨਾ ਨੁਕਸਾਨ ਹੋਇਆ, ਜ਼ਿਆਦਾ ਹੋਇਆ ਜਾਂ ਘੱਟ ਹੋਇਆ। ਸਾਡੇ ਕੋਲ ਉਸ ਤਰ੍ਹਾਂ ਦੀ ਰੀਚ ਹੈ ਜਿਹੜੀ ਉਹ ਨਹੀਂ ਹੈਗੀ। ਪਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇਹ ਗੱਲ ਉਠਾਈ ਜਾ ਰਹੀ ਹੈਗੀ ਆ ਵੀ ਈਰਾਨ ਨੇ ਕੁਝ ਥਾਵਾਂ ਤੇ ਵੱਡੇ ਜਿਹੜੇ ਹੈਗੇ ਆ ਬੰਬਾਰਡਮੈਂਟ ਕੀਤੇ। ਦੂਸਰਾ, ਈਰਾਨ ਦੀ ਲਾਈਫ ਦਾ ਜਿਹੜੀਆਂ ਫੋਟੋਆਂ ਨੇ ਵੀ ਤਹਿਰਾਨ ਵਿੱਚ ਵੱਖ-ਵੱਖ ਵੀਡੀਓਜ਼ ਆ ਰਹੀਆਂ, ਹੋਰ ਸ਼ਹਿਰਾਂ ਤੋਂ ਵੱਖ-ਵੱਖ ਵੀਡੀਓਜ਼ ਆ ਰਹੀਆਂ ਹੈਗੀਆਂ ਨੇ ਵੀ ਉੱਥੇ ਜਿਹੜੀ ਲਾਈਫ ਆ ਨਾਰਮਲ ਆ। ਇੰਨੀ ਜ਼ਿਆਦਾ ਬੰਬਾਰਡਮੈਂਟ ਦੇ ਬਾਵਜੂਦ ਵੀ ਕੋਈ ਕਿਸ ਕਿਸਮ ਦਾ ਕਿਆਸ ਜਾਂ ਜਿਹੜੀ ਟੁੱਟ ਭੱਜ ਆ ਉਹ ਨਹੀਂ ਹੈਗੀ। ਸੋ ਸੋਸ਼ਲ ਮੀਡੀਆ ਵੀ ਇੱਕ ਤਰ੍ਹਾਂ ਨਾਲ ਜੰਗ ਦਾ ਅਖਾੜਾ ਬਣ ਰਿਹਾ, ਉਹ ਨੈਰੇਟਿਵ ਸੈੱਟ ਕਰ ਰਿਹਾ। ਸੋ ਜਿਹੜਾ ਪ੍ਰੋ ਵੈਸਟ ਹੈਗਾ ਉਹ ਵੈਸਟ ਦਾ ਨੈਰੇਟਿਵ ਸੈੱਟ ਕਰ ਰਿਹਾ। ਜਿਹੜਾ ਚਾਈਨੀਜ਼ ਮੀਡੀਆ ਹੈਗਾ ਖਾਸ ਕਰਕੇ ਟਿਕਟੌਕ ਤੇ ਉਹਦੇ ਹੋਰ ਜਿਹੜੇ ਟਿਕਟੌਕ ਤੋਂ ਛੋਟੇ ਪਲੇਟਫਾਰਮਸ ਨੇ, ਉਹ ਈਰਾਨ ਦਾ ਤੇ ਚਾਈਨਾ ਦਾ ਜਿਹੜਾ ਹੈਗਾ ਉਹ ਨੈਰੇਟਿਵ ਸੈੱਟ ਕਰ ਰਿਹਾ। ਪਬਲਿਕ ਸੈਂਟੀਮੈਂਟ ਇਸੇ ਤਰੀਕੇ ਦੇ ਨਾਲ ਬਦਲਣ ਦੀ, ਇਹਨਾਂ ਪ੍ਰੋਪੋਗੰਡੇ ਦੇ ਜ਼ਰੀਏ ਜਿਹੜਾ ਬਦਲਣ ਦੀ ਜਿਹੜੀਆਂ ਕੋਸ਼ਿਸ਼ਾਂ ਅਕਸਰ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਤੇ ਹੁਣ ਸੋਸ਼ਲ ਮੀਡੀਆ ਦੀ ਇਜਾਦ ਦੇ ਨਾਲ ਉਹ ਕੰਮ ਸੌਖਾ ਹੋ ਗਿਆ। ਅੱਗੇ ਜਿਹੜੇ ਕੰਮ ਅਖਬਾਰਾਂ ਦੇ ਨਾਲ ਸੀਗੇ ਜਾਂ ਹੋਰ ਲੇਖਾਂ ਦੇ ਨਾਲ ਹੁੰਦੇ ਸੀ, ਹੁਣ ਇਹਨਾਂ ਦੇ ਜ਼ਰੀਏ ਜਿਹੜੇ ਕਰਨੇ ਸੌਖੇ ਹੋ ਗਏ ਆ। ਆਇਤੁੱਲਾ ਅਲੀ ਖਮਨਈ ਦਾ ਜਿਹੜਾ ਮੁੰਡਾ ਮੋਤਜ਼ਬਾ ਜਿਹੜਾ ਖਮਨਈ ਆ, ਉਸ ਨੂੰ ਹੁਣ ਸੁਪਰੀਮ ਲੀਡਰ ਦੇ ਵੱਲੋਂ ਨਿਯੁਕਤੀ ਹੋਈ ਆ। ਉਸਨੇ ਅਜੇ ਤੱਕ ਫਿਜ਼ੀਕਲ ਜਾਂ ਪਬਲਿਕ ਅਪੀਅਰੈਂਸ ਤਾਂ ਨਹੀਂ ਕੀਤੀ, ਬਿਆਨ ਬਿਊਨ ਜਿਹੜੇ ਆ ਉਹ ਲਾਏ ਆ। ਉਹ ਕਿਸ ਤਰੀਕੇ ਦਾ ਇਨਸਾਨ ਆ ਐਜ਼ ਏ ਸੁਪਰੀਮ ਲੀਡਰ, ਕਿੱਦਾਂ ਦੀ ਉਸ ਤੋਂ ਤਵੱਕੋ ਰੱਖੀ ਜਾ ਰਹੀ ਹੈ ਤੇ ਇਸ ਦੇ ਅਰਥ ਕੀ ਹੈਗੇ ਆ ਉੱਥੋਂ ਦੇ ਰੀਜਨ ਦੇ ਲਈ? ਹਾਂਜੀ, ਸੋ ਉਹ ਬੇਸ਼ੱਕ ਉਹਨਾਂ ਦੀ ਜਿਹੜੀ ਰਸਮੀ ਨਿਯੁਕਤੀ ਆ ਹੁਣ ਹੋਈ ਆ, ਪਰ ਉਹ ਰਸਮੀ ਨਿਯੁਕਤੀ ਤੋਂ ਬਿਨਾਂ ਹੀ ਇੱਕ ਲੀਡਰ ਦੇ ਤੌਰ ਤੇ ਵਰਕ ਕਰ ਰਿਹਾ ਸੀਗਾ। ਸੋ ਅਲੀ ਖਮੀਨੀ, ਜਿਹੜੇ ਆਇਤੁੱਲਾ ਅਲੀ ਖਮੀਨੀ ਹੈਗੇ ਆ, ਬੇਸ਼ੱਕ ਉਹ ਬਜ਼ੁਰਗ ਹੋਣ ਕਾਰਨ ਫੈਸਲੇ ਥੋੜੇ ਲੈਂਦੇ ਸੀਗੇ, ਪਰ ਇਸ ਜਿਹੜਾ ਮੁਤਜ਼ਬਾ ਖਮੀਨੀ ਹੈਗਾ ਇਹਦਾ ਪੂਰੇ ਪ੍ਰਸ਼ਾਸਨ ਤੇ ਖਾਸ ਕਰਕੇ ਰਿਪਬਲਿਕਨ ਗਾਰਡਸ ਤੇ ਪੂਰਾ ਕੰਟਰੋਲ ਸੀ। ਇਹ ਬਿਨਾਂ ਅਕਾਊਂਟੇਬਿਲਿਟੀ ਤੋਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਤੇ ਬਹੁਤ ਵੱਡੀਆਂ ਜਿਹੜੀਆਂ ਕਾਰਵਾਈਆਂ ਉਹ ਕਰਦਾ ਰਿਹਾ ਹੈਗਾ। ਸੋ ਜਿਹੜੇ ਅੰਦਰੂਨੀ ਵਿਰੋਧ ਪੈਦਾ ਹੋਏ ਸੀ, ਲਗਾਤਾਰ ਪ੍ਰੋਟੈਸਟ ਪੈਦਾ ਹੋਏ ਸੀ, ਉਹਨਾਂ ਨੂੰ ਜਿਹੜਾ ਹੈਗਾ ਕੁਚਲਣ ਵਿੱਚ ਜਿਹੜਾ ਹੈਗਾ ਇਸ ਮੁਤਜ਼ਬਾ ਖਮੀਨੀ ਦਾ ਜਿਹੜਾ ਹੈਗਾ ਬਹੁਤ ਵੱਡਾ ਰੋਲ ਹੈਗਾ। ਸੋ ਇਹ ਜਿਹੜੀ ਹੈਗੀ ਆਪਾਂ ਕਹਿ ਸਕਦੇ ਬਹੁਤ ਵੱਡੀਆਂ ਖੁੱਲਾਂ ਨਾਲ ਆ ਜਿਹੜਾ ਉਹ ਵਿਚਰ ਰਿਹਾ ਸੀਗਾ, ਬਿਨਾਂ ਅਕਾਊਂਟੇਬਿਲਿਟੀ ਤੋਂ, ਬਿਨਾਂ ਕਿਸੇ ਜ਼ਿੰਮੇਵਾਰੀ ਤੋਂ। ਸਮੁੱਚੇ ਰਿਪਬਲਿਕਨ ਗਾਰਡਸ ਦੀਆਂ ਵੱਖ-ਵੱਖ ਫੇਸਰਸ ਆ ਜਿਹੜੇ, ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਆਪਾਂ ਕਹਿੰਦੇ ਯੂਨਿਟਾਂ ਇੰਟੈਲੀਜੈਂਸ ਨੂੰ ਤੇ ਜਿਹੜੀਆਂ ਇਨਸਾਈਡ ਫੋਰਸਿਸ ਹੈਗੀਆਂ ਐਂਟੀ ਈਰਾਨ ਰਜੀਮ ਦੀਆਂ, ਉਹਨਾਂ ਨੂੰ ਕਾਬੂ ਕਰਨ ਵਿੱਚ ਉਹ ਬੜੀ ਵੱਡੀ ਪੱਧਰ ਤੇ ਭੂਮਿਕਾ ਨਿਭਾਉਂਦਾ ਰਿਹਾ। ਬਿਹਾਈਂਡ ਦੀ ਸੀਨ ਡਿਪਲੋਮੈਟਿਕ ਐਫਰਟਸ ਵਿੱਚ ਵੀ ਉਹਦੀ ਜਿਹੜੀ ਹੈਗੀ, ਸੋ ਉਹਦਾ ਪ੍ਰਸ਼ਾਸਨ ਤੇ ਬਹੁਤ ਵੱਡਾ ਜਿਹੜਾ ਕਬਜ਼ਾ ਹੈ ਉਹ ਲਗਾਤਾਰ ਰਿਹਾ ਹੈਗਾ। ਸੋ ਹੁਣ ਹਾਰੇ ਕੇ ਅਪੀਅਰੈਂਸ ਨਹੀਂ ਆਈ। ਕੁਝ ਖਬਰਾਂ ਇਹ ਆ ਰਹੀਆਂ ਸੀਗਾ ਵੀ ਉਹ ਵੀ ਜ਼ਖਮੀ ਹੈ, ਕੁਝ ਖਬਰਾਂ ਇਹ ਆ ਰਹੀਆਂ ਵੀ ਉਹਦੇ ਤੇ ਹਮਲਾ ਹੋਇਆ, ਉਹ ਜ਼ਖਮੀ ਹੈ, ਉਹ ਪਬਲਿਕਲੀ ਅਪੀਅਰ ਨਹੀਂ ਹੋਇਆ। ਪਰ ਉਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਸੈਕੰਡ ਲੀਡਰ ਦੇ ਤੌਰ ਤੇ, ਆਪਣੇ ਪਿਤਾ ਤੋਂ ਬਾਅਦ ਸੈਕੰਡ ਲੀਡਰ ਦੇ ਤੌਰ ਤੇ, ਜਿਸ ਤਰ੍ਹਾਂ ਸਾਊਦੀ ਅਰੇਬੀਆ 'ਚ ਹੈ ਨਾ ਵੀ ਉਹ ਮੁਹੰਮਦ ਬਿਨ ਸਲਮਾਨ ਹੈਗਾ, ਉਹਦੇ ਪਿਤਾ ਜੀ ਬਜ਼ੁਰਗ ਹੋ ਗਏ ਆ, ਹੁਣ ਸਾਰੇ ਕੁਝ ਨੂੰ ਉਹ ਹੀ ਦੇਖ ਰਿਹਾ। ਇਸੇ ਤਰ੍ਹਾਂ ਜਿਹੜੇ ਮੁਤਜ਼ਬਾ ਖਮੀਨੀ ਸੀਗੇ, ਸਾਰੇ ਇੰਟਰਨੈਸ਼ਨਲ ਡਿਪਲੋਮੈਟਿਕ ਤੇ ਹੋਰ ਜੋ ਕੁਝ ਵੀ ਹੈਗਾ, ਈਵਨ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈਗਾ ਉਹਦੀ ਦੇਖ ਰੇਖ ਉਹ ਇਹ ਕਰ ਰਹੇ ਸੀਗੇ। ਹੁਣ ਉਹ
ਆਇਆ ਉਹ ਸਰਵਾਈਵ ਕਰਦੇ ਆ ਹਮਲਿਆਂ ਨੂੰ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ 12 ਚੋਂ 10 ਬੰਦੇ ਮਾਰ ਦਿੱਤੇ ਹੋਏ ਆ। ਸੋ ਲਾਸਟ ਵੀਕ ਇੰਟੈਲੀਜੈਂਸ ਦਾ ਚੀਫ ਮਿਸਟਰ ਲਾਰੀਜ਼ਾਨੀ ਆ, ਉਹ ਵੀ ਮਾਰ ਦਿੱਤਾ ਜਿਹੜਾ ਗਿਆ ਹੈਗਾ। ਉਹ ਵੱਡਾ ਸੈਟਬੈਕ ਹੈਗਾ ਜਿਹੜਾ ਇਰਾਨੀ ਰਜੀਮ ਲਈ ਆਇਆ। ਹੁਣ ਉਹਨਾਂ ਦੀ ਜਿਹੜੇ ਮੁਤਜਬਾ ਖਮੀਨੀ ਹੈਗੇ ਆ, ਉਹ ਜਿਹੜੀ ਇੱਕ ਬਾਈਫਰਕੇਟਡ ਰਜੀਮ ਦਾ ਪਲਾਨ ਹੈਗਾ ਉਹਨੂੰ ਇਸ ਤਰ੍ਹਾਂ ਚਲਾ ਸਕਣਗੇ, ਜਾਂ ਆਪਾਂ ਕਹਿ ਸਕਦੇ ਵੀ ਕਮਰ ਟੁੱਟ ਚੁੱਕੀ ਆ। ਹੁਣ ਜਿਹੜੇ ਸਰਵਾਈਵਿੰਗ ਉਹ ਨੇ ਲੋਕ ਨੇ ਉਹ ਹੀ ਜੰਗ ਨੂੰ ਚਲਾ ਰਹੇ ਹੈਗੇ। ਹੁਣ ਅਗਲੇ ਹਫ਼ਤੇ 10 ਦਿਨਾਂ ਤੱਕ ਜੇ ਤਾਂ ਸਿਰਫ ਜਿਹੜੀ ਦੂਜੀ ਤੀਜੀ ਜਾਂ ਚੌਥੀ ਲਹਿਰ ਸਟੈਪ ਦੀ ਲੀਡਰਸ਼ਿਪ ਉਹ ਚਲਾ ਰਹੀ ਹੈਗੀ, ਤਾਂ ਉਹ ਅਗਲੇ ਜੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਲਗਾਤਾਰ ਹਮਲੇ ਕੀਤੇ ਜਾਂਦੇ ਰਹੇ ਤਾਂ ਉਹ ਸਪਲਾਈ ਲਾਈਨ ਟੁੱਟ ਸਕਦੀ ਹੈ। ਪਰ ਜੇ ਉਹ ਸਿਸਟਮ ਕਾਮਯਾਬ ਰਿਹਾ ਇਹਨਾਂ ਦਾ ਵੀ 25 ਸਾਲਾਂ ਦੀ ਜਿਹੜੀ ਮਿਹਨਤ ਆ 22 ਸਾਲਾਂ ਦੀ ਉਹ ਫਰੂਟਫੁਲ ਹੋ ਗਈ, ਤਾਂ ਉਹ ਸਰਵਾਈਵ ਕਰ ਜਾਣਗੇ। ਤੇ ਮੁਤਜਬਾ ਦੀ ਜਿਹੜੀ ਹੈਗੀ ਆ ਜੇ ਉਹਦਾ ਕਤਲ ਨਾ ਹੋਇਆ ਤਾਂ ਉਹਦੀ ਜਿਹੜੀ ਲੀਡਰਸ਼ਿਪ ਆ ਉਹ ਮੁੜ ਕੇ ਸਥਾਪਿਤ ਹੋ ਸਕਦੀ ਹੈ। ਜਿੱਦਾਂ ਤੁਸੀਂ ਕਿਹਾ ਵੀ ਇਹ ਲੜਾਈ ਇਜ਼ਰਾਈਲ ਦੀ ਆ, ਅਮਰੀਕਾ ਨੂੰ ਇਹ ਨਾਲ ਲੈ ਕੇ ਆ ਗਿਆ, ਕਿ ਇੱਥੇ ਵੱਡਾ ਭਾਈ ਛੋਟਾ ਭਾਈ ਕੌਣ ਉਹਦਾ ਅਮਰੀਕਾ ਨੂੰ ਦੇਖਿਆ ਜਾਂਦਾ ਵੀ ਮੇਨ ਆ। ਅਮਰੀਕਾ ਜਿਹੜਾ ਉਹ ਨਾਲ ਚੱਲ ਪਿਆ ਬਗੈਰ ਪੂਰੀ ਜਾਂਚ ਪੜਤਾਲ ਕੀਤੇ ਹੋਏ। ਜਿਹੜੇ ਇੱਥੇ ਦੇ ਕੁਝ ਕ੍ਰਿਟਿਕਸ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਆਖਦੇ ਆ ਓਵਰਆਲ ਇਜ਼ਰਾਈਲ ਦੀ ਪੋਜੀਸ਼ਨ ਇਸ ਕੌਨਫਲਿਕਟ ਤੋਂ ਬਾਅਦ, ਇਸ ਵਾਰ ਤੋਂ ਬਾਅਦ ਕਿੱਦਾਂ ਜਿਹੜੀ ਉਹ ਦੇਖਦੇ ਆ ਤੁਸੀਂ? ਨਹੀਂ, ਇਜ਼ਰਾਈਲ ਦਾ ਤਾਂ ਜਿਸ ਤਰ੍ਹਾਂ ਆਪਾਂ ਦੇਖਿਆ ਨਾ ਵੀ ਕਿਉਂਕਿ ਜਿਹੜਾ ਜ਼ਾਇਨਿਜ਼ਮ ਹੈਗਾ ਉਹਦਾ ਤਾਂ ਜਿੱਦਾਂ ਗਾਜ਼ਾ ਵਾਲੇ ਮਾਮਲੇ 'ਚ ਹੀ ਕਾਫੀ ਪਾਸਿਆਂ ਤੋਂ ਜਿਹੜਾ ਹੈਗਾ ਵਿਰੋਧ ਹੋਇਆ। ਹੁਣ ਇਸ ਜੰਗ ਨੂੰ ਉਹਨਾਂ ਨੇ ਆਪਣੇ ਜ਼ਾਇਨਿਸਟ ਜਿਹੜੀ ਸਿਚੁਏਸ਼ਨ ਹੈਗੀ ਉਹਦੇ ਹਿਸਾਬ ਨਾਲ ਇਹਨੂੰ ਆਰੰਭ ਕਰ ਲਿਆ ਹੋਇਆ। ਅਮਰੀਕਾ ਨੂੰ ਤਾਂ ਉਹ ਡਰੈਗ ਕਰ ਰਹੇ ਹੈਗੇ ਆ। ਉਹ ਕਿੰਨਾ ਚਿਰ ਸਰਵਾਈਵ ਕਰਦੇ ਆਇਆ, ਕਿੰਨੇ ਇਨਪੁਟਸ ਉਹਨਾਂ ਕੋਲ ਹੈਗੇ ਆ, ਤੇ ਜਿਹੜੀ ਲੋਕ ਰਾਏ ਉਹਨਾਂ ਦੇ ਵਿਰੋਧ ਵਿੱਚ ਪੈਦਾ ਹੋ ਰਹੀ ਆ ਉਹਨੂੰ ਕਿਸ ਤਰ੍ਹਾਂ ਕਾਬੂ ਕਰਨ ਦਾ ਉਹ ਯਤਨ ਕਰਨਗੇ, ਜਾਂ ਜਿਹੜੀ ਅੰਦਰੂਨੀ ਵਿਰੋਧ ਪੈਦਾ ਹੋ ਰਿਹਾ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਕਹਿ ਸਕਦੇ ਵੀ ਨਿਊਟਰਲਾਈਜ਼ ਕਰਨਗੇ। ਹੁਣ ਜੰਗ ਇਜ਼ਰਾਈਲ ਲਈ ਇੱਕ ਮੋਰਚੇ ਤੇ ਨਹੀਂ ਹੋਈ ਵੀ ਉਹ ਮਿਲਟਰੀ ਦੇ ਮੋਰਚੇ ਤੇ, ਇੰਟੈਲੀਜੈਂਸ ਦੇ ਮੋਰਚੇ ਤੇ ਆ। ਉਹਨਾਂ ਲਈ ਅਕੈਡਮਿਕ, ਉਹਨਾਂ ਲਈ ਐਥੀਕਲ ਔਰ ਉਹਨਾਂ ਲਈ ਜਿਹੜੀ ਕਿ ਪੋਲੀਟੀਕਲ ਜੰਗ, ਅੰਦਰੂਨੀ ਜੰਗ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਜਿਹੜੇ ਵਿਰੋਧ ਪੈਦਾ ਹੋ ਰਹੇ, ਚਾਹੇ ਉਹ ਵੈਸਟਰਨ ਵਰਲਡ ਵਿੱਚ ਹੈਗੇ ਆ, ਚਾਹੇ ਇਜ਼ਰਾਈਲ ਵਿੱਚ ਆਪਣੇ ਹੈਗਾ, ਜਾਂ ਇਜ਼ਰਾਈਲ ਜਿਹੜੀ ਯੂਐਸ ਦੀ ਧਾਰਮਿਕ ਲੀਡਰਸ਼ਿਪ ਹੈਗੀ ਆ ਉਹਦੇ ਜਿਹੜੇ ਵਿਰੋਧ ਹੈਗੇ ਨੇ। ਸੋ ਨੇਤਨਯਾਹੂ ਇੱਕ ਆਪਾਂ ਕਹਿ ਸਕਦੇ ਵੀ ਮਲਟੀਪੋਲਰ ਕੌਨਫਲਿਕਟ ਵਿੱਚ, ਅੰਦਰੂਨੀ ਕੌਨਫਲਿਕਟ ਵਿੱਚ ਵੀ ਘਿਰੇ ਹੋਏ ਨੇ। ਇਹ ਉਹਨਾਂ ਦੀ ਹੁਣ ਆਪਾਂ ਕਹਿ ਸਕਦੇ ਆ ਵੀ ਤਾਕਤ ਤੇ ਡਿਪੈਂਡ ਕਰੂਗਾ ਵੀ ਉਹ ਇਹਨਾਂ ਜਿਹੜੇ ਵਿਰੋਧਾਂ ਨੂੰ ਕ੍ਰਸ਼ ਕਰ ਦਿੰਦੇ ਆ, ਜਾਂ ਉਹਨਾਂ ਨੂੰ ਸੁਣਨਗੇ ਤੇ ਪਿੱਛੇ ਹਟਣਗੇ, ਜਾਂ ਫਿਰ ਕੋਈ ਸਮਝੌਤਾ ਜਿਹੜਾ ਕਰਨਗੇ। ਆਇਆ ਇਹ ਵੀ ਹੋ ਸਕਦਾ ਵੀ ਇਰਾਨ ਜਿਹੜਾ ਨਿਊਕਲੀਅਰ ਪਾਵਰ ਦਾ ਜਿਹੜਾ ਸੁਪਨਾ ਹੈਗਾ ਉਹਨੂੰ ਛੱਡ ਦੇਵੇ, ਵੀ ਤਾਂ ਕਿ ਜਿਸ ਤਰ੍ਹਾਂ ਬਾਕੀ ਮਿਡਲ ਈਸਟ ਕੰਟਰੀਜ਼ ਆ ਉਹ ਸਰਵਾਈਵ ਕਰ ਰਹੇ ਹੈਗੇ ਅਮਰੀਕਨ ਸਿਕਿਉਰਿਟੀ ਤੇ। ਸੋ ਇਹ ਵੀ ਹੋ ਸਕਦਾ ਹੈ ਵੀ ਅਗਲੀਆਂ ਸੰਭਾਵਨਾਵਾਂ ਇਹ ਵੀ ਆ ਸਕਦੀਆਂ ਹੈਗੀਆਂ। ਨਹੀਂ, ਫਿਰ ਜੇ ਉਹ ਨਹੀਂ ਹੁੰਦਾ ਤਾਂ ਕੌਨਫਲਿਕਟ ਵੱਧ ਵੀ ਸਕਦਾ ਹੈ। ਉਹਦੇ ਨਾਲ ਇਜ਼ਰਾਈਲ ਦੇ ਰਿਸੋਰਸਿਸ ਵੀ ਕੰਜ਼ਿਊਮ ਹੋਣਗੇ, ਅਮਰੀਕਾ ਦੇ ਵੀ ਕੰਜ਼ਿਊਮ ਹੋਣਗੇ, ਮਿਡਲ ਈਸਟ ਦਾ, ਕਿਉਂਕਿ ਸਭ ਤੋਂ ਵੱਡੇ ਜਿਹੜੇ ਰਿਸੋਰਸਿਸ ਆ ਮਿਡਲ ਈਸਟ ਦੇ ਕੰਜ਼ਿਊਮ ਹੋ ਰਹੇ ਆ। ਉਹਨਾਂ ਦਾ ਜਿਹੜਾ ਹੈਗਾ ਟੂਰਿਜ਼ਮ ਦਾ, ਟਰਾਂਸਪੋਰਟੇਸ਼ਨ ਦਾ ਤੇ ਹੋਰ ਜਿਹੜੇ ਬਿਜ਼ਨਸ ਹੈਗੇ ਆ, ਜਿੰਨਾ ਸੈਟਬੈਕ ਉਹਨਾਂ ਨੂੰ ਲੱਗਿਆ ਹੈਗਾ, ਉਹ ਕਿੰਨੀ ਦੇਰ ਇਸ ਸੈਟਬੈਕ ਨਾਲ ਜਿਹੜੇ ਚੱਲ ਸਕਦੇ ਹੈਗੇ ਆ। ਜਿਹੜੇ ਉਹਨਾਂ ਦੇ ਹਵਾਈ ਅੱਡੇ ਸਾਰੇ ਵੀਰਾਨ ਪਏ ਨੇ, ਉਹਨਾਂ ਦੇ ਮਾਲਸ, ਉਹਨਾਂ ਦੀ ਸ਼ਾਪਿੰਗ ਦਾ ਤੇ ਸਾਰੇ ਬਿਜ਼ਨਸ, ਉਹ ਇਹ ਬਿਜ਼ਨਸ ਨੂੰ ਉਹ ਕਿੰਨੇ ਲੰਮੇ ਸਮੇਂ ਤੱਕ ਸ਼ਟ ਕਰਕੇ ਰੱਖ ਸਕਦੇ ਆ। ਇਹ ਸਾਰੇ ਪੁਆਇੰਟਸ ਆ ਜਿਹੜੇ ਇਜ਼ਰਾਈਲ ਤੇ ਭਾਰ ਪੈਣਾ ਇਹਨਾਂ ਦਾ, ਕਿਉਂਕਿ ਇਹਨਾਂ ਮੁਲਕਾਂ ਨੇ ਵੀ ਇਜ਼ਰਾਈਲ ਦੀ ਖਿੱਚਤੂ ਕਰਨੀ ਹੈਗੀ ਆ। ਸੋ ਇਜ਼ਰਾਈਲ ਕਿੰਨਾ ਕੁ ਸਰਵਾਈਵ ਕਰ ਸਕਦਾ ਇਸ ਸਾਰੇ ਪ੍ਰੈਸ਼ਰ ਨੂੰ, ਇਹ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਗੱਲ ਹੈ। ਸਟ੍ਰੇਟ ਆਫ ਹਾਰਮਜ਼ ਇਸ ਟਾਈਮ ਦੁਨੀਆ ਦਾ ਚੋਕ ਪੁਆਇੰਟ ਬਣਿਆ ਪਿਆ ਆ। ਈਰਾਨ ਜਿਹੜਾ ਉਹ ਆਪਣੇ ਦਮ ਦੇ ਨਾਲ ਉਸ ਨੂੰ ਬੰਦ ਕਰੀ ਜਿਹੜਾ ਉਹ ਬੈਠਾ ਆ। ਦੁਨੀਆ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਉਸ ਦੇ ਕਰਕੇ ਅਸਮਾਨ ਨੂੰ ਛੂਹ ਗਈਆਂ ਆ। ਹਵਾਈ ਸਫ਼ਰ, ਤੇਲ ਦੀਆਂ ਕੀਮਤਾਂ ਦੇ ਵਿੱਚ ਇਹ ਵਾਧੇ ਨੂੰ ਕਿੰਨਾ ਕੁ ਚਿਰ ਜਿਹੜੀ ਹੈ ਦੁਨੀਆ ਉਹ ਝੱਲ ਸਕੇਗੀ, ਕਿ ਕਿਵੇਂ ਤੁਸੀਂ ਦੇਖਦੇ ਹੋ ਇਹ ਸਾਰੀ ਚੀਜ਼ ਨੂੰ? ਹਾਂਜੀ, ਤੇ ਇਫੈਕਟ ਤਾਂ ਜਿਹੜੇ ਪੈਣਗੇ ਨਾ, ਕਿਉਂਕਿ ਗੈਸ ਦੀ ਸਪਲਾਈ, ਪੈਟਰੋਲੀਅਮ ਪ੍ਰੋਡਕਟਸ ਦੀ ਸਪਲਾਈ ਤੇ ਹੋਰ, ਜਦੋਂ ਹੁਣ ਸਟੇਟ ਆਫ ਹੋਮਸ ਵਿੱਚ ਇਕੱਲਾ ਤੇਲ ਹੀ ਨਹੀਂ ਨਿਕਲਦਾ, ਹੋਰ ਸਾਰੀਆਂ ਸਪਲਾਈਜ਼ ਆ ਜਿਹੜੀਆਂ ਫੂਡ ਸਪਲਾਈਜ਼ ਉਹ ਵੀ ਜਾਂਦੀਆਂ ਨੇ। ਸੋ ਜੇ ਈਰਾਨ, ਇਟ ਮੀਨਸ ਹਲੇ ਈਰਾਨ ਦੀ ਤਾਕਤ ਦਾ ਉੱਥੋਂ ਹੀ ਪਤਾ ਲੱਗ ਰਿਹਾ ਨਾ ਵੀ ਜੇ ਸਟੇਟ ਆਫ ਹੋਮਸ ਵਿੱਚ ਉਹ ਹਲੇ ਡਟ ਕੇ ਖੜਾ ਹੈ, ਜਦੋਂ ਤੱਕ ਉਹ ਕੰਗਰੋੜ ਨਹੀਂ ਟੁੱਟਦੀ ਉਦੋਂ ਤੱਕ ਵੈਸਟ ਨਹੀਂ ਇਹ ਕਹਿ ਸਕਦਾ ਵੀ ਹਾਂ ਅਸੀਂ ਜਿੱਤ ਹੈ ਜਿਹੜੀ ਹਾਸਲ ਕਰ ਲਈ। ਇਹਦੇ ਨਾਲ ਬਹੁਤ ਜ਼ਿਆਦਾ, ਕਿਉਂਕਿ ਬਹੁਤ ਸਾਰੇ ਕੰਟਰੀਜ਼ ਵਿੱਚ ਵੈਸਟਰਨ ਕੰਟਰੀਜ਼ ਤਾਂ ਚਲੋ ਸਰਵਾਈਵ ਕਰ ਰਹੇ ਆ ਗੈਸ ਤੇ ਪੈਟਰੋਲ ਨਾਲ,
ਪਰ ਜਿੱਦਾਂ ਆਪਾਂ ਜਿਹੜੀਆਂ ਥਰਡ ਵਰਲਡ ਕੰਟਰੀਜ਼ ਆ, ਜਿੱਦਾਂ ਏਸ਼ੀਅਨ ਕੰਟਰੀਜ਼ ਵਿੱਚ ਜਿਹੜਾ ਸੰਕਟ ਆ ਰਿਹਾ ਹੈ, ਉਹ ਇੰਨਾ ਜਿਹੜਾ ਹੈਗਾ ਅਫੋਰਡ ਵੀ ਨਹੀਂ ਕਰ ਸਕਦੇ। ਪੈਟਰੋਲੀਅਮ ਦੇ ਹਾਇਰ ਪ੍ਰਾਈਸਿਸ ਆ, ਉਹਦੇ ਨਾਲ ਸਰਕਾਰਾਂ ਪ੍ਰਭਾਵਿਤ ਹੁੰਦੀਆਂ ਨੇ। ਵੈਸਟ ਵਿੱਚ ਵੀ ਹੁਣ ਦੇਖੋ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਪੈਟਰੋਲ ਤੇ ਡੀਜ਼ਲ ਦੀਆਂ, ਗੈਸ ਦੀਆਂ ਕੀਮਤਾਂ ਨੇ ਉਹ ਜ਼ਿਆਦਾ ਵੱਧ ਗਈਆਂ ਹੋਈਆਂ ਨੇ। ਪਰ ਇਹ ਲੰਮੇ ਸਮੇਂ ਤੱਕ, ਜਿਸ ਤਰ੍ਹਾਂ ਆਪਾਂ ਕਹਿੰਦੇ ਮਿਡਲ ਈਸਟ ਦਾ ਬਿਜ਼ਨਸ ਆ ਜਿਹੜਾ ਇਸ ਜੰਗ ਦੇ ਜਿਹੜਾ ਉਹਨਾਂ ਨੂੰ ਮਾਰ ਪੈ ਰਹੀ ਆ, ਉਹ ਕਿੰਨਾ ਕੁ ਸਰਵਾਈਵ ਕਰ ਸਕਦਾ। ਇਸੇ ਤਰ੍ਹਾਂ ਪੂਰੇ ਵਰਲਡ ਦਾ ਜਿਹੜਾ ਇਹ ਆਰਡਰ ਹੈਗਾ, ਇਹ ਕਿੰਨਾ ਲੰਬਾ ਸਮਾਂ ਹੈਗਾ ਜਿਹੜਾ, ਜਿਸ ਤਰ੍ਹਾਂ ਕਿਉਂਕਿ ਪਹਿਲਾਂ ਵੀ ਇੱਕ ਵਾਰ ਆ ਇਸ ਤਰ੍ਹਾਂ ਕੀਮਤਾਂ ਵਧੀਆਂ ਸੀ, ਲਗਭਗ ਡਬਲ ਹੀ ਜਿਹੜੀਆਂ ਹੈਗੀਆਂ ਹੋ ਗਈਆਂ ਸੀਗੀਆਂ ਅੱਜ ਤੋਂ 4-5 ਸਾਲ ਪਹਿਲਾਂ। ਕੋਵਿਡ ਤੋਂ ਬਾਅਦ ਆ ਜਿਹੜੀ ਸਿਚੁਏਸ਼ਨ ਬਾਅਦ ਚੋਂ ਆਈ ਸੀਗੀ, ਪਰ ਹੁਣ ਦੁਬਾਰੇ ਉਸੇ ਸਿਚੁਏਸ਼ਨ ਤੱਕ ਜਿਹੜੀ ਡੀਜ਼ਲ ਦੇ ਪੈਟਰੋਲ ਆ ਵੱਧ ਰਿਹਾ। ਪੂਰੀ ਸਿਵਲਾਈਜੇਸ਼ਨ ਲਈ, ਪੂਰੇ ਵਰਲਡ ਆਰਡਰ ਲਈ ਜਿਹੜਾ ਹੈਗਾ, ਜਿਹੜੀ ਇਕਨੋਮੀ ਦਾ ਇਹ ਕ੍ਰੈਸ਼ ਹੈਗਾ, ਕਿਉਂਕਿ ਅੱਜ ਤਾਂ ਉਹ ਵੱਧ ਰਹੀਆਂ ਨੇ ਕੀਮਤਾਂ। ਇਹਨਾਂ ਕੀਮਤਾਂ ਨੇ ਜਿਹੜੇ ਇਕਨੋਮਿਕ ਕ੍ਰੈਸ਼ ਲਿਆਉਣੇ ਹੈਗੇ, ਜਿਹੜੇ ਇਕਨੋਮਿਕ ਸੈਟਬੈਕ ਆਉਣੇ ਆ ਅਗਲੇ 5-6 ਮਹੀਨਿਆਂ ਵਿੱਚ, ਇੱਕ ਰੈਸੈਸ਼ਨ ਵਰਗੀ ਸਥਿਤੀ ਆ ਜਿਹੜੀ ਦੁਬਾਰੇ ਆਉਣੀ ਹੈਗੀ ਆ, ਉਹਦੇ ਨਾਲ ਜਿਹੜੀ ਹੈਗੀ ਆ ਇਕਨੋਮੀ ਵਰਲਡ ਵਾਈਡ ਜਿਹੜੀਆਂ, ਤੇ ਬਾਕੀ ਜਿਹੜੀ ਸ਼ੇਅਰ ਮਾਰਕੀਟਸ ਆ ਉਹ ਕ੍ਰੈਸ਼ ਹੋਣਗੀਆਂ। ਉਹਦੇ ਵਿੱਚੋਂ ਜਿਹੜੀ ਇਕਨੋਮੀ ਹੈਗੀ ਲਿਕੁਇਡੇਟ ਹੋਵੇਗੀ, ਜਿਹੜਾ ਡੈਪਰੀਸੀਏਸ਼ਨ ਆ ਉਹ ਵਧੇਗੀ। ਉਹਦੇ ਨਾਲ ਮੁੜ ਕੇ ਉਹਨਾਂ ਨੂੰ ਪੈਰਾਂ ਤੇ ਲਿਆਉਣਾ ਜਿਹੜਾ ਹੈਗਾ ਕਾਫੀ ਔਖਾ ਹੋ ਜਾਏਗਾ। ਇੱਥੇ ਆਪਾਂ ਇੱਕ ਜਿਹੜੀ ਗੱਲ ਕਰੀਏ, ਜਦੋਂ ਹੁਣ ਆਪਾਂ ਇਹ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ, ਪਾਕਿਸਤਾਨ ਨੇ ਸੱਦਾ ਦਿੱਤਾ ਵੀ ਆਓ ਤੁਸੀਂ ਸਾਡੇ ਇੱਥੇ ਕਰੋ, ਜੇ ਦੋਨਾਂ ਮੁਲਕਾਂ ਨੇ ਗੱਲਬਾਤ ਕਰਨੀ ਆ ਉਹ ਜਿਹੜੀ ਉਹ ਤੁਸੀਂ ਕਰੋ। ਹੋਰ ਮੁਲਕ ਵੀ ਇਸ ਦੇ ਵਿੱਚ ਲੱਗੇ ਆ, ਗਲਫ ਵਾਲੇ ਵੀ ਕਹਿ ਰਹੇ ਆ, ਕੋ ਐਗਜ਼ਿਸਟੈਂਸ ਦੀ ਗੱਲ ਕਰ ਰਹੇ ਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਦੇ ਰਿਸੋਰਸਿਸ ਦੇ ਉੱਤੇ ਤੇ ਉਹਨਾਂ ਦੀ ਓਵਰਆਲ ਇਨਕਮ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਅਸਰ ਪੈ ਰਿਹਾ ਆ। ਸਾਊਦੀ ਅਰੇਬੀਆ ਦਾ ਇੱਕ ਹੋਰ ਬਿਆਨ ਅੱਜ ਆ ਰਿਹਾ, ਉਹ ਕਹਿੰਦੇ ਵੀ ਇਹ ਜੰਗ ਨੂੰ ਹੋਰ ਖਿੱਚੋ, ਜਿਹੜੀ ਈਰਾਨ ਦੀ ਮਿਜ਼ਾਈਲ ਦੀ ਸ਼ਮਤਾ ਹੈ ਉਸ ਨੂੰ ਹੋਰ ਨਸ਼ਟ ਜਿਹੜਾ ਉਹ ਕੀਤਾ ਜਾਵੇ। ਸਾਊਦੀ ਅਰੇਬੀਆ ਨੂੰ ਵੀ ਆਪਣੀ ਐਗਜ਼ਿਸਟੈਂਸ ਦੇ ਉੱਤੇ ਗਲਫ ਦੇ ਹੋਰ ਮੁਲਕਾਂ ਵਾਂਗੂ ਜਿਹੜਾ ਉਹ ਡਰ ਇਸ ਚੀਜ਼ ਦੇ ਵਿੱਚ ਲੱਗ ਰਿਹਾ ਆ, ਤੇ ਪਾਕਿਸਤਾਨ ਦਾ ਇਹ ਸਟੈਂਡ ਵੀ ਆਓ ਸਾਡੇ ਤੁਸੀਂ ਆ ਕੇ ਗੱਲਬਾਤ ਕਰ ਲਓ, ਅਸੀਂ ਓਪਨ ਆ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਿਵੇਂ ਦੇਖਦੇ ਹਾਂ? ਹਾਂਜੀ, ਸੋ ਸਾਊਦੀ ਅਰੇਬੀਆ ਕਿਉਂਕਿ ਨੇੜਲਾ, ਜਿੱਦਾਂ ਆਪਾਂ ਕਹਿ ਸਕਦੇ ਆ ਵੀ ਨਿਸ਼ਾਨਾ ਹੈਗਾ ਈਰਾਨ ਦਾ, ਉਹਦੇ ਕਰਕੇ ਉਹ ਹੁਣ ਦਬਾਅ ਪਾ ਰਿਹਾ ਹੈਗਾ ਵੀ ਜਿਸ ਤਰ੍ਹਾਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਸਾਡੇ ਤੇ ਹਮਲੇ ਹੋ ਰਹੇ ਹੈਗੇ ਆ, ਹੁਣ ਬਿਹਾਈਂਡ ਦੀ ਸੀਨ ਹੋ ਸਕਦਾ ਮਿਡਲ ਈਸਟ ਵਾਲੇ ਕਹਿੰਦੇ ਹੋਣ ਵੀ ਹੁਣ ਇੱਕ ਵਾਰੀ ਜਿਹੜੀ ਹੈਗੀ ਆ ਉਹਨਾਂ ਦੀ ਕਮਰ ਤੋੜ ਦਿੱਤੀ ਜਾਵੇ, ਤਾਂ ਕਿ ਈਰਾਨ ਜੇ ਮੁੜ ਕੇ ਮਜ਼ਬੂਤ ਹੁੰਦਾ ਤਾਂ ਉਹ ਮਿਡਲ ਈਸਟ ਲਈ ਵੀ, ਮਿਡਲ ਈਸਟ ਵਿੱਚ ਇੱਕ ਪਾਵਰ ਬਣ ਕੇ ਉੱਭਰੂਗਾ। ਇਹ ਵੀ ਤਾਂ ਹੈ ਨਾ। ਸੋ ਜੇ ਅੱਜ ਇਹ ਇਸ ਜੰਗ ਨੂੰ ਸਰਵਾਈਵ ਕਰ ਜਾਂਦਾ ਹੈਗਾ ਤਾਂ ਮਿਡਲ ਈਸਟ ਦੀ ਇੱਕ ਪਾਵਰ ਬਣ ਕੇ ਉੱਭਰੂਗਾ, ਤੇ ਉਹ ਉਹਨਾਂ ਨੂੰ ਇਹ ਵੀ ਸਾਨੂੰ ਬੁਲਿੰਗ ਆ ਜਿਹੜੀ ਕਰੂਗਾ, ਹਨਾ। ਸੋ ਇੱਕ ਤਾਂ ਇਹ ਐਸਪੈਕਟ ਆ। ਹੁਣ ਪਾਕਿਸਤਾਨ ਦਾ ਇਹ ਆ ਰਿਹਾ ਹੈਗਾ ਵੀ ਸਾਡੇ ਉੱਥੇ ਗੱਲਬਾਤ ਕੀਤੀ ਜਾਵੇ, ਸੋ ਇਹ ਉਹਦਾ ਇੱਕ ਸਿਰਫ ਡਿਪਲੋਮੈਟਿਕ ਮੈਨੂਵਰ ਹੀ ਹੈਗਾ। ਸੋ ਜੇ ਗੱਲਬਾਤ ਹੋਈ ਵੀ ਉਹ ਕਿਸੇ ਮਿਡਲ ਈਸਟ ਕੰਟਰੀਜ਼, ਕਤਰ ਦੇ ਰਾਹੀਂ, ਓਮਾਨ ਰਾਹੀਂ, ਜਾਂ ਜਿਹੜਾ ਜਾਰਡਨ ਆ, ਜਿਹੜਾ ਜਾਰਡਨ ਕਾਫੀ ਐਕਟਿਵ ਆ ਜਿਹੜਾ, ਉਹ ਹੋ ਜਾਂਦਾ। ਸੋ ਜਾਰਡਨ ਰਾਹੀਂ ਜਿਹੜੀ ਹੈਗੀ ਆ 2-3 ਮੁਲਕਾਂ ਰਾਹੀਂ ਹੋ ਸਕਦੀ ਹੈਗੀ ਹੈ, ਪਰ ਪਾਕਿਸਤਾਨ ਰਾਹੀਂ ਮੈਨੂੰ ਲੱਗਦਾ ਵੀ ਜਿਹੜੀ ਹੈਗੀ ਆ ਨਹੀਂ। ਤੁਰਕੀ ਜਿਹੜਾ ਹੈਗਾ, ਤੁਰਕੀ ਉਹ ਕਿਸੇ ਢੰਗ ਵਿੱਚ ਕੋਈ ਜਿਹੜੀ ਹੈਗੀ ਆ ਭੂਮਿਕਾ ਨਿਭਾ ਸਕਦਾ ਹੈ, ਪਰ ਉਹ ਸਾਰੀ ਜੰਗ ਨੂੰ ਸਮੇਟਦੇ ਬਗਾਏ ਨਹੀਂ ਹੈਗਾ। ਸੋ ਤੁਰਕੀ, ਓਮਾਨ ਤੇ ਜਾਰਡਨ, ਇਹ 3 ਮੁਲਕ ਨੇ। ਤੁਰਕੀ ਇੰਨਾ ਜ਼ਿਆਦਾ ਵੱਡੀ ਪੱਧਰ ਤੇ ਸ਼ਾਮਲ ਨਹੀਂ ਹੋਵੇਗਾ ਜੇ ਕੋਈ ਗੱਲਬਾਤ ਹੋਈ। ਜਾਰਡਨ ਐਂਡ ਓਮਾਨ ਆ ਜਿਹੜੇ, ਤੇ ਕਿਸੇ ਇਸ ਹੱਦ ਤੱਕ ਕਤਰ ਆ ਜਿਹੜਾ ਉਹ ਹੋ ਸਕਦਾ। ਕਤਰ ਵੀ ਇਸ ਮਾਮਲੇ ਵਿੱਚ ਬਿਹਾਈਂਡ ਦੀ ਸੀਨ ਰਹੇਗਾ। ਜਿਹੜਾ ਪ੍ਰਮੁੱਖ ਰੋਲ ਅਦਾ ਕਰਨਗੇ ਉਹ ਓਮਾਨ ਤੇ ਜਾਰਡਨ ਆ, ਉਹ ਰੋਲ ਅਦਾ ਕਰਨਗੇ। ਹੁਣ ਪਾਕਿਸਤਾਨ ਜਿੱਦਾਂ ਆਪਾਂ ਕਹਿ ਸਕਦੇ ਵੀ ਤੀਰ ਹੀ ਛੱਡ ਰਿਹਾ, ਛੁਰਲੀਆਂ ਹੀ ਛੱਡ ਰਿਹਾ, ਜਾਂ ਆਇਆ ਉਹ ਕਿਸੇ ਸੀਰੀਅਸ ਡਿਪਲੋਮੈਟਿਕ ਐਕਸਰਸਾਈਜ਼ ਵਿੱਚ ਹੁਣ ਤੱਕ ਪਹੁੰਚ ਚੁੱਕਿਆ, ਜਿਸ ਤੋਂ ਬਾਅਦ ਉਹਨੇ ਬਿਆਨ ਦਿੱਤਾ ਹੈਗਾ। ਇਹਦੇ ਬਾਰੇ ਹਲੇ ਇੰਟਰਨੈਸ਼ਨਲ ਮੀਡੀਆ 'ਚ ਕੋਈ ਨਹੀਂ ਆਇਆ। ਸੋ ਹੋ ਸਕਦਾ ਇਹ ਉਹਨਾਂ ਦੀ ਆਪਣੀ ਖੁਸ਼ਫਹਿਮੀ ਹੋਵੇ ਵੀ ਅਸੀਂ ਜੰਗ ਨੂੰ ਰੁਕਵਾ ਸਕਦੇ। ਇੱਕ ਹੋਰ ਬਿਆਨ ਬੜਾ ਕਹਿ ਸਕਦੇ ਹਾਂ ਵੀ ਗੱਲਬਾਤ ਮੰਗਦਾ ਤੇ ਧਿਆਨ ਮੰਗਦਾ ਆ। ਡਿਪਾਰਟਮੈਂਟ ਆਫ ਨੈਸ਼ਨਲ ਇੰਟੈਲੀਜੈਂਸ ਦੀ ਤੁਲਸੀ ਗਾਬੜ ਬੀਤੇ ਦਿਨੀ ਇੱਥੇ ਇੱਕ ਕਮੇਟੀ ਦੇ ਸਾਹਮਣੇ ਪੇਸ਼ ਹੋਈ ਸੀ, ਤੇ ਉਸ ਦੇ ਵਿੱਚ ਉਹਨਾਂ ਦਾ ਬਿਆਨ ਸੀਗਾ, ਤੁਸੀਂ ਵੀ ਇਸ ਗੱਲ ਦਾ ਇਸ਼ਾਰਾ ਪਿਛਲੇ ਆਪਣੇ ਪ੍ਰੋਗਰਾਮ ਦੇ ਵਿੱਚ ਕੀਤਾ ਸੀ। ਤੁਲਸੀ ਗਾਬੜ ਨੇ ਕਿਹਾ ਵੀ ਜਿਹੜਾ ਪਾਕਿਸਤਾਨ ਦਾ ਮਿਜ਼ਾਈਲ ਪ੍ਰੋਗਰਾਮ ਆ ਉਹ ਰੜਕਦਾ ਆ, ਉਸ ਦੇ ਉੱਤੇ ਵੀ ਸਾਡੀ ਜਿਹੜੀ ਨਜ਼ਰ ਆ ਤੇ ਉਹ ਖਤਰੇ ਵਾਲੀ ਗੱਲ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਹੁਣ ਈਰਾਨ ਤੋਂ ਬਾਅਦ 'ਚ ਵਾਰੀ ਪਾਕਿਸਤਾਨ ਦੀ ਆ ਸਕਦੀ ਆ, ਕੀ ਇਹ ਇਸ਼ਾਰਾ ਹੈ ਆਪਾਂ ਨੂੰ ਮਿਲ ਗਿਆ ਵੀ ਇਹਨਾਂ ਨੇ ਅਗਲਾ ਟੀਚਾ ਮਿੱਥਿਆ ਹੋਇਆ? ਹਾਂਜੀ, ਸੋ ਥੋੜਾ ਜਿਹਾ ਇਸ਼ਾਰਾ ਤਾਂ ਤੁਲਸੀ ਗਾਬੜ ਨੇ ਜਿਹੜਾ ਕਰ ਦਿੱਤਾ ਹੋਇਆ। ਆਪਾਂ 2 ਹਫ਼ਤੇ ਪਹਿਲਾਂ ਕਿਹਾ ਸੀਗਾ ਵੀ ਉਹ ਕਿਸੇ ਵੀ ਇਸਲਾਮਿਕ ਕੰਟਰੀ ਕੋਲ ਜਿਹੜਾ ਹੈਗਾ ਉਹ ਨਹੀਂ ਚਾਹੁੰਦੇ ਵੀ
ਜਿਹੜੀ ਨਿਊਕਲੀਅਰ ਪਾਵਰ ਆ ਉਹ ਹੋਵੇ। ਸੋ ਉਸ ਚੱਕਰ 'ਚ ਹੀ ਜਿਹੜਾ ਹੈਗਾ ਵੀ ਉਹ ਅਫਗਾਨਿਸਤਾਨ ਨੂੰ ਹਾਲ ਦੀ ਘੜੀ ਮਜ਼ਬੂਤ ਕਰ ਰਿਹਾ ਇਜ਼ਰਾਈਲ ਤੇ ਇੰਡੀਆ। ਸੋ ਉਹਦੇ ਚੋਂ ਜਿਹੜਾ ਬਲੋਚਿਸਤਾਨ ਵਾਲਾ ਜਿਹੜਾ ਮਸਲਾ ਉਹ ਉਠਾਇਆ ਹੋਇਆ, ਤਾਂ ਕਿ ਜੇ ਬਲੋਚਿਸਤਾਨ ਵਾਲੀ ਜਿਹੜੀ ਮੂਵਮੈਂਟ ਮਜ਼ਬੂਤ ਹੋ ਜਾਂਦੀ ਹੈ, ਉਹਦਾ ਕਿਤੇ ਨਾ ਕਿਤੇ ਟੁਕੜਾ ਹੁੰਦਾ ਹੈ। ਸੋ ਬਲੋਚ ਲੀਡਰਸ਼ਿਪ ਨੇ ਜਿਹੜਾ ਹੈਗਾ ਇਜ਼ਰਾਈਲ ਨੂੰ ਇਹ ਵਿਸ਼ਵਾਸ ਦਵਾਇਆ ਹੈਗਾ ਵੀ ਅਸੀਂ ਡਿਸਮੈਂਟਲ ਕਰ ਸਕਦੇ ਹਾਂ ਪੋਲੀਟੀਕਲੀ ਉਹਦੇ ਨਿਊਕਲੀਅਰ ਪ੍ਰੋਗਰਾਮ ਨੂੰ ਕਿਸੇ ਨਾ ਕਿਸੇ ਢੰਗ ਨਾਲ, ਜੇ ਤੁਸੀਂ ਸਾਨੂੰ ਸਾਡਾ ਮੁਲਕ ਬਣਾ ਕੇ ਆ ਜਿਹੜਾ ਦਿੰਦੇ ਹੈਗੇ ਆ। ਹਾਂ, ਤੁਲਸੀ ਗੈਬਰਟ ਦੇ ਇਸ਼ਾਰਿਆਂ ਤੋਂ ਇਹ ਲੱਗ ਰਿਹਾ ਹੈਗਾ ਵੀ ਜੇ ਸ਼ਾਰਟ ਟਰਮ 'ਚ ਨਹੀਂ ਤਾਂ ਲੌਂਗ ਟਰਮ 'ਚ 10, 15, 20 ਸਾਲਾਂ 'ਚ ਹੋ ਸਕਦਾ ਹੈਗਾ ਵੀ ਉਹ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਵੀ ਉਸੇ ਤਰ੍ਹਾਂ ਨਿਸ਼ਾਨਾ ਬਣਾਉਣ ਜਿਸ ਤਰ੍ਹਾਂ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਬਣਾਇਆ ਜਾ ਰਿਹਾ ਹੈ। ਕੀ ਇਸੇ ਡਰ ਤੋਂ ਹੀ ਪਾਕਿਸਤਾਨ ਕਹਿ ਰਿਹਾ ਹੋਊਗਾ ਵੀ ਆ ਜਾਓ ਸਾਡੇ ਗੱਲਬਾਤ ਕਰ ਲਓ? ਉਹਦਾ ਹਾਲੇ ਇੱਕ ਆਸਪੈਕਟ ਨਹੀਂ ਹੈ, ਉਹਦੇ ਕਈ ਆਸਪੈਕਟ ਹੋਣੇ ਚਾਹੀਦੇ ਆ। ਕਿਉਂਕਿ ਹਾਲੇ ਪਾਕਿਸਤਾਨ ਅਮਰੀਕਾ ਨਾਲ ਚੰਗੇ ਰਿਲੇਸ਼ਨ ਵਿੱਚ ਹੈਗਾ। ਇਨ ਗੁੱਡ ਬੁੱਕਸ ਆਫ ਡੋਨਾਲਡ ਟਰੰਪ ਆ ਜਿਹੜੇ ਹੈਗੇ ਆਸਿਮ ਮਨੀਰ ਉਨੀ ਤੇ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਸ਼ਾਹਬਾਜ਼, ਉਹ ਬਹੁਤ ਜ਼ਿਆਦਾ ਉੱਥੇ ਜਿਹੜੀ ਹੈਗੀਆਂ ਗੱਲਾਂ ਬਾਤਾਂ ਕਰ ਆਏ ਨੇ। ਸੋ ਹਾਲੇ ਗੁੱਡ ਬੁੱਕਸ ਆ, ਕਿਉਂਕਿ ਜਿਸ ਤਰ੍ਹਾਂ ਇਹ ਆਪਾਂ ਦੇਖ ਰਹੇ ਹਾਂ ਵੀ ਡੋਨਾਲਡ ਟਰੰਪ ਦੇ ਆਉਣ ਤੋਂ ਬਾਅਦ ਪਾਕਿਸਤਾਨ ਨੂੰ ਪੋਲੀਟੀਕਲੀ ਮਜ਼ਬੂਤ ਕਰਨ ਦੇ ਜਿਹੜੇ ਯਤਨ ਹੋ ਰਹੇ ਹੈਗੇ ਆ, ਉਹਦੇ ਬਿਹਾਈਂਡ ਦੀ ਸੀਨ ਕੀ ਚੱਲ ਰਿਹਾ ਹੈਗਾ, ਉਹਦੀਆਂ ਹਾਲੇ ਪੂਰੀ ਤਰ੍ਹਾਂ ਖਬਰਾਂ ਨਸ਼ਰ ਨਹੀਂ ਹੋਈਆਂ ਵੀ ਉਹ ਬਿਹਾਈਂਡ ਦੀ ਸੀਨ ਇੰਨਾ ਵੱਡਾ ਟਰਨ ਲੈ ਜਾਣਾ ਇੱਕਦਮ ਵੀ ਪਾਕਿਸਤਾਨ ਦੇ ਹੱਕ 'ਚ ਆਇਆ। ਉਹ ਸਿਰਫ ਮਿਨਰਲ ਰਿਸੋਰਸਿਸ ਆ ਜਿਹੜੇ ਕਿ ਬਲੋਚਿਸਤਾਨ ਵਿੱਚ ਰਹਿ ਰਹੇ ਆ, ਜਾਂ ਉਹਦੇ ਕੋਈ ਪੋਲੀਟੀਕਲ ਕਾਰਨ ਵੀ ਹੈਗੇ ਆ। ਸੋ ਪੋਲੀਟੀਕਲ ਕਾਰਨ ਹਰੇ CIA ਤੇ ਡੋਨਾਲਡ ਟਰੰਪ ਜਾਂ ਪੋਲਿਟਿਕਸ ਆ ਜਿਹੜੀ ਅਨਫੋਲਡ ਨਹੀਂ ਕਰ ਰਹੇ। ਇਹ ਜਿਹੜੇ ਸੀਨੀਅਰ ਜਰਨਲਿਸਟ ਆ, ਤੁਸੀਂ ਵੀ ਅਮਰੀਕਾ 'ਚ ਬੈਠੇ ਹੋ, ਨਿਗਾਹ ਰੱਖਦੇ ਰਹੋ ਵਾਸ਼ਿੰਗਟਨ ਪੋਸਟ ਜਾਂ ਨਿਊਯਾਰਕ ਟਾਈਮਜ਼ ਜਾਂ ਵਾਲ ਸਟਰੀਟ ਜਰਨਲ ਤੇ ਕੁਛ ਨਾ ਕੁਛ ਹਿੰਟ ਆ ਜਿਹੜੇ ਇਸ ਤਰ੍ਹਾਂ ਦੇ ਮਿਲ ਸਕਦੇ ਹੈਗੇ, ਜਿਹ ਤੋਂ ਇਹ ਪਤਾ ਲੱਗ ਸਕੇ ਵੀ ਬਿਹਾਈਂਡ ਦੀ ਸੀਨ ਆ ਜਿਹੜੀ ਪਾਕਿਸਤਾਨ ਨੂੰ ਪੋਲੀਟੀਕਲੀ ਮਜ਼ਬੂਤ ਕਰਨ ਦੇ ਇਹ ਕੀ ਹੈਗੇ ਆ। ਜਾਂ ਉਹ ਕੋਈ ਏਸ਼ੀਆ ਵਿੱਚ ਨਵਾਂ ਤਜਰਬਾ ਕਰਨ ਜਾ ਰਿਹਾ ਜਾਂ ਅਫਗਾਨਿਸਤਾਨ ਉਹਨਾਂ ਨੂੰ ਵੱਡੀ ਥ੍ਰੈਟ ਲੱਗ ਰਿਹਾ ਜਿਹਨੂੰ ਕੰਟੇਨ ਕਰਨ ਲਈ ਜਿਹੜਾ ਹੈਗਾ ਪਾਕਿਸਤਾਨ। ਕਿਉਂਕਿ ਹੁਣ ਪਾਕਿਸਤਾਨ ਨੇ ਜਿਸ ਕਿਸਮ ਦੇ ਹਮਲੇ ਕਰੇ ਹੈਗੇ ਅਫਗਾਨਿਸਤਾਨ ਤੇ ਉਹ ਸਾਰਾ ਮੈਨੂੰ ਲੱਗਦਾ ਵੀ ਅਮਰੀਕਾ ਦੀ ਹਮਾਇਤ ਤੋਂ ਬਿਨਾਂ ਜਿਹੜਾ ਹੈਗਾ ਉਹ ਨਹੀਂ ਹੋ ਸਕਦਾ। ਸੋ ਇਹ ਕਾਫੀ ਕੁਛ ਆ ਜਿਹੜਾ ਬਿਹਾਈਂਡ ਦੀ ਸੀਨ ਅਫਗਾਨਿਸਤਾਨ ਵੀ ਮੁੜ ਕੇ ਜਿਹੜੀ ਹੈਗੀ ਆ ਥ੍ਰੈਟ ਦੇ ਤੌਰ ਤੇ ਸਾਹਮਣੇ ਆ ਸਕਦਾ ਵੈਸਟਰਨ ਇੰਟਰਸਟ ਲਈ। ਜੀ, ਹੁਣ ਸੀਸਿਸ ਦੇ ਵਿੱਚ 30 ਸਾਲ ਕੰਮ ਕਰਨ ਵਾਲਾ ਡੈਨ ਸਟੈਟਨ, ਉਸਨੇ ਅੱਜ ਇੱਕ ਬਿਆਨ ਦਿੱਤਾ ਹੈ ਅਵਤਾਰ ਸਿੰਘ ਜੀ, ਜਦ ਇਰਾਨੀਅਨ ਸਲੀਪਰ ਸੈੱਲਸ ਬਾਰੇ ਗੱਲ ਕਰ ਰਿਹਾ ਸੀ, ਪਰ ਉਹਨੇ ਇਸ ਦੇ ਜ਼ਰੀਏ ਭਾਰਤ ਦਾ ਵੀ ਪਰਦਾਫਾਸ਼ ਜਿਹੜਾ ਉਹ ਕੀਤਾ। ਕਹਿੰਦਾ ਵੀ ਈਰਾਨ ਦੇ ਸਲੀਪਰ ਸੈੱਲ ਨਹੀਂ, ਉਹ ਭਾਰਤ ਵਾਂਗੂ, ਭਾਰਤ ਦੀ ਜਿਹੜੀ ਫੋਰਨ ਇੰਟੈਲੀਜੈਂਸ ਸਰਵਿਸ ਆ ਉਹਦੇ ਵਾਂਗੂ ਜਿਹੜੇ ਕ੍ਰਿਮੀਨਲ ਪ੍ਰੋਕਸੀਜ਼ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਕਰਦੇ। ਉਹਨੇ ਸਿੱਧੀ ਤੁਲਨਾ ਈਰਾਨ ਦੀ ਤੇ ਭਾਰਤ ਦੀ ਇਕੱਠਿਆਂ ਕਰਕੇ ਇਸ ਤਰੀਕੇ ਨਾਲ ਕੀਤੀ ਵੀ ਬਾਹਰ ਬੈਠੇ ਜਿਹੜੇ ਅਪਰਾਧੀ ਆ ਉਹਨਾਂ ਦੀ ਵਰਤੋਂ ਕਰਕੇ ਇਦਾਂ ਦੇ ਕੰਮ ਜਿਹੜੇ ਉਹ ਕਰਾਉਂਦੇ ਆ। ਇਹ ਸਟੇਟਮੈਂਟ ਦੇ ਪਿੱਛੇ ਕੀ ਉਹਦਾ ਕੈਨੇਡੀਅਨ ਪੈਟਰੀਓਟਿਜ਼ਮ ਵੀ ਆ ਵੀ ਜੋ ਕੈਨੇਡਾ ਨੇ ਇੱਕ ਹਿਸਾਬ ਦੇ ਨਾਲ ਕੈਨੇਡਾ ਦੇ ਲੋਕਾਂ ਨੂੰ ਪਿੱਠ ਦਿਖਾ ਦਿੱਤੀ ਤੇ ਭਾਰਤ ਨਾਲ ਜੱਫੀਆਂ ਪਾਈਆਂ ਆ, ਉਹਦੇ ਰੋਸ ਦੇ ਵਜੋਂ ਵੀ ਇਹ ਬਿਆਨ ਨਾਲ ਹੈਗਾ। ਤੇ ਇਹ ਚੀਜ਼ ਸਪਸ਼ਟ ਵੀ ਕਰਦਾ ਵੀ ਭਾਰਤ ਕਿਸ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਇਦਾਂ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਜੁੜਿਆ। ਹਾਂਜੀ, ਸਟੈਂਟਨ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਦਿਲ ਗੁਰਦੇ ਵਾਲਾ ਜਿਹੜਾ ਹੈਗਾ ਉੱਥੇ ਮੰਨਿਆ ਜਾਂਦਾ ਵੀ ਉਹ ਸਪਸ਼ਟ ਬਿਆਨ ਆ ਜਿਹੜੇ ਦੇ ਦਿੰਦੇ ਹੈਗੇ। ਸੋ ਮਲਵੀ ਜੀਭ ਨਾਲ ਨਹੀਂ ਬੋਲਦੇ, ਜਿਸ ਤਰ੍ਹਾਂ ਜਸਟਨ ਟਰੂਡੋ ਨੇ ਸਪਸ਼ਟ ਰੂਪ ਵਿੱਚ ਪਾਰਲੀਮੈਂਟ ਵਿੱਚ ਖੜ ਕੇ ਦਾਅਵਾ ਕਰ ਦਿੱਤਾ ਸੀਗਾ ਵੀ ਸੋ ਸਾਡੇ ਕੋਲ ਐਵੀਡੈਂਸ ਹੈਗੀ। ਸੋ ਸਟੈਂਟਨ ਵੀ ਜਿਸ ਤਰ੍ਹਾਂ ਇੱਕ ਦਲੇਰ ਜਿਹੜੇ ਹੈਗੇ ਆਫੀਸਰ ਦੇ ਤੌਰ ਤੇ ਮੰਨੇ ਜਾਂਦੇ ਆ, ਔਰ ਜਿਹੜੇ ਬਾਕੀ ਦੇ ਆਫੀਸਰ ਥੋੜਾ ਜਿਹਾ ਆਪਾਂ ਕਹਿ ਸਕਦੇ ਦਬਕੇ ਨਾਲ ਜਾਂ ਮਲਵੀ ਜੀ ਜੀਭ ਨਾਲ ਭਾਰਤ ਦੇ ਵਿਰੋਧ ਵਿੱਚ ਬੋਲਦੇ ਆ। ਸੋ ਸਟੈਂਟਨ ਆ ਜਿਹੜਾ ਡਟ ਕੇ ਜਿਹੜੀ ਹੈ ਇੱਕ ਥਾਪੜ ਕੇ ਬੋਲਦੇ ਹੈਗੇ। ਸੋ ਜੇ ਉਹਨਾਂ ਨੇ ਈਰਾਨ ਦੀਆਂ ਪ੍ਰੋਕਸੀਜ਼ ਤੇ ਇੰਡੀਆ ਦੀਆਂ ਪ੍ਰੋਕਸੀਜ਼ ਜਿਹੜੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੀਆਂ ਉਹਨੂੰ ਇੱਕ ਸਮਤੋਲ ਵਿੱਚ ਰੱਖਿਆ ਹੈ ਤਾਂ ਸਮਝਿਆ ਜਾ ਸਕਦਾ ਵੀ ਕੈਨੇਡੀਅਨ ਪੋਲਿਟਿਕਸ ਵਿੱਚ ਵੀ ਸਭ ਅੱਛਾ ਨਹੀਂ ਹੈ। ਸੋ ਇੱਕ ਧਿਰ ਆ ਜਿਹੜੀ ਰਿਐਲਿਟੀ ਦਾ ਡਟ ਕੇ ਮੁਕਾਬਲਾ ਤੇ ਸਾਹਮਣਾ ਕਰਨਾ ਚਾਹ ਰਹੀ ਹੈਗੀ ਆ, ਉਹ ਅਮਰਜ ਹੋ ਰਹੀ ਆ। ਬੇਸ਼ੱਕ ਮਾਰਕ ਕਾਰਨੀ ਆ ਜਿਹੜੇ ਉਹ ਕਿੰਨਾ ਵੀ ਬਿਜ਼ਨਸ ਓਰੀਐਂਟਡ ਜਾਂ ਹੋਰ ਜਿਹੜੀ ਉਹਨਾਂ ਦੇ ਵਿਦੇਸ਼ ਮੰਤਰੀ ਹੈਗੇ ਆ ਬੀਬੀ ਜੀ, ਉਹ ਜਿੰਨੀਆਂ ਮਰਜ਼ੀ ਪੋਲੀਟੀਕਲ ਚਤਰਾਈਆਂ ਕਰ ਲੈਣ, ਪਰ ਕੈਨੇਡਾ ਵਿੱਚ ਇੱਕ ਧਿਰ ਹੈਗੀ ਆ ਜਿਹੜੀ ਇੱਕ ਮਜ਼ਬੂਤ, ਖਾਸ ਕਰਕੇ ਕੁਛ ਸੀਸੀਸ ਦੇ ਹੋਰ ਆਫੀਸਰਸ ਆ, RCMP ਦੇ ਆਫੀਸਰਸ ਆ ਜਿਹੜੇ ਕਲੱਬ ਹੋ ਰਹੇ ਆ। ਉਹਦੇ ਨਾਲ ਕੁਛ ਮੀਡੀਆ ਹਾਊਸਿਸ ਵੀ ਹੈਗੇ ਆ ਜਿਨ੍ਹਾਂ ਲਈ ਕੈਨੇਡਾ ਦੀ ਸੋਵਰੈਨਿਟੀ ਔਰ ਕੈਨੇਡਾ ਵਿੱਚ ਜੋ ਕ੍ਰਿਮੀਨਲ ਐਕਟੀਵਿਟੀ ਚੱਲ ਰਹੀ ਆ ਉਹਨਾਂ ਐਕਟਰਸ ਨੂੰ ਐਕਸਪੋਜ਼ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ
ਉਹ ਨੈਤਿਕ ਤੌਰ ਤੇ ਉਹ ਪੈਟਰੀਅਟਿਜ਼ਮ ਦੇ ਤੌਰ ਤੇ ਨਿਭਾ ਰਹੇ ਹੈਗੇ ਆ। ਸੋ ਉਹਨਾਂ ਲਈ ਪਹਿਲੀ ਜਿਹੜੀ ਪ੍ਰਾਇੋਰਟੀ ਹੈਗੀ ਆ ਕੈਨੇਡਾ ਦੀ ਸੋਵਰੈਨਿਟੀ ਹੈਗੀ ਆ, ਨਾ ਕਿ ਕਿਸੇ ਹੋਰ ਮੁਲਕ ਨਾਲ ਡਿਪਲੋਮੈਟਿਕ ਰਿਲੇਸ਼ਨਸ। ਜੀ। ਅੱਛਾ, ਜਾਂਦੇ ਜਾਂਦੇ ਲਾਸਟ ਦੇ ਵਿੱਚ ਚੀਨ ਤੇ ਰੂਸ ਨੂੰ ਲੈ ਕੇ ਜ਼ਰੂਰ ਦੱਸਿਓ, ਉਹਨਾਂ ਦੀ ਇਹ ਜਿਹੜੀ ਲੜਾਈ ਆ ਉਸ ਦੇ ਵਿੱਚ ਕੀ ਭੂਮਿਕਾ ਆ, ਤੇ ਕੀ ਅਮਰੀਕਾ ਨੂੰ ਇਸ ਤਰੀਕੇ ਦੇ ਨਾਲ ਇੱਥੇ ਉਲਝਿਆ ਹੋਇਆ ਦੇਖ ਕੇ ਉਹ ਖੁਸ਼ ਹੋ ਰਹੇ ਹੋਣਗੇ? ਹਾਂਜੀ ਹਾਂਜੀ, ਸੋ ਉਹਨਾਂ ਨੂੰ ਤਾਂ ਇਹ ਹੈਗਾ ਵੀ ਅਮਰੀਕਾ ਜਿੱਦਾਂ ਉਲਝ ਰਿਹਾ, ਕਿਉਂਕਿ ਇੱਕ ਤਾਂ ਤੇਲ ਸਟੇਟ ਆਫ ਹੋਮਸ ਬੰਦ ਹੋਣ ਨਾਲ ਰਸ਼ੀਆ ਤੋਂ ਤੇਲ ਧੜਾ-ਧੜ ਖਰੀਦਣ ਦੀਆਂ ਜਿਹੜੀਆਂ ਕਾਰਵਾਈਆਂ ਉਹ ਸ਼ੁਰੂ ਹੋ ਰਹੀਆਂ। ਰਸ਼ੀਆ ਜਿਹੜਾ ਇਕਨੋਮਿਕਲੀ ਮਜ਼ਬੂਤ ਹੋ ਰਿਹਾ, ਤਾਂ ਮਿਸਟਰ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਵੀ ਬੋਲਿਆ ਹੈਗਾ ਵੀ ਤੁਸੀਂ ਉਹਦੇ ਦੋਵੇਂ ਹੱਥੀਂ ਲੱਡੂ ਦਿੱਤਾ ਹੋਇਆ, ਚਾਈਨਾ ਦੇ ਵੀ ਤੇ ਰਸ਼ੀਆ ਦੇ ਵੀ। ਸੋ ਮੈਨੂੰ ਲੱਗਦਾ ਵੀ ਜਿਹੜੀਆਂ ਈਰਾਨ ਦੇ ਸਰਵਾਈਵਲ ਦਾ ਇੱਕ ਵੱਡਾ ਕਾਰਨ ਹੈਗਾ ਚਾਈਨੀਜ਼ ਔਰ ਰਸ਼ੀਅਨ ਜਿਹੜੀ ਹੈਗੀ ਆ ਇੰਟੈਲੀਜੈਂਸ ਹੈਗੀ ਆ, ਉਹ ਈਰਾਨ ਦੀ ਪਿੱਠ ਤੇ ਖੜੀ ਆ। ਤੋ ਹੋ ਸਕਦਾ ਹਥਿਆਰਾਂ ਦੀ ਸਪਲਾਈ ਵੀ ਕਿਸੇ ਢੰਗ ਨਾਲ ਜਿੰਨੀ ਕੁ ਹੋ ਸਕਦੀ ਆ ਉਹ ਕਰ ਦਿੱਤਾ ਜਾਂਦਾ ਹੋਵੇ। ਆਇਆ ਉਹ ਹਵਾਈ ਜਹਾਜ਼ਾਂ ਰਾਹੀਂ ਹੁੰਦੀ ਆ ਜਾਂ ਸਮੁੰਦਰੀ ਜਹਾਜ਼ਾਂ ਰਾਹੀਂ ਹੁੰਦੀ ਆ। ਸੋ ਚੀਨ ਤੇ ਰੂਸ ਨੂੰ ਜਿਹੜੀ ਹੈਗੀ ਆ ਇਹ ਜੰਗ ਆ ਇੱਕ ਤਰ੍ਹਾਂ ਘਿਓ ਵਾਂਗ ਲੱਗੀ ਹੈਗੀ ਆ, ਵੀ ਉਹਨਾਂ ਨੂੰ ਲੱਗਦਾ ਹੈਗਾ ਵੀ ਸ਼ਾਇਦ ਅਮਰੀਕਨ ਪਾਵਰ ਨੂੰ ਉਹ ਕਮਜ਼ੋਰ ਕਰ ਸਕਦੇ ਹੈਗੇ ਆ, ਜਾਂ ਇਜ਼ਰਾਈਲ ਨੂੰ ਜਿਹੜਾ ਹੈਗਾ ਉਹ ਕਮਜ਼ੋਰ ਕਰ ਸਕਦੇ ਆ, ਜਿਹੜਾ ਕਿ ਅਮਰੀਕਨ ਪਾਵਰ ਨੂੰ ਚਲਾਉਂਦਾ ਹੈਗਾ। ਆਇਆ ਉਹਨਾਂ ਦਾ ਇਹ ਸੁਪਨਾ ਕਿੰਨਾ ਕੁ ਸੱਚ ਹੈਗਾ, ਇਹ ਜੰਗ ਦੇ ਹੁਣ ਜੰਗ ਅੱਗੇ ਕਿੰਨੀ ਅਨਫੋਲਡ ਹੁੰਦੀ ਹੈ, ਤੇ ਉਹਦੇ ਵਿੱਚੋਂ ਈਰਾਨ ਦਾ ਤੇ ਜਿਹੜੀਆਂ ਹੈਗੀਆਂ ਇਜ਼ਰਾਈਲ ਦੀਆਂ ਫੋਰਸਿਸ ਆ, ਉਹਨਾਂ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਚੈਸ ਬੋਰਡ ਵਿੱਚ ਜਿਹੜੇ ਮੋਹਰੇ ਹੁੰਦੇ ਆ ਉਹ ਕਿੱਥੇ ਬੈਠਦੇ ਹੈਗੇ, ਉਹ ਸਾਰੀ ਡਰਾਇੰਗ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਦੇਖਿਆ ਜਾਊਗਾ ਵੀ ਉਹ ਕਿੰਨਾ ਸਕਸੈਸਫੁਲੀ ਨੈਵੀਗੇਟ ਕਰ ਸਕਿਆ ਰਸ਼ੀਅਨ ਇੰਟੈਲੀਜੈਂਸ ਔਰ ਜਿਹੜੀ ਹੈਗੀ ਆ ਚਾਈਨੀਜ਼ ਫੌਜ ਦੀ ਇੰਟੈਲੀਜੈਂਸ। ਜੀ, ਚਲੋ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਤੁਸੀਂ ਅੱਜ ਦੇ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੱਸੀਆਂ। ਜਾਂਦੇ ਜਾਂਦੇ ਇਹ ਇੱਕ ਚੀਜ਼ ਜਿਹੜੀ ਮੈਂ ਜ਼ਰੂਰ ਪੁੱਛਦੇ ਜਾਈਏ, ਇਸ ਲੜਾਈ ਦੇ ਵਿੱਚ, ਇਸ ਜੰਗ ਦੇ ਵਿੱਚ ਕੀ ਕੁਛ ਆ ਸਿੱਖਾਂ ਦੇ ਸਿੱਖਣ ਦੇ ਲਈ? ਕੀ ਸਿੱਖਾਂ ਦਾ ਜਦ ਮੁਲਕ ਬਣਦਾ ਕੀ ਉਹਨਾਂ ਨੂੰ ਵੀ ਡੀਸੈਂਟਰਲਾਈਜ਼ਡ ਇਸ ਤਰੀਕੇ ਦੇ ਨਾਲ ਮਿਲਟਰੀ ਜਾਂ ਜਿਹੜੀ ਉਹ ਪਾਵਰ ਆ ਉਹ ਚਾਹੀਦੀ ਹੋਊਗੀ, ਜਾਂ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਤੇ US ਦੀ ਜਿਹੜੀ ਇੰਟੈਲੀਜੈਂਸ ਆ ਤੇ ਜਿਹੜਾ ਉਹਨਾਂ ਦਾ ਟੈਕਨੀਕੈਲਿਟੀ ਆ ਉਹ ਚੀਜ਼ ਜਿਹੜੀ ਉਹ ਚਾਹੀਦੀ ਆ? ਸੋ ਓਵਰਆਲ ਜੇ ਤੁਸੀਂ ਦੱਸੋ ਵੀ ਸਿੱਖਾਂ ਦੇ ਸਿੱਖਣ ਦੇ ਲਈ ਇਸ ਦੇ ਵਿੱਚ ਕੀ ਆ, ਕੀ ਕਿਸੇ ਦੀ ਹਮਾਇਤ ਕਰਨ ਦੀ ਲੋੜ ਆ ਜਾਂ ਸਾਈਡ ਤੋਂ ਦੇਖਣ ਦੀ ਜ਼ਰੂਰਤ? ਨਹੀਂ, ਸਾਡਾ ਇਹਦੇ ਜੰਗ ਨਾਲ ਜਿਸ ਤਰ੍ਹਾਂ ਉਸ ਤਰ੍ਹਾਂ ਦਾ ਕੋਈ ਵਾਹ ਵਾਸਤਾ ਆਪਾਂ ਨੂੰ ਨਹੀਂ ਰੱਖਣਾ ਚਾਹੀਦਾ। ਸਾਈਡ ਤੇ ਦੇਖ ਕੇ ਇਹਨੂੰ ਇੱਕ ਕੇਸ ਸਟੱਡੀ ਦੇ ਤੌਰ ਤੇ ਜਿਹੜਾ ਹੈਗਾ ਸਮਝਣਾ ਚਾਹੀਦਾ ਹੈਗਾ। ਸੋ ਵਰਲਡ ਪਾਵਰਸ ਦੀ ਆਪਣੀ ਲੜਾਈ ਹੈਗੀ, ਆਪਾਂ ਬਹੁਤ ਸਾਰੇ ਵੱਡੀ ਗਿਣਤੀ ਵਿੱਚ ਵੈਸਟਰਨ ਕੰਟਰੀਜ਼ ਵਿੱਚ ਬੈਠੇ ਹੈਗੇ ਆ। ਸੋ ਆਪਣੇ ਸਰਵਾਈਵਲ ਦਾ ਤੇ ਕੌਮੀ ਸਰਵਾਈਵਲ ਲਈ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਹੈਗਾ। ਸਿੱਖਣਾ ਚਾਹੀਦਾ ਹੈਗਾ ਵੀ ਜਦੋਂ ਦੋ ਸਿਵਲਾਈਜੇਸ਼ਨਸ ਆਪਸ ਵਿੱਚ ਲੜਦੀਆਂ ਹੈਗੀਆਂ, ਉਹਨਾਂ ਦੀਆਂ ਜਿਹੜੀਆਂ ਮਿਲਟਰੀ ਐਕਸਰਸਾਈਜ਼ਸ ਕਿੱਦਾਂ ਹੁੰਦੀਆਂ, ਸਿਧਾਂਤਕ ਐਕਸਰਸਾਈਜ਼ਸ ਕੀ ਹੁੰਦੀਆਂ, ਉਹਨਾਂ ਦੇ ਫਿਲੋਸੋਫੀਕਲ ਜਿਹੜੀ ਵਿਦਵਤਾ ਹੈਗੀ ਆ ਉਹ ਕਿੱਦਾਂ ਵਰਕ ਕਰਦੀ ਆ, ਜਿਹੜੇ ਹਿਸਟੋਰੀਅਨਸ ਹੈਗੇ ਆ ਉਹ ਕਿੱਦਾਂ ਨੈਸ਼ਨਲਾਈਜ਼ ਕਰਦੇ ਹੈਗੇ ਆਪਣੇ ਪਾਸਟ ਨੂੰ, ਤਾਂ ਕਿ ਉਹਨਾਂ ਦਾ ਫਿਊਚਰ ਆ ਜਿਹੜਾ ਉਹ ਪਾਸਟ ਨੂੰ ਨੈਸ਼ਨਲਾਈਜ਼ ਕਰਕੇ ਜਿੱਦਾਂ ਹੈਗਾ ਵੀ ਫਿਊਚਰ ਜਿਹੜਾ ਹੈਗਾ ਘੜਿਆ ਜਾ ਸਕੇ। ਦੂਸਰਾ ਜਿਹੜਾ ਤੁਸੀਂ ਦੱਸਿਆ ਵੀ ਡੀਸੈਂਟਰਲਾਈਜੇਸ਼ਨ ਆਫ ਮਿਲਟਰੀ ਹੈਗੀ ਆ, ਸਿੱਖਾਂ ਵਿੱਚ ਜਿਹੜਾ ਹੈਗਾ ਵੀ ਤੁਸੀਂ ਦੇਖੋ ਵੀ 18ਵੀਂ ਸਦੀ ਵਿੱਚ ਵੀ ਜਥਿਆਂ ਦੇ ਰੂਪ ਵਿੱਚ ਇੰਡੀਪੈਂਡੈਂਟ ਜਥੇ ਆ ਜਿਹੜੇ ਉਹ ਲੜਦੇ ਰਹੇ ਹੈਗੇ ਆ ਬਿਨਾਂ ਕਿਸੇ ਸੈਂਟਰਲ ਫੋਰਸ ਤੋਂ। ਸੋ ਜਿਹੜੀਆਂ ਹੈਗੀਆਂ ਮਿਸਲਾਂ ਸੀਗੀਆਂ ਉਹ ਵੀ ਡੀਸੈਂਟਰਲਾਈਜ਼ ਜਿਹੜੀਆਂ ਹੈਗੀਆਂ ਮਿਲਟਰੀ ਦੇ ਜਿਹੜੇ ਪ੍ਰੋਸੈਸ ਸੀਗੇ, ਉਹੋ ਹੀ ਪਰਛਾਵਾਂ ਆਪਾਂ ਨੂੰ ਖਾੜਕੂ ਲਹਿਰ ਵਿੱਚ ਦਿਖਿਆ, ਜਿੱਥੇ ਬਹੁਤ ਸਾਰੇ ਗਰੁੱਪ ਆ ਜਿਹੜੇ ਆਪਣੇ ਤੌਰ ਤੇ ਜਿਹੜੀ ਹੈਗਾ ਡੀਸੈਂਟਰਲਾਈਜ਼ਡ ਮਿਲਟਰੀ ਜ਼ੋਨ ਦੇ ਤੌਰ ਤੇ ਉਹ ਲੜ ਰਹੇ ਸੀਗੇ। ਸੋ ਮੈਨੂੰ ਲੱਗਦਾ ਵੀ ਸਿੱਖਾਂ ਦਾ ਮਿਲਟਰੀ ਦਾ ਜਿਹੜਾ ਇੱਕ ਤਰ੍ਹਾਂ ਨਾਲ ਮਾਡਲ ਹੈਗਾ ਉਹਦੇ ਵਿੱਚ ਡੀਸੈਂਟਰਲਾਈਜੇਸ਼ਨ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ। ਉਹ ਸਰਵਾਈਵਲ ਲਈ ਜ਼ਰੂਰੀ ਹੁੰਦੀ ਹੈ। ਜਿਹੜੀ ਕੌਮ ਦੀ ਗਿਣਤੀ ਘੱਟ ਹੋਵੇ ਉਹਦੇ ਵਿੱਚ ਛੋਟੇ ਜਥਿਆਂ ਵਿੱਚ ਰਹਿ ਕੇ ਜਿਹੜਾ ਹੈਗਾ ਸਰਵਾਈਵਲ ਆ ਉਹ ਵੱਧਦਾ ਜਿਹੜਾ ਹੋ ਜਾਂਦਾ ਹੈਗਾ। ਪਰ ਇਹਦੇ ਚ ਹੁਣ ਇੱਕ ਧਿਆਨ ਇਹ ਦੇਖਣਾ ਪੈਣਾ, ਇੱਥੇ ਆਪਣੇ ਸਾਹਮਣੇ ਇੱਕ ਕ੍ਰਾਈਸਿਸ ਇਹ ਆ ਹੈਗਾ ਵੀ ਪਿਛਲੇ 20-25 ਸਾਲਾਂ ਤੋਂ ਜਿਹੜੀ ਇੰਡੀਅਨ ਸਟੇਟ ਹੈਗੀ ਆ ਉਹ ਸਿੱਖਾਂ ਨੂੰ ਛੋਟੇ ਛੋਟੇ ਜਥਿਆਂ ਵਿੱਚ ਵੰਡ ਕੇ ਉਹਨਾਂ ਨੂੰ ਕਮਜ਼ੋਰ ਕਰ ਰਹੀ ਹੈਗੀ। ਇੱਕ ਆਸਪੈਕਟ ਇਹ ਹੈਗਾ, ਤੁਸੀਂ ਦੇਖੋ ਵੀ ਉਹਨਾਂ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਸੀ ਉਹਨਾਂ ਨੂੰ ਛੋਟੇ ਛੋਟੇ ਗਰੁੱਪਾਂ ਵਿੱਚ ਵੰਡ ਰਿਹਾ, ਅੱਧਿਆਂ ਨੂੰ ਮੈਨੂਪੂਲੇਟ ਕਰ ਰਿਹਾ ਹੈਗਾ, ਉਹ ਸਰਕਾਰ ਦੇ ਨਾਲ ਮਿਲ ਕੇ ਚੱਲਦੀਆਂ ਹੈਗੀਆਂ। ਦੂਸਰੀਆਂ ਜਿਹੜੀਆਂ ਹੈਗੀਆਂ ਉਹ ਉਦਾਂ ਹੀ ਉਹਨਾਂ ਨੇ ਡਰਾ ਲਈਆਂ ਹੋਈਆਂ ਨੇ। ਸੋ ਹੁਣ ਇੱਥੇ ਜਿਹੜੇ ਹੈਗੇ ਕੁਝ ਵਿਦਵਾਨ ਇਹ ਆਸਪੈਕਟ ਲੈ ਕੇ ਆਏ ਆ ਵੀ ਸਾਨੂੰ ਸੈਂਟਰਲਾਈਜ਼ਡ ਪੋਲੀਟੀਕਲ ਫੋਰਸ ਦੇ ਤੌਰ ਤੇ ਵਰਕ ਕਰਨਾ ਚਾਹੀਦਾ। ਮਿਲਟਰੀ ਫੋਰਸ ਆ ਜਿਹੜੀ ਉਹ ਵੱਖਰੇ ਢੰਗ ਨਾਲ ਡੀਸੈਂਟਰਲਾਈਜ਼ ਹੋ ਸਕਦੀ ਆ, ਪਰ ਪੋਲੀਟੀਕਲੀ ਇੰਡੀਅਨ ਸਟੇਟ ਨੇ ਦੇਸ਼ ਵਿੱਚ ਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਜਿਸ ਤਰ੍ਹਾਂ ਉਹਨਾਂ ਦੇ ਵਿੱਚ ਅੰਦਰੂਨੀ ਘੁਸਪੈਠ ਕਰਕੇ
ਉਹਨਾਂ ਨੂੰ ਡਰਾ ਲਿਆ ਹੋਇਆ ਜਾਂ ਆਪਣੀ ਬੋਲੀ ਬੋਲਣ ਲਈ ਜਿਸ ਤਰ੍ਹਾਂ ਮਜਬੂਰ ਕਰ ਲਿਆ ਹੋਇਆ, ਉਸ ਸੰਦਰਭ ਵਿੱਚ ਜਿਹੜੀ ਹੈਗੀ ਆ ਸੈਂਟਰਲਾਈਜ਼ਡ ਲੀਡਰਸ਼ਿਪ, ਉਹ ਇੱਕ ਲੀਡਰ ਨਾ ਹੋਵੇ, ਉਹ ਜਿਹੜਾ ਗਰੁੱਪ ਆਫ ਲੀਡਰਸ ਹੋਣ ਜਿਹੜੇ ਫੈਸਲੇ ਲੈਣ ਦੀ ਜਿਹੜੀ ਸੰਭਾਵਨਾ ਆਵੇ। ਸੋ ਬਹੁਤ ਸਾਰੇ ਸਿੱਖ ਵਿਦਵਾਨ ਜਿਹੜੇ ਪੰਥਕ ਭਵਿੱਖ ਲਈ ਫਿਕਰਮੰਦ ਨੇ, ਉਹਨਾਂ ਦੇ ਸਾਨੂੰ ਇਹ ਸੰਦੇਸ਼ ਆ ਜਿਹੜੇ ਉਹ ਆਏ ਹੈਗੇ ਆ ਵੀ ਛੋਟੇ ਛੋਟੇ ਗਰੁੱਪਾਂ ਵਿੱਚ ਵੰਡ ਕੇ ਜਿਹੜੀ ਭਾਰਤ ਸਰਕਾਰ ਹੈਗੀ ਆ ਉਹ ਸਿੱਖਾਂ ਨੂੰ ਤਬਾਹ ਕਰ ਰਹੀ ਹੈਗੀ ਆ। ਸਾਨੂੰ ਆਰਗੇਨਾਈਜ਼ ਤੇ ਜਿਹੜੀ ਹੈਗੀ ਆ ਜਥੇਬੰਦਕ ਸੈਂਟਰਲਾਈਜ਼ਡ ਫੋਰਸ ਦੀ ਲੋੜ ਹੈ, ਇੱਕ ਕੰਪਲੀਟ ਆਰਗੇਨਾਈਜੇਸ਼ਨ ਤੇ ਜਿਹੜਾ ਹੈਗਾ ਉਸ ਕੰਪਲੀਟ ਆਰਗੇਨਾਈਜੇਸ਼ਨ ਦਾ ਇੱਕ ਡੀਸੈਂਟਰਲਾਈਜ਼ਡ ਜਿਹੜਾ ਲੀਡਰਸ਼ਿਪ ਦਾ ਮਾਡਲ ਆ ਉਹ ਹੋਣਾ ਚਾਹੀਦਾ ਹੈ। ਜੀ, ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਜੀ, ਤੁਸੀਂ ਅੱਜ ਜੁੜੇ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਤੇ ਇਹ ਗੱਲਬਾਤ ਦੇ ਉੱਤੇ ਜੋ ਕਰੰਟਲੀ ਸਿਚੁਏਸ਼ਨ ਅਨਫੋਲਡ ਹੋ ਰਹੀ ਆ ਉਸ ਦੇ ਬਾਰੇ ਜਿਹੜੀਆਂ ਚਰਚਾਵਾਂ ਕੀਤੀਆਂ। ਬਹੁਤ ਧੰਨਵਾਦ, ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।